ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मां ਤੁਹਾਡੀ ਹੋਸਟ ਨੀਲੂ ਕੋਟ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। जी डॉक्टर साहब जी आनू प्रोग्राम सच सच ਵਿੱਚ ਬਹੁਤ ਧੰਨਵਾਦ जी। डॉक्टर साहब ਅੱਜ 16 ਜੁਲਾਈ 2024 ਪਹਿਲੀ ਸਾਵਨ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਵੈਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਸੁਰਜੀਤ ਸਿੰਘ ਜੋਰਾਂ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਖੈਰ ਖੁਆਹ ਨੇ ਔਰ ਟੀਵੀ 84 ਨੂੰ ਲਗਾਤਾਰ ਸਪੋਰਟ ਕਰਦੇ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਲੋਚਦੇ ਨੇ ਔਰ ਬੇਨਤੀ ਕਰਦੇ ਨੇ ਕਿ ਜਿਹੜੇ ਵੀ ਅਦਾਰੇ ਜਿਹੜੇ ਨੇ ਖਾਲਸਾ ਦੀ ਪ੍ਰਾਪਤੀ ਲਈ ਜਦੋਜਹਿਦ ਕਰ ਰਹੇ ਨੇ ਉਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੁਰਜੀਤ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਡਾਇਸਪੋਰਾ ਸਿੱਖਾਂ ਵੱਲੋਂ ਜਿੱਥੇ ਅੱਡ-ਅੱਡ ਖੇਤਰਾਂ ਵਿੱਚ ਮੱਲਾਂ ਮਾਰੀਆਂ ਜਾ ਰਹੀਆਂ ਨੇ ਉੱਥੇ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਵਿੱਚ ਸਿਆਸੀ ਪਿੜ ਵਿੱਚ ਵੀ ਸਿੱਖਾਂ ਨੇ ਆਪਣੀ ਥਾਂ ਬਣਾਈ ਹੋਈ ਹੈ। ਸੋ ਅੱਜ ਜਿਹੜੀ ਖਬਰ ਗਲੋਬਲ ਮੀਡੀਆ ਜਾਂ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਹੀ ਹੈ ਉਹ ਇਹ ਹੈ ਕਿ ਮਿਲਵਾਕੀ ਵਿੱਚ ਹੋ ਰਹੀ ਰਿਪਬਲਿਕਨ ਕਨਵੈਨਸ਼ਨ ਵਿੱਚ 50,000 ਦੇ ਇਕੱਠ ਵਿੱਚ ਬੀਬੀ ਹਰਮੀਤ ਕੌਰ ਢਿੱਲੋਂ ਵੱਲੋਂ ਕੀਤੀ ਗਈ ਸਿੱਖ ਅਰਦਾਸ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਸੁਰਜੀਤ ਸਿੰਘ ਟੋਰਾਂਟੋ ਜਿਹੜੇ ਭਾਈ ਗੁਰਦੇਵ ਸਿੰਘ ਕਲਾਮਾਜ਼ੂ ਦੇ ਛੋਟੇ ਭਰਾਤਾ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਮਾਫੀ ਵੀ ਚਾਹੁੰਦੇ ਹਾਂ ਕਿ ਉਹਨਾਂ ਨੇ ਕਾਫੀ ਅਰਸਾ ਪਹਿਲਾਂ ਜਿਹੜਾ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪਰ ਅਸੀਂ ਉਹਨਾਂ ਦੀ ਰੈਕਗਨੀਸ਼ਨ ਦੇ ਵਿੱਚ ਕਾਫੀ ਵਕਤ ਲੈ ਲਿਆ। ਇਹ ਸਮੁੱਚਾ ਪਰਿਵਾਰ ਹੀ ਤਿੰਨੋਂ ਭਰਾ ਜਿੱਥੇ ਭਾਈ ਗੁਰਦੇਵ ਸਿੰਘ ਹੋਰੀ ਤਾਂ ਹੁਣ ਸਾਡੇ ਸਫ਼ਰਾਂ ਦੇ ਵੀ ਪੱਕੇ ਸਾਥੀ ਨੇ, ਸਾਡੇ ਕੈਮਰਾਮੈਨ ਵੀ ਨੇ, ਸਿਕਿਉਰਿਟੀ ਗਾਰਡ ਵੀ ਨੇ ਔਰ ਫਾਈਨੈਂਸ਼ੀਅਰ ਵੀ ਨੇ ਕਿਸੇ ਹੱਦ ਤੱਕ। ਉੱਥੇ ਇਹ ਦੋਵੇਂ ਵੀਰ ਵੀ ਛੋਟੇ, ਇਹ ਸੁਰਜੀਤ ਸਿੰਘ ਉਹਨਾਂ ਤੋਂ 3 ਸਾਲ ਛੋਟੇ ਨੇ, ਸਭ ਤੋਂ ਛੋਟਾ ਮਨਜੀਤ ਸਿੰਘ ਹੈ। ਇਹ ਸਾਰੇ ਹੀ ਜਿਹੜੇ ਨੇ ਇਹ ਪੰਥ ਪ੍ਰਸਤ ਨੇ। ਇਹ ਠੀਕ ਹੈ ਵੀ ਗੁਰੂ ਦੀ ਜਿਸ ਤੇ ਰਹਿਮਤ ਹੁੰਦੀ ਹੈ ਉਸ ਤੋਂ ਉਨੀ ਸੇਵਾ ਲਈ ਜਾਂਦੀ ਹੈ ਪਰ ਇਹਨਾਂ ਦੇ ਪੇਰੈਂਟਸ ਵੀ ਇਹਨਾਂ ਦੇ ਮਾਤਾ ਜੀ ਜਿਹੜੇ ਪਿਛਲੇ ਕੁਝ ਸਮਾਂ ਪਹਿਲਾਂ ਹੀ ਚੜ੍ਹਾਈ ਕੀਤੇ ਔਰ ਉਹਨਾਂ ਦੀ ਅੰਤਮ ਅਰਦਾਸ ਸੰਸਕਾਰ ਮੌਕੇ ਮੈਂ ਟੋਰਾਂਟੋ ਵੀ ਗਿਆ। ਬੜਾ ਡੈਡੀਕੇਟਿਡ ਜਿਹੜਾ ਪਰਿਵਾਰਕ ਪਿਛੋਕੜ ਹੁੰਦਾ ਹੈ ਉਹਦੇ 'ਚ ਬੱਚਿਆਂ 'ਚੋਂ ਕੋਈ ਥੋੜ੍ਹਾ ਅੱਗੇ ਨਿਕਲ ਜਾਂਦਾ ਹੈ, ਕੋਈ ਥੋੜ੍ਹਾ ਪਿੱਛੇ ਹੁੰਦਾ ਹੈ ਪਰ ਭਾਵਨਾ ਨਾਲ ਹੁੰਦੀ ਹੈ ਔਰ ਅਸੀਂ ਸਮਝਦੇ ਹਾਂ ਕਿ ਭਾਈ ਇਹੀ ਲੈਗੇਸੀ ਹੈ ਜਿਹੜੀ ਕਿ ਅੱਗੇ ਤੁਰਦੀ ਹੈ। ਸੋ ਅਸੀਂ ਵੀਰ ਸੁਰਜੀਤ ਸਿੰਘ ਜਿਹੜੇ ਬੜੇ ਸਧਾਰਨ ਮਾਈਂਡਸੈਟ ਵਾਲੇ ਪਰ ਹਰ ਗੱਲ ਨੂੰ ਸਮਝਣ ਵਾਲੇ, ਬਰੀਕੀ ਨੂੰ ਵੀ ਰੱਖਣ ਵਾਲੇ ਵੀਰ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਬਿਲਕੁਲ ਠੀਕ ਕਿਹਾ ਕਿ ਇੱਕ ਪਾਸੇ ਜਦੋਂ ਅਸੀਂ ਸਿੱਖਾਂ ਦੇ ਦੁਨੀਆ ਭਰ ਦੇ ਵਿੱਚ ਮੱਲਾਂ ਮਾਰਨ ਦੀ ਗੱਲ ਕਰਦੇ ਹਰ ਖੇਤਰ ਦੇ ਵਿੱਚ ਉਹ ਖੇਤੀਬਾੜੀ ਉਹ ਤਾਂ ਸਾਡੇ ਖੂਨ 'ਚ ਹੈ ਜਿਵੇਂ ਜਿਸ ਬਾਰੇ
ਅਕਸਰ ਜਦੋਂ ਕੋਈ ਇਹ ਕਹਿੰਦਾ ਕਿ ਯੂ ਕੈਨ ਟੇਕ ਏ ਸਿੱਖ ਆਊਟ ਆਫ ਪੰਜਾਬ ਬਟ ਕਾਂਟ ਟੇਕ ਪੰਜਾਬ ਆਊਟ ਆਫ ਏ ਸਿੱਖ, ਉਹਦੇ 'ਚੋਂ ਸਾਰਾ ਕੁਝ ਹੀ ਆ ਜਾਂਦਾ। ਉਹ ਖੇਤੀਬਾੜੀ ਨਾਲ, ਉਹ ਜ਼ਮੀਨੀ ਤੌਰ ਦੇ ਉੱਤੇ ਵੀ ਆਪਣੀ ਜ਼ਮੀਨ ਨਾਲ ਜੁੜਿਆ ਹੋਇਆ ਹੈ। ਔਰ ਜਦੋਂ ਅਸੀਂ ਖੇਤੀਬਾੜੀ ਦੀ ਗੱਲ ਕਰਦੇ ਹਾਂ, ਫਿਰ ਬਾਬਾ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਸਾਰੇ ਕਿੱਤੇ ਕੀਤੇ, ਮੱਝਾਂ ਵੀ ਚਾਰੀਆਂ, ਦੁਕਾਨਦਾਰੀ ਵੀ ਕੀਤੀ, ਸੌਦਾਗਰੀ ਵੀ ਕੀਤੀ, ਮੋਦੀ ਖਾਨਾ ਔਰ ਸੌਦਾਗਰੀ 20 ਰੁਪਏ ਦਾ ਸੌਦਾ, ਪਰ ਅਖੀਰ 18 ਸਾਲ ਉਹਨਾਂ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਹਲ ਚਲਾਇਆ। ਔਰ ਇਹ ਜਦੋਂ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ ਕਿ ਕਿਵੇਂ ਜਿਹੜੇ ਚੈਲੰਜ ਕੌਮ ਦੇ ਸਾਹਮਣੇ ਰਹੇ, ਔਰ ਅਕਸਰ ਜਦੋਂ ਇਹ ਗੱਲ ਤੁਰਦੀ ਹੈ ਇੰਡੀਆਨਾ ਦੇ ਪ੍ਰਾਈਵੇਟ ਡਿਸਕਸ਼ਨ ਸੈਸ਼ਨ 'ਚ ਮੈਂ ਕਿਹਾ ਸੀ ਕਿ ਬਹੁਤ ਵਾਰ ਜਦੋਂ ਇਹ ਸਾਖੀ ਅਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਸੁਣਾਉਂਦੇ ਕਿ ਇੱਕ ਇਲਾਕੇ 'ਚੋਂ ਲੰਘੇ, ਇੱਕ ਪਿੰਡ ਦੇ ਲੋਕਾਂ ਨੇ ਬੜੇ ਉਹ ਰੱਬ ਪ੍ਰਸਤ ਸੀ, ਬੜੇ ਦਇਆ ਵਾਲੇ ਸੀ, ਉਹਨਾਂ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਉਜੜ ਜਾਓ। ਤੇ ਇੱਕ ਹੋਰ ਇਲਾਕੇ 'ਚੋਂ ਗੁਜ਼ਰਦਿਆਂ ਇੱਕ ਪਿੰਡ ਦੇ ਲੋਕ ਜਿਹੜੇ ਬੜੇ ਅੱਖੜ, ਬੜੇ ਕਰੂਅਲ ਔਰ ਇਨਸੈਂਸਿਟਿਵ ਸੀ, ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਵਸਦੇ ਰਹੋ। ਔਰ ਭਾਈ ਮਰਦਾਨਾ ਜੀ ਜਿਹੜੇ ਬਾਬੇ ਦੇ ਨਾਲ ਨਾਲ ਰਬਾਬ ਤੇ ਤੁਰਦੇ ਆ, ਉਹਨਾਂ ਨੂੰ ਬਾਬਾ ਉਹਨਾਂ ਨੂੰ ਸਮਝਦੇ ਸੀ, ਪਰ ਉਹਨਾਂ ਨੂੰ ਵੀ ਲੱਗਦਾ ਸੀ ਵੀ ਬਾਬੇ ਦਾ ਕੋਈ ਕੌਤਕ ਹੈ। ਔਰ ਉਹਨਾਂ ਨੂੰ ਪੁੱਛਿਆ ਕਿ ਮਹਾਰਾਜ ਇਹ ਤੁਸੀਂ ਜਿਨ੍ਹਾਂ ਨੇ ਬਹੁਤ ਸਾਡਾ ਧਿਆਨ ਰੱਖਿਆ, ਸੇਵਾ ਵੀ ਕੀਤੀ, ਰੱਬ ਨੂੰ ਮੰਨਣਾ, ਉਹਨਾਂ ਨੂੰ ਤੁਸੀਂ ਉਜਾੜ ਕੇ ਆਏ ਹੋ, ਆਹ ਜਿਹੜੇ ਠੱਗ ਜੇ ਨੇ ਇਹਨਾਂ ਨੂੰ ਵਸਾਉਂਦੇ ਆਏ ਹੋ। ਤੇ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਇਹ ਵਸਦੇ ਹੀ ਚੰਗੇ ਨੇ, ਇੱਥੇ ਹੀ ਰਹਿਣ। ਤੇ ਮੈਨੂੰ ਬਹੁਤ ਵਾਰ ਲੱਗਦਾ, ਹਾਲਾਂ ਕੁਛ ਥਾਵਾਂ ਤੇ ਕਲੇਮ ਕੀਤਾ ਜਾਂਦਾ ਕਿ ਫਲਾਂ ਪਿੰਡ ਨੂੰ ਗੁਰੂ ਸਾਹਿਬ ਨੇ ਉਜੜ ਜਾਓ ਕਿਹਾ, ਫਲਾਂ ਵਸਦੇ ਰਹੋ। ਮੈਂ ਸਮਝਦਾ ਵੀ ਗੁਰੂ ਨਾਨਕ ਸਾਹਿਬ ਨੇ ਆਪਣੀ ਉਮਤ ਨੂੰ, ਆਪਣੀ ਕੌਮ ਨੂੰ ਇਹ ਕਿਹਾ ਸੀ ਕਿ ਉਜੜ ਜਾਓ, ਕਿਉਂਕਿ ਜਿਹੜੀਆਂ ਇਨਸਾਨੀ ਕਦਰਾਂ ਕੀਮਤਾਂ, ਰੱਬ ਨਾਲ ਪਿਆਰ, ਕਿਰਤ ਕਰਨੀ ਔਰ ਇਨਸਾਨੀਅਤ ਦਾ ਫਿਕਰ ਆਪਣੇ ਅੰਦਰ ਲੈ ਕੇ ਤੁਰਨਾ, ਜਿਹੜਾ ਜਦੋਂ ਅੱਜ ਅਸੀਂ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਦੇਖਦੇ ਹਾਂ ਜਾਂ ਇੰਟਰਨੈਸ਼ਨਲ ਲਾਅ ਦੇਖਦੇ ਹਾਂ, ਤੇ ਇਹ ਸਾਰੇ ਉਹਨਾਂ ਵੈਲਿਊਜ਼ ਦੇ ਉੱਤੇ ਹੀ ਮਬਨੀ ਨੇ, ਉਹਨਾਂ ਦੇ ਉੱਤੇ ਹੀ ਬੇਸ ਨੇ, ਜਿਨ੍ਹਾਂ ਦੇ ਉੱਤੇ ਸਿੱਖੀ ਦੀ ਨਹੀਂ ਗੁਰੂ ਨਾਨਕ ਸਾਹਿਬ ਨੇ ਜਿਹੜੀ ਹੈ ਉਹ ਬੁਨਿਆਦ ਰੱਖੀ ਹੈ। ਔਰ ਇਹੀ ਜਿੱਥੇ ਟੋਲਰੈਂਸ ਵੀ ਹੈ, ਜਿੱਥੇ ਪ੍ਰੋਸਪੈਰਿਟੀ ਵੀ ਹੈ, ਜਿੱਥੇ ਵੰਡ ਕੇ ਛਕਣ ਦੀ ਗੱਲ ਹੈ, ਜਿੱਥੇ ਇਨਸਾਨੀਅਤ ਦੇ ਨਾਲ ਪਿਆਰ ਹੈ, ਤੇ ਜਿੱਥੇ ਇਸ ਸਭ ਚੋਂ ਫਿਰ ਸ਼ੁਕਰਾਨਾ ਹੈ ਕਿ ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ। ਔਰ ਕੱਲੀ ਇਹ ਬੁਨਿਆਦ ਦੇ ਉੱਤੇ ਹੀ ਨਹੀਂ, ਗੁਰੂ ਸਾਹਿਬਾਨ ਨੇ 10 ਜਾਮਿਆਂ ਦੇ ਅੰਦਰ ਜੋ ਕੁਝ ਕਿਸੇ ਇਨਸਾਨ ਨੂੰ ਜਿਹੜਾ ਚੰਗੇ ਰਾਹ ਤੇ, ਸੱਚ ਦੇ ਰਾਹ ਤੇ ਤੁਰਦਾ, ਜੋ ਕੁਛ ਉਹਨੂੰ ਫੇਸ ਕਰਨਾ ਪੈਂਦਾ ਹੈ, ਉਹ ਗੁਰੂ ਸਾਹਿਬ ਨੇ ਖੁਦ ਆਪਣੇ ਤੇ ਫੇਸ ਕੀਤਾ। ਜੇ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠਦੇ ਨੇ, ਸਿਰ ਤੇ ਰੇਤ ਪਾਈ ਜਾਂਦੀ ਹੈ, ਦੇਗ ਚੋਂ ਬਾਲੇ ਜਾਂਦੇ ਨੇ, ਇਸ ਤੋਂ ਵਸਤਾ ਹੋਰ ਟਾਰਚਰ ਕੀ ਹੋਏਗਾ। ਔਰ ਕਿਉਂਕਿ ਉਹ ਸ਼ਹੀਦਾਂ ਦੇ ਸਰਤਾਜ ਪਹਿਲੇ ਗੁਰੂ ਸਾਹਿਬਾਨ ਨੇ, ਤੇ 4 ਸਦੀਆਂ ਤੋਂ ਇਹ ਸਾਡਾ ਇੱਕ ਪੈਮਾਨਾ ਵੀ ਬਣ ਗਿਆ। ਬੇਸ਼ੱਕ ਉਹ ਸਾਡੀ ਮੁਗਲਿਆ ਹਕੂਮਤ ਦੇ ਨਾਲ ਟੱਕਰ ਹੋਈ, ਬੰਦ ਕਟਾਣਾ, ਖੋਪਰੀਆਂ ਲੋਹਾਣਾ, ਚਰਖੀਆਂ ਤੇ ਚੜ੍ਹਨਾ, ਬੇਸ਼ੱਕ ਵੱਡਾ ਘੱਲੂਕਾਰਾ ਅਫਗਾਨ ਧਾੜਵੀਆਂ ਦੇ ਨਾਲ ਜਿਹੜਾ ਟੱਕਰ ਦੇ ਵਿੱਚ ਹੁੰਦਾ, ਅੰਗਰੇਜ਼ਾਂ ਨੇ ਉਹ ਕਾਲਾ ਪਾਣੀ ਹੋਏ, ਦੂਸਰੇ ਜੋ ਉਹਨਾਂ ਦੇ ਟਾਰਚਰ ਦੇ ਤਰੀਕੇ ਸੀ, ਉਹ ਵੀ ਉਹਨਾਂ ਨੇ ਜ਼ੋਰ ਲਾ ਕੇ ਦੇਖ ਲਿਆ। ਔਰ ਆ ਪਿਛਲੇ 77 ਸਾਲਾਂ ਦੇ ਵਿੱਚ ਅਸੀਂ ਹਿੰਦੂ ਤਵੀਆਂ ਦੇ ਵੀ ਤੌਰ ਤਰੀਕੇ ਦੇਖ ਲਏ, ਪਰ ਜਿਨ੍ਹਾਂ ਦੇ ਅੰਦਰ ਗੁਰੂ ਅਰਜਨ ਵਸਦੇ ਨੇ ਤੱਤੀ ਤਵੀ ਤੇ ਬੈਠੇ ਹੋਏ, ਉਹਨਾਂ ਨੂੰ ਇਹ ਕੋਈ ਜਿਹੜਾ ਆਪਣੇ ਸੱਚ ਦੇ ਨਿਸ਼ਾਨੇ ਤੋਂ ਹਿਲਾ ਨਹੀਂ ਸਕਦਾ। ਇਵੇਂ ਹੀ ਕੁਰਬਾਨੀ ਦੀ ਗੱਲ ਹੈ, ਜੇ 10ਵੇਂ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕੀਤਾ, ਆਪਣੇ ਲਖਤੇ ਜ਼ਗਰ ਜੰਗ ਦੇ ਮੈਦਾਨ 'ਚ ਤੋਰੇ, ਤਾਂ ਫਿਰ ਸਾਡੇ ਅਜੋਕੇ ਸੰਘਰਸ਼ ਵੀ ਜੇ 4 ਪੁੱਤਰ ਕਿਸੇ ਮਾਂ ਦੇ ਸ਼ਹੀਦ ਹੋਏ ਖਾਲਿਸਤਾਨ ਦੀ ਲੜਾਈ 'ਚ, ਤੇ ਮਾਂ ਨੇ ਸ਼ੁਕਰਾਨਾ ਹੀ ਕੀਤਾ। ਉਹਨੇ ਜਿਵੇਂ ਇੱਕ ਤਰਨਤਾਰਨ ਦੀ ਮਾਤਾ ਦਾ ਇੰਟਰਵਿਊ ਇੰਡੀਅਨ ਐਕਸਪ੍ਰੈਸ ਨੇ ਜਦੋਂ ਕੀਤਾ, ਤਾਂ ਉਹਨੇ ਕਿਹਾ ਵੀ ਮੈਂ ਬੁੱਢੀ ਹੋ ਗਈ ਹਾਂ, ਹੁਣ ਮੈਂ ਬੱਚਾ ਜੰਮ ਨਹੀਂ ਸਕਦੀ, ਨਹੀਂ ਤਾਂ ਮੈਂ ਹੁਣ ਵੀ ਜਿਹੜਾ ਉਹ ਜੇ ਮੈਂ ਜੰਮ ਸਕਦੀ ਹੁੰਦੀ ਤਾਂ ਮੈਂ ਕੌਮ ਦੀ ਝੋਲੀ ਪਾਉਂਦੀ। ਹੁਣ ਇਹ ਸਪਿਰਿਟ, ਕਿਉਂਕਿ ਸਰਬੰਸਦਾਨੀ ਦੇ ਸਾਜੇ ਹੋਏ ਇਸ ਖਾਲਸਾ ਪੰਥ ਦੇ ਵਿੱਚ ਇਹੀ ਸਪਿਰਿਟ ਰਹੇਗੀ ਕਿ ਕੋਈ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਇਹੀ ਦਾਅਵੇ ਦੇ ਨਾਲ, ਮਾਣ ਦੇ ਨਾਲ ਆਪਣੇ ਪੁੱਤਰ ਕੁਰਬਾਨ ਕਰਕੇ ਫਰਮਾਇਆ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਔਰ ਕਦੇ ਵੀ ਇਹਨਾਂ 3.25 ਸਦੀਆਂ 'ਚ ਖਾਲਸੇ ਨੇ ਆਪਣੇ ਚੋਜੀ ਪ੍ਰੀਤਮ ਨੂੰ, ਆਪਣੇ ਪਿਆਰੇ ਨੂੰ, ਪਿਤਾ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਜਿਹੜਾ ਜੋ ਉਹਨਾਂ ਦਾ ਵਿਸ਼ਵਾਸ ਸੀ
ਜੋ ਉਹਨਾਂ ਨੇ ਕੌਮ ਦੇ ਅੰਦਰ ਆਪ ਬੈਠ ਕੇ ਖਾਲਸਾ ਮੇਰੋ ਰੂਪ ਹੈ ਖਾਸ, ਉਸ ਨੂੰ ਕਦੇ ਵੀ ਉਸ ਤੋਂ ਕਦਮ ਪਿੱਛੇ ਨਹੀਂ ਖਿੱਚਿਆ ਕੁਰਬਾਨੀ ਤੋਂ। ਔਰ ਇਹਨਾਂ 4 ਸਦੀਆਂ ਦੇ ਜੇ ਅਸੀਂ 1606 ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਉਸ ਸਫਰਿੰਗ ਦੇ ਦੌਰ ਨੂੰ ਸ਼ੁਰੂ ਕਰੀਏ ਤੇ ਇਹਨਾਂ ਮੁਲਕਾਂ ਦੇ ਅੰਦਰ ਆਣਾ ਜਿਹੜਾ ਅੰਗਰੇਜ਼ੀ ਰਾਜ ਦੇ ਵੇਲੇ 19ਵੀਂ ਸਦੀ ਦੇ ਅਖੀਰ 'ਚ ਸ਼ੁਰੂ ਹੋਇਆ, ਇੱਥੋਂ ਜਾ ਕੇ ਆਜ਼ਾਦੀ ਦੀਆਂ ਲਹਿਰਾਂ ਦੀ ਗੱਲ, ਉਹ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਫਿਰ ਅਸੀਂ 1980 ਤੱਕ ਆਉਂਦਿਆਂ ਦੇਖਦੇ ਹਾਂ ਕਿ ਮੌਜੂਦਾ ਹਕੂਮਤ ਨੇ ਜਿਸ ਕਦਰ ਟੋਟਲ ਵਾਰ, ਸਰਵਨਾਸ਼ ਦੀ ਜੰਗ ਸਿੱਖਾਂ ਦੇ ਉੱਤੇ ਭਰਪਾ ਕੀਤੀ, ਨਤੀਜੇ ਦੇ ਤੌਰ ਤੇ ਵੱਡੀ ਗਿਣਤੀ ਦੇ ਵਿੱਚ ਫੇਕ ਸਟੇਜ ਐਨਕਾਊਂਟਰ, ਜੇਲਾਂ ਭਰਨੀਆਂ, ਨਸ਼ਿਆਂ ਦੇ ਹਵਾਲੇ ਔਰ ਇੱਕ ਵੇਵ ਆਫ ਮਾਈਗ੍ਰੇਸ਼ਨ, ਫੋਰਸਡ ਮਾਈਗ੍ਰੇਸ਼ਨ, ਉਹਦੇ ਨਤੀਜੇ 'ਚੋਂ ਅੱਜ ਅਸੀਂ ਦੇਖਦੇ ਹਾਂ ਬੇਸ਼ੱਕ ਡਾਇਸਪੋਰਾ ਦੀ ਅਸੀਂ ਗੱਲ ਕਰਦੇ 5 ਮਿਲੀਅਨ ਫਿਗਰ ਦੀ ਗੱਲ ਕਰਦੇ ਹਾਂ, ਪਰ ਅਸੀਂ ਇਹਨਾਂ ਮੁਲਕਾਂ 'ਚ ਜਿੱਥੇ ਸਾਡੇ ਬੱਚੇ ਬੱਚੀਆਂ ਨੇ ਸਕ੍ਰੈਚ ਤੋਂ ਸ਼ੁਰੂ ਕੀਤਾ, ਕਿਵੇਂ ਉਹਨਾਂ ਦੇ ਸਾਹਮਣੇ ਚੈਲੰਜਸ ਸੀ, ਸਿੱਖੀ ਸਰੂਪ 'ਚ ਜਿਉਣਾ, ਰਹਿਣਾ, ਕੰਮ ਕਰਨਾ, ਸਰਵਾਈਵ ਕਰਨਾ ਸੌਖਾ ਨਹੀਂ ਸੀ। ਪਰ ਅੱਜ ਜਦੋਂ ਅਸੀਂ ਜਿਨ੍ਹਾਂ ਮੁਲਕਾਂ ਦੀ ਤੁਸੀਂ ਵੱਡਿਆਂ ਦੀ 4 ਦੀ ਗੱਲ ਕੀਤੀ, ਦਾ ਮਤਲਬ ਇਹ ਨਹੀਂ ਹੈ ਕਿ ਯੂਰਪ ਦੇ ਬਾਕੀ ਮੁਲਕਾਂ ਜਾਂ ਈਵਨ ਸਾਊਥ ਅਮਰੀਕਾ ਦੇ ਵਿੱਚ ਜਾਂ ਈਵਨ ਮਲੇਸ਼ੀਆ, ਸਿੰਗਾਪੁਰ, ਜਿੱਥੇ 4ਵੀਂ-5ਵੀਂ ਜਨਰੇਸ਼ਨ ਹੈ, ਹਾਈਐਸਟ MP ਵੀ ਨੇ, ਪੁਲਿਸ ਫੋਰਸ ਦੇ ਵੀ ਮੁਖੀ ਨੇ, ਫੌਜ ਦੇ ਵਿੱਚ ਵੀ ਆਲਾ ਉਹਨਾਂ ਦੇ ਰੁਤਬੇ ਨੇ। ਪਰ ਅਸੀਂ ਜੇ ਪੋਲੀਟੀਕਲੀ ਦੇਖੀਏ, ਜਿੱਥੇ ਕਿ ਇਹ ਡੈਮੋਕ੍ਰੈਟਿਕ ਵੈਲਿਊਜ਼ ਦੀ ਗੱਲ ਹੈ, ਇਹਨਾਂ ਸਿਸਟਮਸ ਦੇ ਵਿੱਚ ਹੁੰਦਿਆਂ ਕਿਵੇਂ ਸਿੱਖਾਂ ਨੇ ਆਪਣਾ ਪੋਲੀਟੀਕਲ ਸਪੇਸ ਬਣਾਇਆ। 15-16 MP ਕੈਨੇਡਾ ਦੇ ਵਿੱਚ ਸਿੱਖ ਨੇ। ਜੇ ਅਸੀਂ UK ਦੀ, ਹਾਲਾਂ ਅਸੀਂ 9 MPਆਂ ਦੀ ਸਾਡੇ ਕੋਲ ਪਹਿਲਾਂ ਲੇਬਰ ਪਾਰਟੀ ਦੇ ਸੀ ਖਬਰ, ਪਰ ਪਿਛਲੇ ਦਿਨਾਂ 'ਚ ਮੇਰਾ ਸਿੱਖ ਫੈਡਰੇਸ਼ਨ ਦੇ ਸਰ ਦਵਿੰਦਰਜੀਤ ਸਿੰਘ ਹੋਰਾਂ ਦੇ ਨਾਲ ਰਾਬਤਾ ਹੋਇਆ। ਉਹਨਾਂ ਨੇ ਕਿਹਾ ਵੀ ਨਹੀਂ, 11 ਤਾਂ ਸਿੱਧੇ ਸਿੱਖ ਨੇ ਔਰ ਇੱਕ ਬੀਬੀ ਜਿਹਦੀ ਮਾਂ ਬੇਸ਼ੱਕ ਕੈਥੋਲਿਕ ਰਹੀ ਹੈ ਜਾਂ ਉਹਦਾ ਨਾਂ ਸਿੱਖਾਂ ਵਾਲਾ ਨਹੀਂ ਹੈ, ਪਰ ਉਹ ਪੰਜਾਬੀ ਮੂਲ ਦੀ ਸਿੱਖ ਦੀ ਬੇਟੀ ਹੈ ਔਰ ਉਹ ਮੋਦੀ ਨੂੰ ਉਹਨੇ ਚੈਲੰਜ ਵੀ ਕੀਤਾ ਹੋਇਆ ਮੋਰ ਬੋਲਡਲੀ ਦੈਨ ਅਦਰਸ। ਸੋ UK ਦੇ ਵਿੱਚ ਇਸ ਲੈਵਲ 'ਤੇ ਦੇ ਬਾਵਜੂਦ ਰਿਸ਼ੀ ਸੁਨਕ ਜਾਂ ਉਹਨਾਂ ਦੀ ਬਾਕੀ ਸਰਕਾਰ ਦਾ ਕੀ ਰਵੱਈਆ ਰਿਹਾ, ਔਰ ਅਮਰੀਕਾ ਦੇ ਵਿੱਚ ਬੇਸ਼ੱਕ ਦਲੀਪ ਸਿੰਘ ਸੌਂਦ ਪਹਿਲੇ ਕਾਂਗਰਸਮੈਨ ਹੋਏ 1950 'ਚ, ਲੇਕਿਨ ਉਸ ਤੋਂ ਬਾਅਦ ਕਾਂਗਰਸ ਲੈਵਲ ਦੇ ਉੱਤੇ ਤਾਂ ਉਹ ਮੇਨਟੇਨੈਂਸ ਨਹੀਂ ਰਹਿ ਸਕੀ ਕਿਉਂਕਿ ਰੀਡਿਸਟ੍ਰਿਕਟਿੰਗ ਹੁੰਦੀ ਚਲੀ ਗਈ ਜਾਂ ਡਿਫਰੈਂਟ ਰੀਜ਼ਨਸ ਹੋਰ ਵੀ ਹੋਣਗੇ। ਲੇਕਿਨ ਇਸ ਵੇਲੇ ਕਈ ਸ਼ਹਿਰਾਂ ਦੇ ਮੇਅਰ ਸਿੱਖ ਨੇ ਔਰ ਇਸ ਦੇ ਨਾਲ ਜਿਹੜੀ ਗੱਲ ਨੇ ਅੱਜ ਜਿਸ ਨੂੰ ਅਸੀਂ ਅੱਜ ਲੀਡ ਟੌਪਿਕ ਦੇ ਤੌਰ ਤੇ ਡਿਸਕਸ ਕਰ ਰਹੇ ਹਾਂ, ਕਿਉਂਕਿ ਇਹ ਇਕੱਲੇ ਭਾਰਤੀ ਮੀਡੀਆ 'ਚ ਹੀ ਨਹੀਂ, ਬਾਹਰਲੇ ਮੀਡੀਆ 'ਚ ਵੀ ਇਸ ਦਾ ਜ਼ਿਕਰ ਹੈ, ਸੋਸ਼ਲ ਮੀਡੀਆ ਤੇ ਵੀ ਇਹ ਟ੍ਰੈਂਡ ਕਰ ਰਿਹਾ ਕਿ ਕਿਵੇਂ ਰਿਪਬਲਿਕਨ ਕਨਵੈਨਸ਼ਨ, ਬੇਸ਼ੱਕ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਵੰਬਰ ਦੇ ਵਿੱਚ ਹੈ, ਆਲਮੋਸਟ 4 ਮਹੀਨੇ ਦਾ ਸਮਾਂ ਵਿਚਾਲੇ ਹੈ, ਔਰ ਸ਼ਾਇਦ ਰੂਟੀਨ ਦੇ ਵਿੱਚ ਇਹਨਾਂ ਕਨਵੈਨਸ਼ਨਸ ਦੇ ਵਿੱਚ ਕੋਈ ਬਹੁਤਾ ਇੰਟਰਸਟ ਨਹੀਂ ਹੁੰਦਾ। ਇੱਕ ਹੁੰਦਾ ਜੇ ਕਿ ਆਪਣਾ ਜਿਹੜਾ ਵੀ ਨੋਮੀਨੇਸ਼ਨ ਜਿਹੜੀ ਹੈ ਉਹ ਕਨਫਰਮ ਹੋ ਜਾਂਦੀ ਹੈ, ਪਲੱਸ ਜਿਹਨੇ ਵੀ ਆਪਣਾ ਵਾਈਸ ਪ੍ਰੈਜ਼ੀਡੈਂਟ ਕਈ ਪਹਿਲਾਂ ਅਨਾਊਂਸ ਕਰਦੇ ਨੇ, ਕਈ ਮੌਕੇ ਤੇ ਕਰਦੇ ਨੇ। ਪਰ ਇਸ ਵਾਰ ਜਿਹੜੀ ਮਿਲਵਾਕੀ ਦੇ ਵਿੱਚ ਰਿਪਬਲਿਕਨ ਕਨਵੈਨਸ਼ਨ ਹੋ ਰਹੀ ਹੈ ਪਿਛਲੇ 2 ਦਿਨ ਤੋਂ, ਜਿਹਦੇ 'ਚ 50,000 ਤੋਂ ਜ਼ਿਆਦਾ ਲੋਕਾਂ ਦਾ ਇਕੱਠ ਹੈ, ਉਸ ਵੱਲ ਦੁਨੀਆ ਭਰ ਦੀਆਂ ਨਜ਼ਰਾਂ ਇਸ ਲਈ ਵੀ ਲੱਗੀਆਂ ਕਿ ਕਨਵੈਨਸ਼ਨ ਤੋਂ ਠੀਕ 1 ਦਿਨ ਪਹਿਲਾਂ ਜਿਹੜਾ ਪੈਨਸਿਲਵੇਨੀਆ ਦੇ ਵਿੱਚ ਟਰੰਪ ਦੇ ਉੱਤੇ ਮਾਰੂ ਹਮਲਾ, ਜਾਨਲੇਵਾ ਹਮਲਾ ਹੋਇਆ, ਜਿਸ ਦੇ ਵਿੱਚ ਇੱਕ ਜਿਹੜਾ ਸਪੈਕਟੇਟਰ ਸੀ ਉਹ ਮਾਰਿਆ ਗਿਆ, 2 ਕ੍ਰਿਟੀਕਲੀ ਜ਼ਖਮੀ ਨੇ ਔਰ ਜ਼ਾਹਰ ਹੈ ਕਿ ਕਿਲਰ ਜਿਹੜਾ 19-20 ਸਾਲ ਦਾ ਛੋਕਰਾ ਉਸ ਨੂੰ ਵੀ ਮੌਕੇ ਤੇ ਮਾਰ ਦਿੱਤਾ ਗਿਆ। ਔਰ ਟਰੰਪ ਜਿਨ੍ਹਾਂ ਦੇ ਕੰਨ ਦੇ ਲਾਗਿਓਂ ਦਾ ਜਿਹੜਾ ਗੋਲੀ ਲੰਘੀ ਜਾਂ ਲੱਗੀ, ਥੋੜਾ ਬਹੁਤ ਕੋਈ ਛਰਾ ਲੱਗਾ ਹੋਏਗਾ, ਬਲੀਡਿੰਗ ਸੀ ਈਅਰ, ਔਰ ਉਹ ਉਸ ਕਨਵੈਨਸ਼ਨ ਦੇ ਵਿੱਚ ਜਿਹੜੀ ਹੋਈ ਉਹ ਉਹਨਾਂ ਨੇ ਆਪਣਾ ਬੈਂਡੇਜ ਲਾਈ ਹੋਈ ਹੈ ਕੰਨ ਤੇ। ਔਰ ਇਸ ਗੱਲ ਨੇ ਦੁਨੀਆ ਭਰ ਦੇ ਵਿੱਚ ਜਿੱਥੇ ਇੱਕ ਹਮਦਰਦੀ ਫੈਕਟਰ ਵਿਦਨ ਅਮਰੀਕਾ ਵੀ ਪੈਦਾ ਕੀਤਾ, ਉੱਥੇ ਜਿਹੜਾ ਉਹਨਾਂ ਨੇ ਆਪਣੇ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਓਹਾਇਓ ਦੇ ਸੈਨੇਟਰ ਨੂੰ ਅਨਾਊਂਸ ਕੀਤਾ। ਔਰ ਇਸ ਸਾਰੇ ਦੇ ਵਿੱਚ ਜਿਹੜੀ ਇਹ ਪਹਿਲੀ ਖਬਰ ਸੀ ਕਿ ਵਾਈਸ ਪ੍ਰੈਜ਼ੀਡੈਂਟ ਕੌਣ ਹੋਏਗਾ, ਔਰ ਉਹ ਸਾਰਾ ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ, ਉਹਨੂੰ ਮੈਂ ਰਿਪੀਟ ਨਹੀਂ ਕਰਾਂਗਾ। ਪਰ ਦੂਸਰਾ ਪਾਰਟ ਜਿਹੜਾ ਸਾਡੇ ਲਈ ਖਾਸਾ ਇੰਟਰਸਟ ਰੱਖਦਾ ਹੈ ਇੰਡੀਅਨ ਸਿਸਟਮ ਲਈ ਵੀ ਔਰ ਦੂਸਰਿਆਂ ਦੇ ਲਈ ਵੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਰਿਪਬਲਿਕਨ ਜਿਹੜੀ ਬਰੀਡ ਹੈ ਉਹਨਾਂ ਦਾ ਆਧਾਰ ਬਾਈਬਲ ਬੈਲਟ ਹੈ, ਔਰ ਉਹ ਤਾਂ ਬਾਈਬਲ ਤੋਂ ਬਿਨਾਂ ਜਾਂ ਕਿਸੇ ਉਹਨਾਂ 'ਚ ਜੋ ਬਾਈਬਲ ਦਾ ਗੋਡ ਹੈ, ਜੋ ਬਾਈਬਲ ਦਾ ਡੈਵਲ ਹੈ, ਜੋ
ਉਹੀ ਉਹਨਾਂ ਦੇ ਫੇਥ ਦਾ ਆਧਾਰ ਹੈ। ਲੇਕਿਨ ਰਿਪਬਲਿਕਨ ਪਾਰਟੀ ਦੇ ਵਿੱਚ ਬੀਬੀ ਹਰਮੀਤ ਕੌਰ ਢਿੱਲੋਂ ਜਿਹੜੀ ਪ੍ਰੋਮੀਨੈਂਟ ਲਾਇਰ, ਉਹਦਾ ਬਾਇਓ ਔਰ ਉਹਨਾਂ ਦੇ ਪੇਰੈਂਟਸ ਦਾ ਵੀ ਮੈਨੂੰ ਮਿਲਿਆ, ਮੈਂ ਉਹਨੂੰ ਵੀ ਡਿਸਕਸ ਕਰਾਂਗਾ ਕਿ ਉਹਨੇ ਆਪਣੀ ਕਿੰਨੀ ਥਾਂ ਬਣਾਈ ਹੋਈ ਹੈ, ਕਿਉਂਕਿ ਉਸ ਨੂੰ ਮੌਕਾ ਦਿੱਤਾ ਗਿਆ ਓਪਨਿੰਗ ਸੈਸ਼ਨ ਦੇ ਵੇਲੇ ਕਿ ਉਹਨੇ ਸਿੱਖ ਅਰਦਾਸ ਦੇ ਨਾਲ ਜਿਹੜਾ ਇਸ ਦੀ ਸ਼ੁਰੂਆਤ ਕੀਤੀ। ਉਸਨੇ ਤੂੰ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸੇ ਤਰਨਮ ਦੇ ਵਿੱਚ ਇਸ ਨੂੰ ਪੜ੍ਹਿਆ, ਔਰ ਉਸ ਤੋਂ ਬਾਅਦ ਜਿਹੜੀਆਂ ਕੋਰ ਵੈਲਿਊਜ਼ ਨੇ ਸਿੱਖੀ ਦੀਆਂ ਉਹਦੀ ਗੱਲ ਕਰਦੇ ਹਾਂ। ਬੇਸ਼ੱਕ ਟਰੰਪ, ਕਿਉਂਕਿ ਇਹ ਵੀ ਹਰਮੀਤ ਕੌਰ ਢਿੱਲੋਂ ਹਾਰਡ ਕੋਰ ਰਿਪਬਲਿਕਨ ਹੈ, ਔਰ ਮੈਂ ਦੱਸਾਂਗਾ ਕਿ ਈਵਨ ਕੈਲੀਫੋਰਨੀਆ 'ਚ ਜਿੱਥੇ ਲਾਅ ਫਰਮ ਹੈ ਢਿੱਲੋਂ ਲਾਅ ਫਰਮ, ਇਹ ਸੈਨੇਟ ਲਈ ਵੀ ਔਰ ਅਸੈਂਬਲੀ ਲਈ ਵੀ ਰਨ ਕੀਤਾ ਹੋਇਆ ਹੈ। ਰਿਪਬਲਿਕਨ ਨੈਸ਼ਨਲ ਪਾਰਟੀ ਦੇ ਫੰਡ ਰੇਜ਼ਰ ਜਿਹੜੀ ਕਮੇਟੀ ਹੈ ਉਹਦੇ ਨੰਬਰ 2 ਦੇ ਉੱਤੇ ਇਹ ਪਹੁੰਚੀ ਹੋਈ ਸੀ ਇੱਕ ਸਟੇਜ ਦੇ ਉੱਤੇ। ਪਹਿਲਾਂ ਵੀ ਪਿਛਲੀ ਕਨਵੈਨਸ਼ਨ 'ਚ ਵੀ ਹਰਮੀਤ ਕੌਰ ਢਿੱਲੋਂ ਨੇ ਅਰਦਾਸ ਕੀਤੀ ਸੀ, ਪਰ ਇਸ ਵਾਰ ਇਹਦੀ ਅਹਿਮੀਅਤ ਖਾਸ ਤੌਰ ਤੇ ਟਰੰਪ ਦਾ ਸੇਫ ਹੋਣਾ ਔਰ ਉਸ ਸਾਰੇ ਦੇ ਦੌਰ ਦੇ ਉੱਤੇ ਜਿਹੜੀ ਹੈ ਬੜੀ ਅਹਿਮੀਅਤ। ਟਰੰਪ ਵੀ ਮੌਜੂਦ ਸੀ ਔਰ ਹਾਲਾਂ ਉਹਨੇ ਅਰਦਾਸ ਤੋਂ ਪਹਿਲਾਂ ਕਿਹਾ ਕਿ ਵੀ ਅਸੀਂ ਜਿਹੜਾ ਸਤਿਕਾਰ ਦੇ ਵਿੱਚ ਜਿਹੜਾ ਹੈ ਉਹ ਸਿਰ ਢੱਕਦੇ ਹਾਂ ਆਪਣਾ। ਉਹਨੇ ਸਿਰ ਢੱਕਿਆ, ਕਈਆਂ ਨੇ ਵੀ ਜਿਹੜਾ ਅੱਖਾਂ ਬੰਦ ਕਰਕੇ ਔਰ ਪੂਰੇ ਜਿੰਨੀ ਦੇਰ ਤੱਕ ਉਹ 2.5-3 ਮਿੰਟ ਉਸਨੇ ਉਹ ਸਾਰੇ ਨੂੰ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਰਿਸਪੈਕਟਫੁਲ ਸਾਰੀ ਕਰਾਊਡ ਸੀ ਔਰ ਇਸ ਨੇ ਦੁਨੀਆ ਭਰ ਦੇ ਵਿੱਚ ਜਿੱਥੇ ਸਿੱਖਾਂ ਦੀ ਇੱਕ ਚੜ੍ਹਦੀ ਕਲਾ, ਉਹਨੇ ਲਫ਼ਜ਼ ਵੀ ਜਦੋਂ ਟਰੰਪ ਲਈ ਵੀ ਕਿਹਾ ਕਿ ਭਾਈ ਟਰੰਪ ਨੇ ਸਾਬਤ ਕੀਤਾ ਕਿ ਉਹ ਚੜ੍ਹਦੀ ਕਲਾ 'ਚ ਹੈ। ਸੋ ਮੈਂ ਕਿਹਾ ਵੀ ਕਈ ਗੂਗਲ ਕਰਕੇ ਦੇਖਣਗੇ ਵੀ ਇਹ ਚੜ੍ਹਦੀ ਕਲਾ ਕੀ ਹੁੰਦੀ ਹੈ। ਔਰ ਇਹ ਸਾਰਾ ਅਸੀਂ ਸੈਗਮੈਂਟ ਦੇ ਐਂਡ ਦੇ ਉੱਤੇ ਓਰੀਜਨਲ ਵੀ ਉਸ ਵੀਡੀਓ ਨੂੰ ਪਲੇ ਕਰਾਂਗੇ ਤਾਂ ਕਿ ਸਾਡੇ ਦਰਸ਼ਕਾਂ ਦੇ ਲਈ ਇਹ ਇੱਕ ਮਾਣ ਵਾਲੀ ਗੱਲ ਵੀ ਹੋਏ ਔਰ ਉਸ ਨੂੰ ਉਹ ਖੁਦ ਵੀ ਲਾਈਵ ਦੇਖ ਸਕਣ। ਔਰ ਉਸ ਸਾਰੇ ਦੀ ਗੱਲ ਕਰਨ ਤੋਂ ਪਹਿਲਾਂ ਕਿ ਵੀ ਅਰਦਾਸ ਦੇ ਵਿੱਚ ਕੀ ਕਿਹਾ, ਜਿਸ ਨੂੰ ਈਵਨ ਇੰਡੀਅਨ ਖੁਫੀਆ ਏਜੰਸੀਆਂ ਦੀ ਜਿਹੜੀ ANI ਉਹਨਾਂ ਦਾ ਆਊਟਲੈਟ ਹੈ, ਮੀਡੀਆ ਆਊਟਲੈਟ, ਉਹਨੇ ਵੀ ਕਵਰ ਕੀਤਾ। ਇਹ ਕਹਿ ਕੇ ਉਹਨੇ ਹੈਡਲਾਈਨ ਇਹ ਲਾਇਆ ਕਿ ਆਈ ਕਮ ਫਰੋਮ ਏ ਫੈਮਿਲੀ ਆਫ ਸਿੱਖ ਇਮੀਗ੍ਰੈਂਟਸ, ਹਰਮੀਤ ਢਿੱਲੋਂ ਪਰਫਾਰਮਸ ਅਰਦਾਸ ਆਫਟਰ ਅਟੈਕ ਔਨ ਟਰੰਪ ਐਂਡ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ। ਔਰ ਇਹਦੇ 'ਚ ਬਹੁਤ ਦਿਲਚਸਪ ਗੱਲਾਂ ਨੇ, ਜਿਵੇਂ ਜੇ ਮਨਜਿੰਦਰ ਸਿਰਸੇ ਨੂੰ ਬੜੀ ਤਕਲੀਫ ਹੈ ਕਿ ਜੀ ਦਲਜੀਤ ਦੋਸਾਂਝ ਦੇ ਉਸ ਸ਼ੋਅ 'ਚ ਜਿਹਦੇ 'ਚ 60,000 ਲੋਕ ਸੀ, ਟਰੂਡੋ ਆਇਆ ਔਰ ਟਰੂਡੋ ਨੇ ਇਹੀ ਨਹੀਂ ਕਿ ਬਈ ਉਹਨੂੰ ਕੰਪਲੀਮੈਂਟ ਕੀਤਾ, ਉਹਨੇ ਕਿਹਾ ਜੀ ਇਹ ਸਿੱਖ ਫਰੋਮ ਪੰਜਾਬ, ਉਹ ਆਇਆ ਤੇ ਉਹਨੇ ਕੈਨੇਡਾ ਦਾ ਦਿਲ ਲੁੱਟ ਲਿਆ। 60,000 ਲੋਕ ਆਏ ਹੋਏ ਨੇ। ਹੁਣ ਉੱਥੋਂ ਵਾਲਿਆਂ ਨੂੰ ਤਕਲੀਫ ਹੈ ਵੀ ਜਦੋਂ ਇੱਕ ਜ਼ਮਾਨੇ 'ਚ ਇਹ ਇੰਡੋ ਕੈਨੇਡੀਅਨ ਤੇ ਸਿੱਖ ਕੈਨੇਡੀਅਨ ਤੇ ਸਿੱਖ ਜਿਹੜਾ ਉਹ ਸਿੱਖ ਕੈਨੇਡੀਅਨ ਤਾਂ ਹੁਣ ਕਹਿਣਗੇ ਇੰਡੋ ਕੈਨੇਡੀਅਨ ਕਹਿੰਦੇ ਸੀ, ਇੰਡੀਆ ਇੰਡੀਆ। ਉਹਨੇ ਕਿਹਾ ਜੀ ਉਹ ਟਰੂਡੋ ਨੇ ਦਲਜੀਤ ਦੋਸਾਂਝ ਨੂੰ ਇੰਡੀਅਨ ਨਹੀਂ ਕਿਹਾ, ਪੰਜਾਬੀ ਕਿਹਾ। ਹੁਣ ਇਹੀ ਤਕਲੀਫ ਜਦੋਂ ਹੁਣ ਈਵਨ ਹਰਮੀਤ ਕੌਰ ਢਿੱਲੋਂ ਆਪਣੇ ਆਪ ਨੂੰ ਕਿ ਮੈਂ ਸਿੱਖ ਇਮੀਗ੍ਰੈਂਟਸ ਦੀ, ਉਹਨੇ ਇੰਡੀਅਨ ਲਫ਼ਜ਼ ਨਹੀਂ ਇਸਤੇਮਾਲ ਕੀਤਾ। ਔਰ ਮੈਂ ਇਹ ਦੇਖਿਆ ਕਿ ਆਪ ਇੰਡੀਆ ਜਿਹੜਾ RSS ਦਾ ਮਾਊਥ ਪੀਸ ਹੈ, ਉਹਨੇ ਹਰਮੀਤ ਕੌਰ ਢਿੱਲੋਂ ਨੇ ਮੌਕੇ ਜੋ ਇੰਡੀਆ ਦੇ ਖਿਲਾਫ ਕਿਹਾ ਉਹ ਸਾਰੀਆਂ ਸਟੇਟਮੈਂਟਾਂ ਵੀ ਕੱਢ ਲਈਆਂ ਕਿ ਇਹ ਦੂਜਾ ਹੈ। ਹਾਲਾਂ ਇਹਦੀ ਤਕਲੀਫ ਇਕੱਲਾ ਇਹ ਨਹੀਂ ਹੈ ਵੀ ਇਹਨਾਂ ਹਿੰਦੂਤਵੀਆਂ ਨੂੰ ਤਕਲੀਫ ਹੋਈ ਵੀ ਈਵਨ ਦੂਸਰੇ ਪਾਸੇ ਜਾ ਕੇ ਵੀ ਸਿੱਖ ਕਿਸ ਹੱਦ ਤੱਕ, ਕਿਉਂਕਿ ਟਰੰਪ ਨੂੰ ਤਾਂ ਉਹ ਸਮਝਦੇ ਨੇ ਨਾ ਜੀ ਕਿ ਮੋਦੀ ਔਰ ਉਹਦੀ ਯਾਰੀ ਔਰ ਫਲਾਣਾ, ਤੇ ਉਹਨਾਂ ਨੂੰ ਹਾਲਾਂ ਇਹ ਨਹੀਂ ਪਤਾ ਵੀ ਟਰੰਪ ਨੇ ਮੁੜ ਕੇ ਜੇ ਵੱਟ ਚਾੜਿਆ ਤਾਂ ਉਹਨੇ ਹੀ ਚਾੜਨਾ। ਉਹਨੇ ਕਹਿਣਾ ਨੋ ਮੋਡੀ ਥੀਫ ਆਲ ਥੀਫ। ਲੇਕਿਨ ਇਸ ਵੇਲੇ ਉਹਨਾਂ ਨੂੰ ਇਹ ਵੀ ਤਕਲੀਫ ਹੈ ਕਿ ਵੀ, ਔਰ ਦੂਸਰੇ ਪਾਸੇ ਜਿਹੜੇ ਐਕਸਟ੍ਰੀਮ ਕ੍ਰਿਸਚਨ ਉਹ ਵੀ ਕਰ ਰਹੇ ਨੇ ਕਿ ਵੀ ਇਹ ਸਾਡਾ ਗੋਡ ਤਾਂ ਇੱਕੋ ਹੈ, ਇਹ ਜਿਹੜੇ ਦੂਸਰੇ ਡੈਵਿਲਿਸ਼ ਔਰ ਦੂਸਰਾ ਰੱਬ ਦਾ ਨਾਂ, ਕਿਉਂਕਿ ਵਾਹਿਗੁਰੂ ਲਫ਼ਜ਼ ਵੀ ਉਹਨੇ ਇਸਤੇਮਾਲ ਕੀਤਾ, ਹਾਊ ਦੇਅਰ ਕੈਨ ਬੀ ਐਨੀ, ਉਹ ਵੀ ਅਸੀਂ ਜ਼ਿਕਰ ਕਰਾਂਗੇ। ਪਰ ਇਸ ਤੋਂ ਪਹਿਲਾਂ ਇੱਕ ਜਿਹੜਾ ਸਵਾਲ ਕਾਫੀ ਅਰਸੇ ਦਾ ਮੇਰੇ ਦਿਮਾਗ ਦੇ ਵਿੱਚ ਅੜਿਆ ਹੋਇਆ ਸੀ, ਜਦੋਂ ਅਸੀਂ ਨਾਰਥ ਕੈਰੋਲਾਈਨਾ ਦੇ ਸੈਨੇਟਰ ਜੈਸੀ ਹੈਲਮਸ, ਹੁਣ ਤਾਂ ਨਹੀਂ ਹੈ, ਤਾਂ ਬੜਾ ਲੰਬਾ ਵਕਤ ਸੈਨੇਟਰ ਰਿਹਾ, ਪਤਾ ਨਹੀਂ ਕਿੰਨੇ ਡੈਕੇਡਸ, ਤੇ ਮੈਂ ਜਦੋਂ ਵੀ ਪੜ੍ਹਨਾ ਕਿ 1984 ਪੀਰੀਅਡ ਦੇ ਵਿੱਚ ਜੈਸੀ ਹੈਲਮਸ ਨੇ ਜਿਹੜਾ ਹੈ ਉਹ ਸਿੱਖਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਿਆ, ਸਿੱਖਾਂ ਦੇ ਅੱਡ ਨੇਸ਼ਨ ਦੀ ਕਿਤੇ ਉਹਨੇ ਗੱਲ ਵੀ ਕੀਤੀ। ਉਹਨੇ ਈਵਨ ਇੱਕ ਜ਼ਮਾਨੇ 'ਚ ਜਦੋਂ ਡਾਕਟਰ ਜਗਜੀਤ ਸਿੰਘ ਚੌਹਾਨ ਅਮਰੀਕਾ ਆਏ 70s ਦੇ ਵਿੱਚ, ਤੇ ਈਵਨ ਜਿਹੜੀ ਹੈ ਇੱਕ ਹੀਅਰਿੰਗ ਵੀ ਐਗਰੀਕਲਚਰ
ਪੰਜਾਬ 'ਚ ਕਿਵੇਂ ਦਾ ਉਹ ਕਰਵਾਈ। ਤੇ ਮੈਨੂੰ ਸੀ ਵੀ ਨਾਰਥ ਕੈਰੋਲਾਈਨਾ ਇਹਨੂੰ ਤਾਂ ਹਮੇਸ਼ਾ ਕੂ ਕਲੈਕਸ ਕਲੈਨ ਦੀ ਸਟੇਟ ਕਿਹਾ ਜਾਂਦਾ ਸੀ, 3K ਐਕਸਟ੍ਰੀਮ ਰੇਸਿਸਟ ਲੋਕ। ਤੇ ਉਹਨਾਂ ਜ਼ਮਾਨਿਆਂ 'ਚ ਐਸਾ ਕੀ ਸੀ ਕਿ ਜੈਸੀ ਹੈਲਮਸ ਜਿਹੜਾ ਉਹ ਸਿੱਖਾਂ ਦੇ ਹੱਕ ਦੇ ਵਿੱਚ ਭੁਗਤਿਆ, ਜਾਂ ਈਵਨ ਉਸ ਤੋਂ ਵੀ ਬਿਫੋਰ 84 ਤੋਂ ਡਾਕਟਰ ਚੌਹਾਨ ਨੂੰ ਸਪੇਸ ਦਿੱਤਾ। ਔਰ ਇਹ ਜਦੋਂ ਮੈਂ ਅੱਜ ਇਹਨਾਂ ਦੀ ਬੀਬੀ ਹਰਮੀਤ ਕੌਰ ਢਿੱਲੋਂ ਦੇ ਫਾਦਰ ਔਰ ਉਹਨਾਂ ਦੇ ਮਦਰ ਦਾ ਬਾਇਓ ਦੇਖਿਆ, ਤੇ ਇਹ ਤਾਂ ਇਹਨਾਂ ਦੇ ਨਾਲ ਦੋਸਤੀ ਕਿਵੇਂ, ਕਿਉਂਕਿ ਇਹ 3 ਜਨਰੇਸ਼ਨਾਂ ਤੋਂ ਡਾਕਟਰਾਂ ਦਾ ਟੱਬਰ, ਕਿਉਂਕਿ ਇਹਦੇ ਹਰਮੀਤ ਕੌਰ ਢਿੱਲੋਂ ਦੇ ਗ੍ਰੈਂਡਫਾਦਰ ਜਿਹੜੇ ਨੇ ਡਾਕਟਰ ਹਰਨੰਦ ਸਿੰਘ, ਇਹ ਕਿੰਗ ਐਡਵਰਡ ਮੈਡੀਕਲ ਕਾਲਜ ਲਾਹੌਰ ਤੋਂ ਜਿਹੜੇ ਨੇ ਡਾਕਟਰ ਸੀ ਵੇ ਬੈਕ। ਔਰ ਉੱਥੇ ਹੀ ਇਹਨਾਂ ਦੇ ਪਿਤਾ ਦਾ ਜਨਮ ਤੇਜਪਾਲ ਸਿੰਘ, ਇਹਨਾਂ ਦਾ ਹਰਮੀਤ ਕੌਰ ਢਿੱਲੋਂ ਦੇ ਫਾਦਰ ਦਾ ਨਾਂ ਹੈ, 1941 ਦੇ ਵਿੱਚ ਪਿਸ਼ਾਵਰ 'ਚ ਇਹਨਾਂ ਦਾ ਜਨਮ ਹੋਇਆ। ਉੱਥੇ ਬ੍ਰਿਟਿਸ਼ ਆਰਮੀ ਦੇ ਵਿੱਚ ਹੀ ਉਹ ਸਰਵ ਕਰਦੇ ਸੀ। ਇਸੇ ਤਰ੍ਹਾਂ ਇਹਨਾਂ ਦੀ ਮਾਤਾ ਪਰਮਿੰਦਰ ਕੌਰ ਬਾਜਵਾ, ਜਿਹੜੇ ਬਾਅਦ 'ਚ ਜ਼ਾਹਰ ਢਿੱਲੋਂ ਹੋਏ ਜਦੋਂ ਵਿਆਹ ਹੋਇਆ, ਉਹਨਾਂ ਦਾ ਜਨਮ ਮਿੰਟਗੁਮਰੀ 'ਚ ਸਾਹੀਵਾਲ, ਉਹ ਵੀ ਇੱਕ ਇਲਸਟਰੀਅਸ ਫੈਮਿਲੀ ਤੋਂ ਆਉਂਦੇ ਨੇ। ਔਰ ਉਹਨਾਂ ਦੇ ਫਾਦਰ ਜਿਹੜੇ ਨੇ, ਉਹਨਾਂ ਨੇ ਜਿਹੜਾ ਆਪਣੀ ਪੜ੍ਹਾਈ ਤੋਂ ਬਾਅਦ ਬ੍ਰਿਟਿਸ਼ ਆਰਮੀ ਨੂੰ ਜੁਆਇਨ ਕੀਤਾ, ਉਹਨਾਂ ਦੇ ਗ੍ਰੈਂਡਫਾਦਰ ਨੇ। ਔਰ ਇਹਨਾਂ ਦੇ ਫਾਦਰ ਜਿਹੜੇ ਨੇ ਤੇਜਪਾਲ ਸਿੰਘ, ਉਹ ਜਿਹੜਾ ਉਹਨਾਂ ਨੇ ਆਪਣਾ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਆਰਥੋਪੈਡਿਕ ਸਰਜਨ ਦੇ ਤੌਰ 'ਤੇ ਜਿਹੜਾ ਸਪੈਸ਼ਲਾਈਜੇਸ਼ਨ ਕੀਤੀ। ਫਿਰ ਦਰਸ਼ਕ ਨਾਲ ਦੀ ਨਾਲ ਉਹਨਾਂ ਦੇ ਪਰਿਵਾਰ ਦੀਆਂ ਪਿਕਚਰਸ ਵੀ ਦੇਖ ਸਕਦੇ ਨੇ। ਔਰ ਉਹਨਾਂ ਜ਼ਮਾਨਿਆਂ 'ਚ ਈਵਨ ਜਦੋਂ ਨਾਰਥ ਕੈਰੋਲਾਈਨਾ ਦੇ ਸਮਿਥਫੀਲਡ ਸ਼ਹਿਰ ਦੇ ਵਿੱਚ ਸੈਟਲ ਹੋਏ, ਔਰ ਇੱਥੇ ਹੀ 1985 'ਚ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਬਾਕੀ ਪਰਿਵਾਰਾਂ ਨਾਲ ਮਿਲ ਕੇ। ਔਰ ਸੈਨੇਟਰ ਜੈਸੀ ਹੈਲਮਸ ਦੇ ਉਹ ਫੰਡ ਰੇਜ਼ਿੰਗ ਵੀ ਕਰਦੇ ਰਹੇ, ਉਹਨਾਂ ਦੇ ਘਰ ਵੀ ਆਉਂਦੇ ਰਹੇ। ਔਰ ਪਿਕਚਰਸ ਜਿਹੜੀਆਂ ਨੇ ਅਸੀਂ ਸਬੂਤਾਂ ਦੇ ਨਾਲ ਗੱਲ ਕਰਦੇ ਹਾਂ, ਜੈਸੀ ਹੈਲਮਸ ਦੇ ਨਾਲ ਉਹਨਾਂ ਦੇ ਪਰਿਵਾਰ ਦੀਆਂ ਪਿਕਚਰਸ ਨੇ। ਔਰ ਐਸਾ ਕਿਹਾ ਜਾਂਦਾ ਹੈ ਵੀ ਜਦੋਂ ਉਹਨਾਂ ਦੇ ਤੇਜਪਾਲ ਸਿੰਘ ਢਿੱਲੋਂ ਨਾਰਥ ਕੈਰੋਲਾਈਨਾ 'ਚ ਸਮਿਥਫੀਲਡ ਸਿਟੀ 'ਚ ਉਹਨਾਂ ਨੇ ਐਜ਼ ਏ ਡਾਕਟਰ ਕੀਤਾ, ਤੇ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਜੀ ਇੱਥੇ 3K ਵਾਲੇ ਨੇ, KKK, ਤੇ ਉਹਨਾਂ ਨੇ ਜੋਕਿੰਗਲੀ ਕਿਹਾ ਵੀ ਕੋਈ ਗੱਲ ਨਹੀਂ, ਇਹ 3K ਨੇ, ਅਸੀਂ 5K ਵਾਲੇ ਆ। ਅਸੀਂ ਸਮਝਦੇ ਹਾਂ, ਜਿਹੜੇ ਸਿੱਖ ਨੇ ਉਹ ਸਮਝਦੇ ਨੇ ਕਿ 5 ਕਕਾਰਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਕਿ ਇਸ ਕੰਗਾ ਕੜਾ ਕਿਰਪਾਨ ਕਛਹਿਰਾ, ਓਬਵੀਅਸਲੀ 5। ਉਹਨਾਂ ਨੇ ਕਿਹਾ ਕੋਈ ਫਿਕਰ ਦੀ ਗੱਲ ਨਹੀਂ, ਜੇ ਉਹ 3K ਨੇ ਤੇ ਅਸੀਂ 5K। ਸੋ ਮੈਂ ਇਹ ਦੇਖਦਾ ਵੀ ਇਹ ਜਿਹੜੀ ਗੁਰੂ ਨੇ, ਇਕੱਲਾ ਇਹੀ ਨਹੀਂ ਵੀ ਗੁਰੂ ਨਾਨਕ ਸਾਹਿਬ ਨੇ ਕੁੱਲ ਦੁਨੀਆ 'ਚ ਜੋ ਉਸ ਵੇਲੇ ਗਏ, ਸਾਰੀ ਇਨਸਾਨੀਅਤ ਨੂੰ ਗੜ ਨਾਲ ਲਾਇਆ, ਜਿਹੜੀ ਇਹ ਸਪਿਰਿਟ ਗੁਰੂ ਨੇ ਭਰੀ ਹੋਈ ਹੈ ਕਿ ਭਾਈ ਤੁਸੀਂ ਹਰ ਥਾਂ ਤੇ ਜਾ ਕੇ ਟਫ ਤੋਂ ਟਫ ਸਰਕਮਸਟਾਂਸਿਸ 'ਚ ਵੀ ਜਿਹੜਾ ਉਹ ਸਰਵਾਈਵ ਵੀ ਕਰਨਾ ਹੈ, ਆਪਣੀ ਸਿੱਖੀ ਵੀ ਕਾਇਮ ਰੱਖਣੀ ਹੈ, ਗੁਰਦੁਆਰਾ ਸਾਹਿਬ ਵੀ ਰੱਖਣਾ ਹੈ। ਔਰ ਈਵਨ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੇ ਜਿਹੜੀ ਹੈ ਬੱਚਿਆਂ ਦੀ ਪਰਵਰਿਸ਼ ਵੀ, ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਪੂਰਾ ਰਿਲੀਜੀਅਸ ਡਿਸਿਪਲਿਨ ਵਾਜ਼ ਮੇਨਟੇਨਡ ਐਟ ਹੋਮ। ਚਿਲਡਰਨ ਲਰਨਡ ਰਿਲੀਜੀਅਸ ਮਿਊਜ਼ਿਕਲ ਇੰਸਟਰੂਮੈਂਟ। ਔਰ ਇਹਨਾਂ ਦੇ ਮਾਤਾ ਜੀ ਪਰਮਿੰਦਰ ਕੌਰ ਗੁਰਬਾਣੀ ਦੇ ਬਹੁਤ ਪ੍ਰੇਮੀ ਨੇ, ਔਰ ਉਹਨਾਂ ਦੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਔਰ ਬੱਚਿਆਂ ਨੂੰ ਵੀ ਜਿਹੜੀ ਇਹ ਟ੍ਰੇਨਿੰਗ ਹੈ ਕਿ ਉਸ ਬੱਚੇ ਸਾਰੇ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਕਰ ਸਕਦੇ ਨੇ, ਜਿਨ੍ਹਾਂ ਦੇ ਵਿੱਚ ਇਹ ਜਿਹੜੇ ਨੇ, ਔਰ ਬੱਚਿਆਂ 'ਚ ਸਿੱਖੀ ਵੈਲਿਊਜ਼ ਉਹਨਾਂ ਨੇ ਪੂਰੀਆਂ ਜਿਹੜੀਆਂ ਨੇ ਉਹ ਭਰੀਆਂ ਹੋਈਆਂ ਨੇ। ਸੋ ਇਹ ਜਿਹੜਾ ਸਵਾਲ ਸੀ ਜੈਸੀ ਹੈਲਮਸ ਵਾਲਾ, ਉਹ ਤਾਂ ਕਲੀਅਰ ਹੋਇਆ। ਔਰ ਨਾਲ ਦੀ ਨਾਲ ਬੀਬੀ ਹਰਮੀਤ ਕੌਰ ਢਿੱਲੋਂ, ਉਹਨਾਂ ਦਾ ਆਪਣਾ ਕਰੀਅਰ ਵੀ ਬੜਾ ਇਲਸਟਰੀਅਸ ਹੈ। ਉਹਨਾਂ ਨੇ ਟੌਪ ਜਿਹੜਾ ਡਾਰਮਾਊਥ ਕਾਲਜ ਹੈ ਉੱਥੋਂ ਪੜ੍ਹਾਈ ਕੀਤੀ। ਪੜ੍ਹਨ ਦੇ ਦੌਰਾਨ ਹੀ ਜਿਹੜੀ ਉਹਨਾਂ ਦੀ ਮੈਗਜ਼ੀਨ ਸੀ ਡਾਰਮਾਊਥ ਰਿਵਿਊ, ਉਸ ਦੇ ਵੀ ਐਡੀਟਰ। ਔਰ ਆਪਣੇ ਯੰਗਰ ਡੇਜ਼ ਦੇ ਵਿੱਚ ਹੀ ਉਹਨਾਂ ਦਾ ਵਾਲ ਸਟਰੀਟ ਜਰਨਲ, ਵਾਸ਼ਿੰਗਟਨ ਫ੍ਰੀ ਸਪੀਚ ਕੰਪੀਟੀਸ਼ਨ 'ਚ ਆਪਣਾ ਜਿਹੜਾ ਉਹਨਾਂ ਨੇ ਬੜਾ ਮੁਕਾਮ ਬਣਾਇਆ। ਫਿਰ ਪ੍ਰੋਮੀਨੈਂਟਲੀ ਲਾਇਰ ਦੀ ਉਹਨਾਂ ਦੀ ਟ੍ਰੇਨਿੰਗ ਹੋਈ। ਔਰ ਹੈਰੀਟੇਜ ਫਾਊਂਡੇਸ਼ਨ ਜਿਹੜਾ ਰਿਪਬਲਿਕਨਸ ਦਾ ਬੜਾ ਪਾਵਰਫੁਲ ਥਿੰਕ ਟੈਂਕ ਹੈ, ਉਹਦੇ 'ਚ ਵੀ ਉਹਨਾਂ ਨੇ ਜਿਹੜਾ ਕੰਮ ਕੀਤਾ। ਔਰ ਉਹਨਾਂ ਦੀ ਜਿਹੜੇ ਲਾਅ ਗ੍ਰੈਜੂਏਟ ਨੇ ਯੂਨੀਵਰਸਿਟੀ ਆਫ ਵਰਜੀਨੀਆ ਲਾਅ ਸਕੂਲ, ਜਿੱਥੇ ਉਹ ਜਿਹੜਾ ਲਾਰਜੈਸਟ ਚੈਪਟਰ ਹੈ ਫੈਡਰਲਿਸਟ ਸੁਸਾਇਟੀ ਦਾ, ਉਸ ਦੇ ਵੀ ਜਿਹੜੇ ਪ੍ਰੈਜ਼ੀਡੈਂਟ ਸੀ ਐਂਡ ਐਡੀਟਰ ਸੀ ਵਰਜੀਨੀਆ ਲਾਅ ਰਿਵਿਊ ਦੇ। ਔਰ ਇਸ ਤੋਂ ਬਾਅਦ ਜਿਹੜਾ ਉਹਨਾਂ ਦਾ ਪੋਲੀਟੀਕਲ ਸਫ਼ਰ ਹੈ ਬੀਬੀ ਹਰਦੀਪ ਕੌਰ ਢਿੱਲੋਂ ਦਾ, ਉਹਦੇ 'ਚ ਉਹਨਾਂ ਨੇ ਜਿਹੜਾ ਉਹ ਕੈਲੀਫੋਰਨੀਆ ਦੇ ਵਿੱਚ, ਜਿਵੇਂ ਮੈਂ ਅੱਗੇ ਹੀ ਮੈਂਸ਼ਨ ਕੀਤਾ ਕਿ 2008 ਦੇ ਵਿੱਚ ਉਹਨਾਂ ਨੇ ਸਿੱਖ ਅਮਰੀਕਨ, ਉਹ ਪਹਿਲੇ ਸੀ ਮੇਜਰ ਪਾਰਟੀ ਨੋਮੀਨੀ, ਸਟੇਟ ਆਫਿਸ ਇਨ ਕੈਲੀਫੋਰਨੀਆ,
ਫਿਰ ਓਪਨ ਸੀਟ ਹੁੰਦੀ ਹੈ ਅਸੈਂਬਲੀ, ਜਿਹੜੇ ਉਹਨਾਂ ਨੇ ਲੜੀ, ਹਾਲਾਂਕਿ ਲੂਜ਼ ਕੀਤੀ ਕਿਉਂਕਿ ਕੈਲੀਫੋਰਨੀਆ ਬਲੂ ਸਟੇਟ ਹੈ, ਡੈਮੋਕ੍ਰੈਟ ਸਟੇਟ ਹੈ ਉੱਥੇ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਉਹਨਾਂ ਨੇ ਜਿਹੜਾ 2013 ਤੱਕ ਪਹੁੰਚਦਿਆਂ ਉਹਨਾਂ ਨੇ ਆਪਣਾ ਇਨਫਲੂਐਂਸ GOP ਜਿਹੜੀ ਇਹਨਾਂ ਦੀ ਰਿਪਬਲਿਕਨ ਦੀ ਬਾਡੀ ਹੈ ਉਹਦੇ ਉਹ ਵਾਈਸ ਚੇਅਰਮੈਨ ਬਣ ਗਏ। ਔਰ 3 ਸਾਲ ਬਾਅਦ ਜਿਹੜੀ RNC ਕਮੇਟੀ ਵੂਮਨ ਫॉर ਕੈਲੀਫੋਰਨੀਆ ਉਸ ਦਾ ਉਹਨਾਂ ਨੇ ਪ੍ਰੋਮੀਨੈਂਟ ਰੋਲ ਉਹਨਾਂ ਨੂੰ ਮਿਲਿਆ। ਚੇਅਰਮੈਨ ਰਿਪਬਲਿਕਨ ਨੈਸ਼ਨਲ ਲਾਇਰਸ ਐਸੋਸੀਏਸ਼ਨ, ਇਹ ਸਾਰਾ ਉਹਨਾਂ ਨੇ ਕੀਤਾ। ਢਿੱਲੋਂ ਲਾ ਗਰੁੱਪ ਉਹਨਾਂ ਦੀ ਫਰਮ ਹੈ ਜਿਸ ਦੇ ਵਿੱਚ ਉਹਨਾਂ ਨੇ ਬੜੀ ਕਾਮਯਾਬੀ ਦੇ ਨਾਲ ਜਿਹੜਾ ਉਹ ਬਹੁਤ ਸਾਰੇ ਕੇਸ ਖਾਸ ਤੌਰ ਤੇ ਇਲੈਕਸ਼ਨਸ ਨਾਲ ਦੂਜੇ ਰਿਲੇਟਡ ਲੜੇ ਨੇ। ਔਰ ਉਹਨਾਂ ਦੇ ਇੰਟਰਵਿਊਜ਼ ਅਕਸਰ ਫੌਕਸ ਨਿਊਜ਼, CNN, MSNBC, ਕਿਉਂਕਿ ਹਾਰਡਕੋਰ ਕੰਜ਼ਰਵੇਟਿਵ ਰਿਪਬਲਿਕਨ ਵੈਲਿਊਜ਼ ਨਾਲ ਉਹ ਜੁੜੇ ਹੋਏ ਨੇ। ਔਰ ਉਹਨਾਂ ਦੇ ਹਸਬੈਂਡ ਸਰਬਜੀਤ ਸਿੰਘ ਰੰਧਾਵਾ ਇੱਕ ਨਿਊਕਲੀਅਰ ਇੰਜੀਨੀਅਰ ਨੇ, ਹੁਣ ਉਹ ਸੈਨ ਫਰਾਂਸਿਸਕੋ 'ਚ ਰਹਿੰਦੇ ਨੇ। ਇਹ ਉਹਨਾਂ ਦਾ ਪ੍ਰੋਫਾਈਲ ਹੈ। ਉਹਨਾਂ ਦੇ ਪੇਰੈਂਟਸ ਦਾ ਮੈਂ ਜ਼ਿਕਰ ਕੀਤਾ। ਔਰ ਇਹ ਜਿਹੜਾ ਮਾਣ ਉਹਨਾਂ ਨੂੰ ਪਾਰਟੀ ਨੇ ਦਿੱਤਾ, ਔਰ ਇਹ ਕੋਈ ਆਰਡੀਨਰੀ ਗੱਲ ਨਹੀਂ ਹੈ ਕਿਉਂਕਿ ਆਲਰੇਡੀ ਇਸ ਲੈਵਲ ਤੇ ਉਹਨਾਂ ਨੇ ਆਪਣੀ ਥਾਂ ਬਣਾਈ ਹੈ। ਈਵਨ ਚੌਧਰੀ ਫਵਾਦ ਹੁਸੈਨ ਜਿਹੜੇ ਸਿੱਖ ਸਿੰਪੈਥਾਈਜ਼ਰ ਨੇ, ਇਮਰਾਨ ਖਾਨ ਦੇ ਐਡਵਾਈਜ਼ਰ ਵੀ ਸੀ, ਮਿਨਿਸਟਰ ਵੀ ਸੀ, ਉਹਨਾਂ ਨੇ ਵੀ ਇਸ ਦੇ ਉੱਤੇ ਟਵੀਟ ਕੀਤਾ। ਹਾਲਾਂ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕੋਆਰਡੀਨੇਟਰ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕਾਕਸ ਨਾਲ ਜੁੜੇ ਹੋਏ ਨੇ, ਔਰ ਉਹਨਾਂ ਨੇ ਵੀ ਕਿਹਾ ਕਿ ਵੀ ਟਰੂਲੀ ਇਨਸਪਾਇਰਿੰਗ ਟੂ ਸੀ ਅ ਸਿੱਖ ਅਮਰੀਕਨ ਲੀਡਿੰਗ ਦਾ ਓਪਨਿੰਗ ਆਫ ਰਿਪਬਲਿਕਨ ਕਨਵੈਨਸ਼ਨ ਵਿਦ ਐਨ ਅਰਦਾਸ। ਓਪਨ ਹੀ ਜਿਹੜੀ ਕਨਵੈਨਸ਼ਨ ਹੈ ਅਰਦਾਸ ਨਾਲ ਹੋਈ। ਦਿਸ ਪਾਵਰਫੁਲ ਟੈਸਟਾਮੈਂਟ ਟੂ ਆਵਰ ਫੇਥ ਐਂਡ ਵੈਲਿਊਜ਼ ਫਿਲਸ ਅਸ ਵਿਦ ਇਮੀਡੀਏਟ ਪ੍ਰਾਈਡ। ਥੈਂਕ ਯੂ ਹਰਮੀਤ ਕੌਰ ਢਿੱਲੋਂ ਫॉर ਦਿਸ ਰਿਮਾਰਕੇਬਲ ਅਚੀਵਮੈਂਟ। ਇਹ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਨੇ ਟਵੀਟ ਕੀਤਾ। ਔਰ ਚੌਧਰੀ ਫਵਾਦ ਹੁਸੈਨ ਨੇ ਅੱਜ ਵੀ ਟਵੀਟ ਕੀਤਾ। ਉਹਨਾਂ ਨੇ ਕਿਹਾ ਰਿਪਬਲਿਕਨ ਨੋਮੀਨੇਸ਼ਨਸ ਓਪਨਿੰਗ ਬਾਈ ਹਰਮੀਤ ਕੌਰ ਢਿੱਲੋਂ ਇੰਸਪਾਇਰਿੰਗ। Harmeet Kaur's father was born in Peshawar and did his graduation from King Edward Medical College, Lahore. Her mother, Parminder Dhillon, was from Montgomery, now Sahiwal. Thank you. ਸੋ ਮੈਂ ਇਹ ਸਮਝਦਾ ਵੀ ਉਹਨਾਂ ਨੇ ਵੀ ਪ੍ਰਾਈਡ ਲਿਆ ਵੀ ਸਾਡੀ ਧਰਤੀ ਪਿਸ਼ਾਵਰ, ਲਾਹੌਰ, ਸਾਹੀਵਾਲ, ਉੱਥੋਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੀ ਬੱਚੀ ਨੇ ਇਹ ਮੁਕਾਮ ਹਾਸਲ ਕੀਤਾ। ਪਰ ਮੈਂ ਹੁਣ ਜਿਹੜਾ ਉਹਨਾਂ ਦੀ ਅਰਦਾਸ ਦੇ ਵਿੱਚ ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਸ਼ੁਰੂਆਤ ਤਾਂ ਮੈਂ ਦੱਸ ਹੀ ਦਿੱਤੀ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਮੈਂ ਜਿਹੜਾ ਥੈਂਕ ਯੂ ਐਵਰੀਵਨ, ਇਹ ਉਹਨਾਂ ਦਾ ਐਡਰੈਸ ਹੈ ਜਿਹੜਾ ਬਾਅਦ 'ਚ ਉਹਨਾਂ ਦੀ ਆਵਾਜ਼ ਵੀ ਸੁਣਿਆ ਜਾ ਸਕਦਾ। These last 48 hours have been some of the most intense yet most prayerful of our lives। ਕਿ ਪਿਛਲੇ 48 ਘੰਟੇ ਅਸੀਂ ਸਾਰੇ ਅਰਦਾਸਾਂ 'ਚ ਜੁੜੇ ਰਹੇ ਹਾਂ, ਬੜੇ ਨਾਜ਼ੁਕ ਪਲ ਸਨ। I come from a family of Sikh immigrants. I am honored to share with you, my fellow Republicans and guests tonight, a prayer from my faith tradition practiced by over 25 million Sikhs worldwide। ਕਿ ਮੈਂ ਅੱਜ ਤੁਹਾਡੇ ਨਾਲ ਆਪਣੇ ਰਿਪਬਲਿਕਨਸ ਨਾਲ 25 ਮਿਲੀਅਨ ਤੋਂ ਜ਼ਿਆਦਾ ਸਿੱਖ ਜਿਹੜੇ ਦੁਨੀਆ ਭਰ 'ਚ ਅਰਦਾਸ ਕਰਦੇ ਨੇ, ਉਹ ਅਰਦਾਸ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। Hailing from a family of Sikh immigrants, Dhillon recited the ਇਸ ਤੋਂ ਪਹਿਲਾਂ ਉਹਨੇ ਕਿਹਾ to show respect we cover our heads when we pray, ਕਿ ਅਸੀਂ ਸਿਰ ਢੱਕ ਕੇ ਅਰਦਾਸ ਕਰਦੇ। ਫਿਰ ਉਹਨਾਂ ਨੇ ਕਿਹਾ ਕਿ ਵੀ ਮੈਂ ਜਿਹੜਾ ਢਿੱਲੋਂ recited ਦਾ ਅਰਦਾਸ ਹੈ prayer to seek God's protection। She was seen covering her head as a mark of respect before her recital। ਫਿਰ ਉਹਨਾਂ ਨੇ ਕਿਹਾ we recite the ਅਰਦਾਸ prayer before any new endeavor, giving thanks to God and asking for his protection and help to uphold the values of humility, truth, courage, service and justice for all। ਉਹਨਾਂ ਨੂੰ ਸਮਝਾ ਰਹੀ ਹੈ ਕਿਉਂਕਿ ਉਹਨੇ ਤੂੰ ਠਾਕੁਰ ਤੁਮ ਪੇ ਅਰਦਾਸ ਬੀਬੀ ਨੇ ਪੜ੍ਹਿਆ, ਹਾਲਾਂ ਮੈਨੂੰ ਸੀ ਸ਼ਾਇਦ ਤੂੰ ਠਾਕੁਰ ਤੁਮ ਪੇ ਅਰਦਾਸ ਦੀ ਵੀ ਉਹ ਟਰਾਂਸਲੇਸ਼ਨ ਕਰੇ, ਪਰ ਉਹਨੇ ਨਹੀਂ ਕੀਤੀ। ਉਹਨੇ ਇਨ ਜਨਰਲ ਉਹ ਕਿਉਂਕਿ ਟਾਈਮ ਫਰੇਮ ਵੀ ਹੋਣਾ ਉਹਨਾਂ 2.5-3 ਮਿੰਟ ਹੋਣੇ ਨੇ ਕਿਉਂਕਿ ਬਹੁਤ ਸਾਰਿਆਂ ਦੀਆਂ ਸਪੀਚਸ ਹੁੰਦੀਆਂ ਨੇ। ਸੋ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਮੈਂ ਜਿਹੜਾ ਇਹ ਜਿਹੜੀ ਸਾਡੀ ਅਰਦਾਸ ਹੈ ਇਹਦੇ 'ਚ ਇਹ ਸਾਡਾ ਅਕੀਦਾ ਹੈ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਰੱਬ ਦਾ, ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉਸ ਤੋਂ ਰੱਖਿਆ ਮੰਗਦੇ ਹਾਂ ਤਾਂ ਕਿ ਅਸੀਂ ਨਿਮਰਤਾ, ਸੱਚਾਈ, ਹੌਸਲਾ ਔਰ ਸਾਰਿਆਂ ਦੇ ਲਈ ਇਨਸਾਫ, ਇਹਨਾਂ ਵੈਲਿਊਜ਼ ਦੇ ਉੱਤੇ ਜਿਹੜਾ ਅਸੀਂ ਪਹਿਰਾ ਦੇ ਸਕੀਏ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ she called America a heaven on earth and sought blessings for
ਵੋਟਰਸ। ਉਹਨਾਂ ਨੇ ਕਿਹਾ ਵੀ ਈਵਨ ਸਭ ਵੋਟਾਂ ਪਾਉਣ ਵਾਲਿਆਂ ਦੇ ਉੱਤੇ ਵੀ ਰੱਬ ਦੀ ਰਹਿਮਤ ਹੋਏ ਕਿ ਅਮਰੀਕਾ ਜਿਹੜਾ ਹੈ ਇਹ ਇਸ ਧਰਤੀ ਦੇ ਉੱਤੇ ਇੱਕ ਸਵਰਗ ਹੈ। ਡੀਅਰ ਵਾਹਿਗੁਰੂ, our one true God, we thank you for creating America as a unique heaven on this earth where all people are free to worship according to their faith। ਕਿ हे ਵਾਹਿਗੁਰੂ, ਤੇਰਾ ਸ਼ੁਕਰ ਹੈ ਤੂੰ ਧਰਤੀ ਤੇ ਇਹ ਅਮਰੀਕਾ ਮੁਲਕ ਬਣਾਇਆ ਜਿੱਥੇ ਸਾਰੇ ਲੋਕ ਆਜ਼ਾਦਾਨਾ ਤੌਰ ਦੇ ਉੱਤੇ ਜਿਹੜਾ ਉਹ ਆਪਣੇ ਧਰਮ ਦਾ ਨੂੰ ਅਪਣਾ ਸਕਦੇ ਨੇ, ਧਰਮ ਮੁਤਾਬਕ ਇਬਾਦਤ ਕਰ ਸਕਦੇ ਨੇ। We seek your blessings and guidance for our beloved country. Please bless our people with wisdom as they vote in the upcoming election. ਕਿ ਸਭ ਨੂੰ ਸਿਆਣਪ ਦਿਓ। And please bless with humility, honesty, skill and integrity all those who conduct the election, she said। ਕਿ ਭਾਈ ਸਾਰੇ ਜਿਨ੍ਹਾਂ ਨੇ ਕੰਡਕਟ ਕਰਨੀ ਉਹ ਵੀ ਇਮਾਨਦਾਰ ਔਰ ਠੀਕ ਢੰਗ ਦੇ ਨਾਲ ਇਹਨੂੰ ਕਰਨ। ਔਰ ਇਹ several other delegates joined Dhillon's poignant prayer with folded hands, bowed heads and closed eyes। ਕਿ ਬਹੁਤ ਸਾਰਿਆਂ ਨੇ ਉਵੇਂ ਸਿਰ ਝੁਕਾਇਆ, ਹੱਥ ਜੋੜੇ ਔਰ ਅੱਖਾਂ ਬੰਦ ਕੀਤੀਆਂ। ਫਿਰ ਉਹਨਾਂ ਨੇ ਜਿਹੜਾ ਟਰੰਪ ਦੇ ਲਈ ਖਾਸ ਅਖੀਰ 'ਚ ਜਿਹੜਾ ਉਹ ਟ੍ਰਿਬਿਊਟ ਦਿੱਤੀ। ਵੀ ਥੈਂਕ ਯੂ, ਟਰੰਪ ਨੂੰ ਕਹਿ ਰਹੇ ਨੇ, ਫॉर द ਚੜ੍ਹਦੀ ਕਲਾ ਸਪਿਰਿਟ that we have witnessed in President Trump। ਕਿ ਇਹ ਵੀ ਰੱਬ ਦਾ ਸ਼ੁਕਰਾਨਾ ਹੈ ਕਿ ਚੜ੍ਹਦੀ ਕਲਾ ਟਰੰਪ ਨੇ ਦਿਖਾਈ ਹੈ। that is the tireless and uplifting spirit that is sustained even in the face of violent adversity। ਇਹ ਕਿ ਵੀ ਕਿਵੇਂ ਇਹ uplifting ਹੈ ਸਪਿਰਿਟ ਦੇ ਲਈ, like a founding father, like ਇਹ centuries ago। ਕਿ ਵੀ ਇਹ ਜਿਵੇਂ ਸਾਡੇ ਫਾਊਂਡਿੰਗ ਫਾਦਰਸ ਨੇ ਅਮਰੀਕਾ ਦੀ ਗੱਲ ਕਰ ਰਹੀ ਹੈ, ਇਹ ਸਪਿਰਿਟ ਰੱਖੀ ਸੀ, ਉਹ ਟਰੰਪ ਨੇ ਦਿਖਾਈ ਹੈ। And we thank you, dear God, for protecting his life. We thank you for his example of nirbhay, fearlessness and nirvair, the absence of hate। ਇਹ ਵੀ ਲਫ਼ਜ਼ ਉਹਨਾਂ ਨੇ ਯੂਜ਼ ਕੀਤੇ। When faced with vitriol, these examples of extraordinary calm inspire us, she prayed। She concluded by praying for good spirits everywhere। May your name, ਅਖੀਰ 'ਚ ਉਹਨਾਂ ਨੇ ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਕਿਹਾ। May your name forever be exalted, spreading happiness and blessings and good spirit, that everyone may prosper and enjoy the grace of your peace। Thank you। So ਇਹ ਬਹੁਤ ਵੱਡੀ ਗੱਲ ਹੈ ਔਰ ਮੈਂ ਸਮਝਦਾ ਹਾਲਾਂ ਇਹ ਠੀਕ ਹੈ ਕਿ ਰਿਪਬਲਿਕਨ ਪਾਰਟੀ ਦੀਆਂ ਕੁਝ ਚੀਜ਼ਾਂ ਦੇ ਨਾਲ ਸ਼ਾਇਦ ਸਾਰੇ ਸਿੱਖ ਸਹਿਮਤ ਨਹੀਂ ਨੇ, ਇਸੇ ਤਰ੍ਹਾਂ ਡੈਮੋਕ੍ਰੈਟਿਕ ਪਾਰਟੀ ਦੀਆਂ ਸਾਰੀਆਂ ਚੀਜ਼ਾਂ ਨਾਲ ਸਾਰੇ ਸਹਿਮਤ ਨਹੀਂ ਨੇ, ਪਰ ਸਾਡੇ ਲਈ ਇਹ ਇੱਕ ਇੰਪੋਰਟੈਂਟ ਹੈ ਖਾਸ ਤੌਰ 'ਤੇ ਮਾਈਨੋਰਟੀ ਐਂਗਲ ਤੋਂ। ਵੈਸੇ ਵੀ ਜੇ ਐਜ਼ ਏ ਇੰਡੀਵਿਜੂਅਲ ਅਮਰੀਕਨ ਵੀ ਕਿਹਨੂੰ ਕੀ ਪਸੰਦ ਹੈ, ਹੀ ਔਰ ਸ਼ੀ ਇਜ਼ ਫਰੀ ਟੂ ਜੁਆਇਨ ਦੈਮ। ਪਰ ਸਾਡੇ ਲਈ ਇਹ ਜ਼ਰੂਰੀ ਹੈ ਕਿ ਦੋਨੋਂ ਪਾਸਿਆਂ ਦੇ ਵਿੱਚ ਹੀ ਸਾਡੇ ਬੰਦੇ ਹੋਣੇ ਚਾਹੀਦੇ ਨੇ, ਪਾਰਟਿਸਪੇਸ਼ਨ ਹੋਣੀ ਚਾਹੀਦੀ ਹੈ। ਔਰ ਜਿਵੇਂ ਮੈਂ ਕਿਹਾ ਕਿ ਵੀ ਹਰਮੀਤ ਢਿੱਲੋਂ ਦੀ ਇਸ ਪ੍ਰੇਅਰ ਦੇ ਉੱਤੇ ਜਿਹੜਾ ਐਕਸਟ੍ਰੀਮ ਜਿਹੜੇ ਕੂਕਲੈਕਸ ਕਲੈਨ ਬ੍ਰਾਂਡ ਹੈ ਉਹਨਾਂ ਨੇ ਵੀ ਕਿਹਾ ਬਲੈਸਫੇਮਸ, ਅਨਐਕਸੈਪਟੇਬਲ। ਇਹ ਉਹਨਾਂ ਨੂੰ ਤਕਲੀਫ ਹੋਈ ਕਿ ਵੀ ਇਹ ਜਿਹੜਾ ਐਕਸ ਦੇ ਉੱਤੇ ਜਿਹੜੇ ਕੁਛਦੇ ਨੇ ਹਰਮੀਤ ਢਿੱਲੋਂ ਪ੍ਰੇਜ਼ ਟੂ ਦਾ ਸੇਮ ਸਥਾਨਿਕ ਗੋਡ ਐਟ ਦਾ RNS। ਇਸੇ ਤਰ੍ਹਾਂ ਕਿਸੇ ਹੋਰ ਨੇ ਲਿਖਿਆ ਕਿ ਵੀ ਇਹ ਸਿੱਖ ਵਿਚਕ੍ਰਾਫਟ ਰਿਚੁਅਲ ਹੈ। ਇਹ ਉਹਨਾਂ ਨੂੰ ਤਕਲੀਫ ਹੋਣੀ ਸੀ, ਪਰ ਉਹਨਾਂ ਦੀ ਮੈਂ ਆਪ ਇੰਡੀਆ ਦਾ ਦੇਖ ਰਿਹਾ ਸੀ, ਉਹਨੇ ਤਾਂ ਪੂਰਾ ਇੱਕ ਹੈਡਲਾਈਨ ਲਾਇਆ, ਹਰਮੀਤ ਢਿੱਲੋਂਜ਼ ਪ੍ਰੋ ਖਾਲਿਸਤਾਨੀ ਐਂਡ ਐਂਟੀ ਗੌਰਮੈਂਟ ਸਟੈਂਸ। ਉਹਨਾਂ ਨੇ ਉਹਦੀਆਂ ਸਪੀਚਸ ਕੱਢੀਆਂ ਨੇ ਕਿ ਵੀ ਇਹ ਪਿਛਲੇ ਦਿਨਾਂ 'ਚ ਵਾਇਲ ਦਾ ਅਟੈਕ on ਹਰਮੀਤ ਢਿੱਲੋਂ ਐਂਡ ਰਿਪਬਲਿਕਨਸ ਫਾਰ ਅਲਾਉਇੰਗ ਸਿੱਖ ਪ੍ਰੇਅਰ to happen has shocked many Indians. It has to be noted that Dhillon is not very fond of India and Indian government. First and foremost, she came out in support of the pro-Khalistan elements and Canadian government over allegations against India in Khalistani terrorist Hardeep Singh Nijjar's murder case। और ये पूरा जस्टिन ट्रूडो की उन्हें हमायत की। और दूसरा फिर उन्होंने कहा कि भाई इस तरह इवन अमरीका च भी पन्नू के हमायत के उस पर हमला होया उन्होंने लिया। फिर उन्हें दिसंबर 2023 ਨੂੰ ਕੋਟ ਕੀਤਾ ਕਿ she quoted US based media house Intercept's dubious and baseless report against India where it was claimed that the Indian Ministry of External Affairs issued a secret memo in April 2023। ਦਾ ਨਿਊਜ਼ ਉਹਦੇ 'ਚ ਉਹਨੇ ਕੋਟ ਕੀਤਾ ਸੀ ਹਰਮੀਤ ਢਿੱਲੋਂ ਨੇ ਕਿ 2023 ਤੋਂ ਇਹ ਸਿੱਖਾਂ ਨੂੰ ਬਾਹਰ ਮਾਰਨ ਦੀ ਇਹਨਾਂ ਦੀ ਪਾਲਿਸੀ ਹੈ। ਔਰ ਦਿਸ ਫਿਰ ਉਹਨੇ ਕਿਹਾ ਕਿ ਬਈ
ਇਹ ਅਗੇਨ ਮਾਰਚ ਦੇ ਵਿੱਚ ਵੀ ਇਹਨੇ ਬੀਬੀ ਨੇ ਜਿਹੜਾ ਉਹਨੇ ਇਕੋਨੋਮਿਸਟ ਨੂੰ ਕੋਟ ਕੀਤਾ ਸੀ ਕਿ ਹਾਊ ਇੰਡੀਅਨ ਮਾਈਗ੍ਰੈਂਟਸ ਫਾਰ ਹੈਲਪਿੰਗ PM ਮੋਦੀ ਇਨ ਕੈਂਪੇਨਿੰਗ ਐਟ ਹੋਮ ਐਂਡ ਲੌਬਿੰਗ ਫਾਰ ਇੰਡੀਆ ਅਬਰੋਡ, quoting the report, ਢਿੱਲੋਂ again repeated the baseless accusation against India that Indian government is assassinating critics in diaspora. ਫਿਰ ਉਹ ਮਾਰਚ 2023 ਦਾ ਕਿ ਰॉयਟਰ ਦੇ ਵਿੱਚ ਵੀ ਉਹਨੇ ਰਿਪੋਰਟ ਦੇ ਉੱਤੇ ਹਿਊਮਨ ਰਾਈਟਸ ਵਾਇਲੇਸ਼ਨਸ ਇੰਡੀਆ ਦੀ ਗੱਲ ਕੀਤੀ। ਸੋ ਉਹਨਾਂ ਦੀਆਂ ਆਪਣੀਆਂ ਚੀਖਾਂ ਪਈਆਂ ਹੋਈਆਂ ਨੇ। ਗੱਲ ਇਹ ਨਹੀਂ ਹੈ ਕਿ ਬਈ ਇਹਨਾਂ ਨੂੰ ਇਹ ਪਤਾ ਨਹੀਂ ਹੈ ਵੀ ਅਮਰੀਕਾ 'ਚ ਕੋਈ ਵੀ ਕੁਛ ਵੀ ਜਿਹੜਾ ਉਹ ਕਹਿ ਸਕਦਾ ਹੈ ਜੇ ਉਹਨੂੰ ਲੱਗਦਾ ਵੀ ਤੁਸੀਂ ਜ਼ੁਲਮ ਕਰ ਰਹੇ ਹੋ। ਸੋ ਮੈਂ ਇਹ ਸਮਝਦਾ ਵੀ ਸਾਡੇ ਲਈ ਇਹ ਫਖਰ ਵਾਲੀ ਗੱਲ ਵੀ ਹੈ ਔਰ ਅਸੀਂ ਆਪਣੇ ਬੱਚਿਆਂ ਨੂੰ ਵੀ ਐਨਕਰੇਜ ਕਰੀਏ ਕਿ ਉਹ ਕਿਸੇ ਪਾਸੇ ਵੀ ਪੋਲੀਟੀਕਲ ਡੈਮੋਕ੍ਰੈਟ ਨੇ, ਰਿਪਬਲਿਕਨ ਨੇ, ਸਿਸਟਮ 'ਚ ਹੋਣਾ, ਪ੍ਰੋਸੈਸ 'ਚ ਹੋਣਾ। ਹੁਣ ਕਿੰਨੇ ਕਰੋੜ ਲੋਕਾਂ ਨੇ ਲਾਈਵ ਦੇਖਿਆ, 50,000 ਸਾਹਮਣੇ ਬੈਠੇ ਨੇ। ਕੱਲ ਨੂੰ ਕੋਈ ਸਿੱਖ ਬੱਚੀ ਜਦੋਂ ਕਹੇਗਾ ਕਿ ਆਈ ਐਮ ਏ ਸਿੱਖ ਤੇ ਕਿਸੇ ਨੂੰ ਬਹੁਤਾ ਦੱਸਣ ਦੀ ਲੋੜ ਨਹੀਂ। ਉਹ ਵੀ we heard the Sikh prayer, we know Sikh values are the same which are the values our founding fathers. ਇਹੀ ਇੱਕ ਤਰੀਕਾ ਹੈ ਜਿਹਦੇ 'ਚ ਕੋਈ ਸਪੋਰਟਸ ਰਾਹੀਂ ਆਪਣੀ ਪਛਾਣ ਬਣਾ ਰਿਹਾ ਹੈ, ਕੋਈ ਹੋਰ ਕਲਚਰ ਰਾਹੀਂ ਬਣਾ ਰਿਹਾ ਹੈ, ਕੋਈ ਐਕੈਡੈਮਿਕਸ ਦੇ ਵਿੱਚ ਬਣਾ ਰਿਹਾ ਹੈ, ਪਰ ਅਲਟੀਮੇਟਲੀ ਡਿਸੀਜਨ ਮੇਕਿੰਗ ਜਿਹੜੀ ਹੈ ਉਹ ਪੋਲੀਟੀਸ਼ੀਅਨਸ ਦੇ ਕੋਲ ਹੁੰਦੀ ਹੈ। ਸੋ ਸਿਸਟਮ ਦੇ ਵਿੱਚ ਵੜਨਾ ਇਹ ਬਹੁਤ ਇੰਪੋਰਟੈਂਟ ਹੈ ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜਿਹੜੀ ਅਰਦਾਸ ਹੈ ਔਰ ਬੀਬੀ ਦੀ ਪ੍ਰੈਜੈਂਟੇਸ਼ਨ ਹੈ ਉਸ ਨੂੰ ਪਲੇ ਕਰਦਾ। ਹਾਂ। For a benediction, please welcome from California National Committee woman Harmeet Dillon. Thank you, everyone. These last 48 hours have been some of the most intense, yet most prayerful of our lives. The heinous attack on President Trump and his supporters made all of us pause and seek answers and comfort. I come from a family of Sikh immigrants. I am honored to share with you, my fellow Republicans and guests tonight, a prayer from my faith tradition practiced by over 25 million worldwide. We recite the Ardas prayer before any new endeavor, giving thanks to God and asking for his protection and help to uphold the values of humility, truth, courage, service, and justice for all. To show respect, we cover our heads when we pray. तू ठाकर तुम पे अरदास, जियो पिंड सब तेरी रास। तुम मात पिता हम बारक तेरे, तुम्हारी कृपा में सुख कनेरे। कोई न जाने तुम्हारा अंत, ऊंचे ते ऊंचा भगवंत। सगल समगरी तुमरे सूतर धारी, तुम ते होए सो आज्ञाकारी। तुम्हारी गत मित तुम ही जानी, नानक दास सदा कुर्बानी। Dear Waheguru, our one true God, we thank you for creating America as a unique haven on this earth where all people are free to worship according to their faith. We seek your blessings and guidance for our beloved country. Please bless our people with wisdom as they vote in the upcoming election, and please bless with humility, honesty, skill, and integrity all those who conduct the election. Finally, we thank you for the Chardi Kala spirit that we have witnessed in President Trump. That is, the tireless and uplifting spirit that is sustained even in the face of violent adversity, like a founding father centuries ago. And we thank you, dear God, for protecting his life. We thank you for his examples of nirbha, fearlessness, and nirvair, the absence of hate when faced with vitriol. These examples of extraordinary calm inspire us. Nanak Naam Chardi Kala Tere Bane Sarbata Pala. May your name forever be exalted, spreading happiness and blessings and good spirit, that everyone may prosper and enjoy the grace of your peace. Thank you.
ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by Gurdwara Dashmesh Culture Center. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਮੋਦੀ ਵੱਲੋਂ ਮਾਸਕੋ ਵਿੱਚ ਜਾ ਕੇ ਪੁਤਿਨ ਨਾਲ ਪਾਈ ਜੱਫੀ ਤੋਂ ਬਾਅਦ ਅਮਰੀਕਾ ਵੱਲੋਂ ਭਾਰਤ ਦੀ ਲਗਾਤਾਰ ਜਿਹੜੀ ਬਾਂਹ ਉਹ ਮਰੋੜੀ ਜਾ ਰਹੀ ਹੈ ਔਰ ਸਟੇਟ ਡਿਪਾਰਟਮੈਂਟ ਦੇ ਸਪੋਕਸਮੈਨ ਮੈਥਿਊ ਨੇ ਦੁਹਰਾਇਆ ਹੈ ਕਿ ਕਿਉਂਕਿ ਭਾਰਤ ਦੇ ਰੂਸ ਨਾਲ ਬੜੇ ਨਜ਼ਦੀਕੀ ਸਬੰਧ ਹਨ, ਇਸ ਲਈ ਉਹ ਰੂਸ ਨੂੰ ਕਹੇ ਕਿ ਉਹ ਯੂਕਰੇਨ ਦੇ ਖਿਲਾਫ ਇਲੀਗਲ ਜੰਗ ਨੂੰ ਖਤਮ ਕਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਮਰੀਕਨਸ ਦਾ ਕੰਮ ਕਰਨ ਦਾ ਢੰਗ ਬੜਾ ਯੂਨੀਕ ਹੈ। ਜਦੋਂ ਅਸੀਂ ਡਿਪਲੋਮੇਸੀ ਦੀ ਦੁਨੀਆ 'ਚ ਦੇਖਦੇ ਹਾਂ, ਬ੍ਰਿਟਨ ਹੋਏ, ਚਾਈਨਾ ਹੋਏ, ਇਹਨਾਂ ਦਾ ਕੰਮ ਕਰਨ ਦਾ ਢੰਗ ਜਿਹੜਾ ਉਹ ਜਿਸ ਨੂੰ ਤੁਸੀਂ ਸਬਡਿਊਡ ਜਾਂ ਜਿਹਨੂੰ ਅੰਡਰਸਟੇਟਮੈਂਟ ਕਹਿੰਦੇ ਨੇ। ਚਾਈਨੀਜ਼ ਤਾਂ ਬੋਲਦੇ ਹੀ ਬਹੁਤ ਘੱਟ ਨੇ, ਉਹ ਬਿਆਨਾਂ 'ਚ ਬਹੁਤਾ ਯਕੀਨ ਨਹੀਂ ਰੱਖਦੇ, ਉਹ ਕੁਛ ਨਾ ਕੁਛ ਐਕਟ ਕਰਕੇ ਫਿਰ ਉਸ ਦੇ ਉੱਤੇ ਇੱਕ ਜਿਹੜਾ ਸਧਾਰਨ ਜਿਹੀ ਸਟੇਟਮੈਂਟ ਦੇ ਦੇਣਗੇ ਔਰ ਉਹ ਆਪਣੇ ਆਪ ਦੇ ਵਿੱਚ ਜਵਾਬ ਹੁੰਦਾ ਹੈ ਕਿ ਕੀ ਹੈ। ਭਾਰਤ ਦਾ ਜੇ ਤੁਸੀਂ ਡਿਪਲੋਮੇਸੀ ਨਹਿਰੂ ਦੇ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਦੇਖੋ, ਹੁਣ ਤਾਂ ਚਲੋ ਬਿਲਕੁਲ ਹੀ ਭੌਂਕਿਆਂ ਦੇ ਹੱਥ ਆ ਗਿਆ, ਉਹਨਾਂ ਨੇ ਤਾਂ ਬਾਹੂ ਕਰਨ ਵਾਲੇ ਹੀ ਰੱਖੇ ਹੋਏ ਨੇ। ਈਵਨ ਨਹਿਰੂ ਜਿਹੜਾ ਕਿ ਅਦਰਵਾਈਜ਼ ਜਿਹਨੂੰ ਬੜਾ ਇੰਟੈਲੈਕਚੁਅਲ ਔਰ ਅਦਰਵਾਈਜ਼ ਪੀਸ ਮੇਕਰ ਔਰ ਪੰਚਸ਼ੀਲ ਦਾ ਔਰ ਦੂਸਰਾ ਇਹ ਰਿਪਰੈਜ਼ੈਂਟ ਕਰਵਾਇਆ ਜਾਂਦਾ ਸੀ, ਉਹ ਵੀ ਜਿਹੜਾ ਹੈ ਥੋੜ੍ਹੀ ਜਿਹੀ ਪ੍ਰਾਪਤੀ ਦੇ ਨਾਲ ਚਾਂਬੜ ਗਿਆ ਸੀ, ਜਿਹਦੇ 'ਚੋਂ ਚਾਈਨਾ ਦੇ ਉੱਤੇ ਜਿਹੜੀ ਐਗਰੈਸਿਵ ਪਾਲਿਸੀ ਸੀ ਉਹ ਨਹਿਰੂ ਦੀ ਨਿਕਲੀ। ਉਹਦਾ ਪਿਛੋਕੜ ਜਦੋਂ ਅਸੀਂ ਦੇਖਦੇ ਹਾਂ ਉਸ ਡਿਪਲੋਮੇਸੀ ਦੇ ਪੀਰੀਅਡ ਦਾ ਵੀ, ਹਾਲਾਂ ਚੌ ਐਨ ਲਾਈ ਜਿਹੜਾ ਪ੍ਰਾਈਮ ਮਿਨਿਸਟਰ ਸੀ ਚਾਈਨਾ ਦਾ, ਬੇਸ਼ੱਕ ਉਹਨਾਂ ਦਾ ਆਈਡੀਆਲੋਗ ਜਾਂ ਰੀਅਲ ਕੰਟਰੋਲ ਮਾਓ ਜ਼ੇ ਤੁੰਗ, ਉਹ ਤਾਂ ਆਈਕੋਨਿਕ ਫਿਗਰ ਸੀ, ਪਰ ਚੌ ਐਨ ਲਾਈ ਵੀ ਕੋਈ ਘੱਟ ਨਹੀਂ ਸੀ। ਚੌ ਐਨ ਲਾਈ ਮਾਓ ਜ਼ੇ ਤੁੰਗ ਦੇ ਨਾਲ ਥਰੂ ਆਊਟ ਜਿਹੜਾ ਲੌਂਗ ਮਾਰਚ, ਰੈਵੋਲਿਊਸ਼ਨ, ਨੈਨਕਿੰਗ ਉਦੋਂ ਕੈਪੀਟਲ ਸੀ, ਬੀਜਿੰਗ ਨਹੀਂ ਸੀ, ਔਰ ਇਹ 1948-49 ਤੱਕ ਪਹੁੰਚਦੇ ਆ ਕੰਪਲੀਟ ਚਾਈਨਾ ਦੀ ਫਰੀडम, ਔਰ ਦੋਨਾਂ ਦਾ ਬਹੁਤ ਟਰਸਟ ਸੀ। ਚੌ ਐਨ ਲਾਈ ਰਾਦਰ ਮੋਰ ਸਫਿਸਟੀਕੇਟ ਸੀ, ਮੋਰ, ਪਰ ਉਹਦੀ ਅਰਬਨ ਬੈਕਗਰਾਊਂਡ ਸੀ ਅਤੇ ਉਹ ਇਹ ਸਮਝਦਾ ਸੀ ਕਿ ਬਈ ਅਲਟੀਮੇਟਲੀ ਮਾਓ ਜ਼ੇ ਤੁੰਗ ਹੀ ਲੀਡ ਕਰਦਾ ਔਰ ਇਹੀ ਉਹ ਫਾਰਮਰ ਸੀ ਔਰ ਉਹਨੇ ਆਪਣਾ ਆਪਾ ਭੇਟ ਕੀਤਾ ਹੋਇਆ ਸੀ ਉਹਦੇ ਹਵਾਲੇ। ਲੇਕਿਨ ਚੌ ਐਨ ਲਾਈ ਬੜਾ ਫੌਂਡ ਆਫ ਸੀ, ਹਰ ਚੌਥੇ ਦਿਨ ਕਲਕੱਤੇ ਤੁਰਿਆ ਹੁੰਦਾ ਸੀ, ਇੰਡੀਅਨ ਫੂਡ ਵੀ ਉਹਨੂੰ ਪਸੰਦ ਸੀ। ਉਹਨਾਂ ਨੇ ਨਹਿਰੂ ਨੂੰ ਕਹਿਣਾ ਕਿ ਵੀ ਤੁਸੀਂ ਇਹ ਜਿਹੜੀ ਮੈਕਮੋਨ ਨੇ ਪਾਇਆ ਹੋਇਆ ਰੌਲਾ ਜਿਹਦੇ ਥੱਲੇ ਲਾਈਨ ਆਫ ਐਕਚੁਅਲ ਕੰਟਰੋਲ ਕ੍ਰੀਏਟ ਹੋਈ, ਇਹਨੂੰ ਅਸੀਂ ਤਾਂ ਮੰਨਦੇ ਨਹੀਂ, ਉਦੋਂ ਵੀ ਨਹੀਂ ਸੀ ਮੰਨਿਆ, ਅਤੇ ਇਹਨੂੰ ਆਪਾਂ ਲੈ ਦੇ ਕਰ ਲਈਏ। ਔਰ ਉਹਦੇ 'ਚ ਬੜੇ ਰੈਲੇਵੈਂਟ ਸੁਝਾਅ ਵੀ ਦਿੱਤੇ ਗਏ, ਲੇਕਿਨ ਨਹਿਰੂ ਜਿਹੜਾ ਉਹ ਕਿਸੇ ਪਾਸਿਓਂ ਵੀ ਜਿਹੜਾ ਉਹ ਇਸ ਦੇ ਉੱਤੇ ਬਹੁਤਾ ਗੰਭੀਰਤਾ ਨਾਲ ਗੱਲ ਨਹੀਂ ਸੀ ਕਰਦਾ। ਫਿਰ 1960 ਦੇ ਨੇੜੇ ਤੇੜੇ 1960 ਜਾਂ 61 'ਚ ਇੰਡੀਅਨ ਆਰਮੀ ਨੇ ਫੋਰਸੀਬਲੀ ਜਿਹੜਾ ਗੋਆ, ਹੁਣ 1947 ਦੇ ਵਿੱਚ ਬੇਸ਼ੱਕ ਦੇਸ਼ ਵੰਡਿਆ ਗਿਆ ਭਾਰਤ ਪਾਕਿਸਤਾਨ, ਪਰ ਜਿਹੜਾ ਗੋਆ ਸੀ ਇਹ ਤਾਂ ਪੁਰਤਗਾਲੀਆਂ ਦੇ ਕੋਲ ਸੀ, ਪੋਰਤੁਗੀਜ਼ ਕਾਲੋਨੀ ਸੀ। ਸੋ 1947 ਤੋਂ 1960 ਤੱਕ ਪੁਰਤਗਾਲੀਆਂ ਦੇ ਕੋਲ ਹੀ ਰਿਹਾ ਔਰ ਨਹਿਰੂ ਨੇ 1961 ਦੇ ਵਿੱਚ ਜਿਹੜਾ ਇਹ ਆਪਰੇਸ਼ਨ ਗੋਆ ਵਾਲਾ ਦੇ ਨਾਂ ਥੱਲੇ ਉੱਥੇ ਫੌਜ ਭੇਜਤੀ, ਗੋਆ 'ਚੋਂ ਜਿਹੜਾ ਉਹ ਗੋਆ ਦੇ ਉੱਤੇ ਕਬਜ਼ਾ ਕਰ ਲਿਆ। ਹੁਣ ਉਹਨੂੰ ਲੱਗਿਆ ਵੀ ਬੜੀ ਸਾਡੀ ਤਾਕਤਵਰ ਫੌਜ, ਤਾਂ ਗੋਆ 'ਚ ਤਾਂ ਹੈ ਹੀ ਨਹੀਂ ਸੀ ਉਹਨਾਂ ਦੇ, ਉਹਨੂੰ
ਡਿਫੈਂਡ ਕਰਨ ਵਾਲੀ ਕੋਈ ਪੋਰਤੁਗੀਜ਼ ਆਰਮੀ ਮਾੜਾ ਮੋਟਾ ਕਿਲਾ ਸੀ, ਥੋੜ੍ਹਾ ਬਹੁਤ ਉਹਨਾਂ ਨੇ ਰੈਜ਼ਿਸਟ ਕੀਤਾ ਔਰ ਫਾਈਨਲੀ ਉਹਨਾਂ ਨੇ ਸਰੈਂਡਰ ਕਰਤਾ। ਸੋ ਉਸ 'ਚੋਂ ਹੀ ਨਹਿਰੂ ਦਾ ਨਿਕਲਿਆ ਸੀ ਕਿ ਬਈ ਉਹਨੇ ਚਾਈਨਾ ਦੇ ਉੱਤੇ ਜਿੱਥੇ ਅਸੀਂ ਨੇਫਾ ਔਰ ਇਹ ਗੱਲ ਗਲਤ ਹੈ ਕਿ ਚੀਨ ਨੇ ਕੋਈ ਇੰਡੀਆ ਦੇ ਉੱਤੇ ਅਟੈਕ ਕੀਤਾ ਜਾਂ ਦੂਜਾ ਹੈ, ਇਹਨਾਂ ਨੇ ਹੀ ਆਪਣਾ ਜਦੋਂ ਨਹਿਰੂ ਨੇ ਇਹ ਕਹਿ ਕੇ ਕਿ ਥਰੋ ਦੈਮ ਆਊਟ ਚਾਈਨੀਜ਼ ਨੂੰ, ਜਿਹੜੀਆਂ ਕੋਈ 1-2 ਪੋਸਟਾਂ ਦੇ ਉੱਤੇ ਉਹ ਆਏ ਹੋਏ ਸੀ ਅੱਗੇ ਵੱਧ ਕੇ, ਤੇ ਇਹਨਾਂ ਨੇ ਪੰਗਾ ਲਿਆ। ਨਤੀਜੇ ਦੇ ਤੌਰ 'ਤੇ ਉਹਦਾ ਜੋ ਫਿਰ ਹਾਲ ਇੰਡੀਆ ਦਾ ਕੀਤਾ, ਆਪਣੀ 30,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਨੇਫਾ, ਲਦਾਖ, ਉਸ ਜ਼ਮਾਨੇ ਦੇ ਵਿੱਚ ਉਹਨੂੰ ਨੇਫਾ ਕਹਿੰਦੇ ਹੁੰਦੇ ਸੀ, ਨਾਰਥ ਈਸਟ ਫਰੰਟੀਅਰ ਏਜੰਸੀ, ਉੱਥੇ ਉਹਨਾਂ ਨੇ ਗਵਾਈ, ਜਿਹੜੀ ਅੱਜ ਤੱਕ ਵੀ ਪਾਰਲੀਮੈਂਟ ਦੇ ਮਤੇ ਨੇ ਕਿ ਇਹਨੂੰ ਵਾਪਸ ਲੈਣਾ। ਮੈਂ ਇਹ ਇਸ ਲਈ ਉਦਾਹਰਣ ਦਿੱਤੀ ਹੈ ਕਿ ਵੀ ਇੰਡੀਆ ਦੀ ਉਦੋਂ ਵੀ ਉਹਨਾਂ ਨੇ ਮਿਸਕੈਲਕੂਲੇਟ ਕੀਤਾ ਆਪਣੀ ਤਾਕਤ ਨੂੰ ਨਹਿਰੂ ਨੇ, ਨਤੀਜਾ ਉਹ ਹਿਊਮਿਲੇਸ਼ਨ ਹੋਈ, ਫਿਰ ਉਹ ਜੀ ਨਹੀਂ ਸਕਿਆ। 62 ਅਕਤੂਬਰ ਦੇ ਵਿੱਚ ਜੰਗ ਹੋਈ, 63 'ਚੋਂ ਉਸ ਸਦਮੇ 'ਚ ਰਿਹਾ ਔਰ 27 ਮਈ 1964 ਨੂੰ ਨਹਿਰੂ ਦੀ ਮੌਤ ਹੋਈ। ਹੁਣ ਇਹੀ ਔਰ ਇਹ ਜਦੋਂ ਤੁਸੀਂ ਇੱਕ ਝੂਠ ਦੇ ਉੱਤੇ ਮਬਨੀ ਆਪਣਾ ਕੋਈ ਬਣਾਉਂਦੇ ਹੋ ਆਪਣਾ ਵਜੂਦ, ਫਿਰ ਤੁਸੀਂ ਉਸ ਝੂਠ 'ਤੇ ਯਕੀਨ ਵੀ ਕਰਨ ਲੱਗ ਜਾਂਦੇ ਹੋ। ਨਹਿਰੂ ਨੂੰ ਵੀ ਲੱਗਣ ਲੱਗ ਗਿਆ ਸੀ ਕਿ ਵੀ ਚਾਈਨਾ, ਹਾਲਾਂਕਿ ਉਹਨਾਂ ਦੇ ਨਾਲ ਬੜਾ ਕੋਰਡੀਅਲ ਰਿਲੇਸ਼ਨਸ਼ਿਪ ਰੱਖਣਾ ਚਾਹੁੰਦੇ ਸੀ, ਪਰ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਸਾਡੀ ਫੌਜੀ ਤਾਕਤ, ਔਰ ਫੌਜੀ ਤਾਕਤ ਫਿਰ ਉੱਥੇ ਕੀ ਹੋਣਾ ਸੀ, ਸਭ ਉੱਥੋਂ ਦੌੜੇ, ਸਮਾਨ ਨੂੰ ਅੱਗ ਲਾਈ, ਜਨਰਲ ਕੌਲ ਵੀ ਦੌੜਿਆ, ਦੂਜੇ ਜਨਰਲ ਵੀ ਦੌੜੇ ਔਰ ਉਹਦਾ ਨਤੀਜਾ 30,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਅੱਜ ਵੀ ਚੀਨ ਦੇ ਕੋਲ ਹੈ। ਔਰ ਚੀਨ ਦਾ ਕਲੇਮ ਅਰੁਣਾਚਲ ਪ੍ਰਦੇਸ਼, ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ, ਔਰ ਲਦਾਖ, ਜਿਹਨੂੰ ਇਹਨਾਂ ਨੇ ਯੂਨੀਅਨ ਟੈਰੀਟਰੀ ਬਣਾਇਆ, ਉਸ ਦੇ ਉੱਤੇ ਬਰਾਬਰ ਬਣਿਆ ਹੋਇਆ ਜੀ। ਇਹੀ ਹਾਲ ਮੋਦੀ ਐਂਡ ਕੰਪਨੀ, ਅਮਿਤ ਸ਼ਾਹ, ਜਦੋਂ ਇਹਨਾਂ ਨੇ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਤੋੜਿਆ ਸੀ, ਅੱਗੇ ਵੀ ਗੱਲ ਕਰਾਂਗੇ, ਤੇ ਨਾਲ ਦੀ ਨਾਲ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ। ਇਹਦਾ ਮਤਲਬ ਇਹ ਹੈ ਵੀ ਚੀਨ ਨੇ ਤਾਂ ਉਸ ਪਾਰਟ ਨੂੰ ਲਿਆ ਕਿ ਵੀ ਇਹ ਤਾਂ ਅਨਸੈਟਲਡ ਬਾਰਡਰ ਹੈ, ਇਹ ਤਾਂ ਇਹਨਾਂ ਨੇ ਆਪਣੇ ਨਕਸ਼ੇ 'ਚ ਦਿਖਾ ਦਿੱਤਾ। ਨਾਲ ਹੀ ਨਾਲ ਅਮਿਤ ਸ਼ਾਹ ਨੇ ਪਾਰਲੀਮੈਂਟ 'ਚ ਕਿਹਾ ਵੀ ਅਸੀਂ ਅਕਸਾਈ ਚਿੰਨ੍ਹ ਵੀ ਲਵਾਂਗੇ, ਅਸੀਂ ਇੰਡੀਅਨ ਆਕੂਪਾਈਡ ਕਸ਼ਮੀਰ ਵੀ ਲਵਾਂਗੇ, ਤੇ ਚਾਈਨਾ ਨੇ ਉਦੋਂ ਤੋਂ ਮਾਈਨਰ ਅਪੋਜ਼ ਕੀਤਾ ਵੀ ਅਸੀਂ ਇਹਨੂੰ ਨਹੀਂ ਮੰਨਦੇ, ਜੋ ਲਦਾਖ ਯੂਨੀਅਨ ਟੈਰੀਟਰੀ ਬਣਾਇਆ ਇਹਨੂੰ ਅਸੀਂ ਡਿਸਪਿਊਟਡ ਟੈਰੀਟਰੀ ਮੰਨਦੇ। ਪਰ ਚਾਈਨਾ ਨੇ ਇਹ ਦੇਖ ਲਿਆ ਵੀ ਇੰਡੀਆ ਨੂੰ ਹੁਣ ਸਬਕ ਸਿਖਾਉਣਾ ਪੈਣਾ। 2019 'ਚ ਇੰਡੀਆ ਇਹ ਕਰਤੂਤ ਕਰਦਾ, 2020 'ਚ ਗਲਵਾਨ ਵੈਲੀ 'ਚ ਚਾਈਨਾ ਉਹਦਾ ਜਵਾਬ ਵੀ ਦੇ ਦਿੰਦਾ, 20 ਇਹਨਾਂ ਦੇ ਫੌਜੀ ਮਾਰੇ ਜਾਂਦੇ ਨੇ। ਔਰ ਹੁਣ ਇਹਨਾਂ ਦਾ ਆਪਣਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਵੀ ਮੰਨਦਾ ਕਿ ਉਹ ਡੈਪਚੌਂਗ ਹੋਏ, ਪੈਂਗਸੌਂਗ ਲੇਕ ਹੋਏ, ਔਰ ਇਹ ਸਾਰੇ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਇਹਨਾਂ ਨੇ ਗਵਾਈ ਹੈ ਔਰ ਚਾਈਨਾ ਦੇ ਕੋਲ ਹੈ। ਔਰ ਅੱਗੋਂ ਵੀ ਚਾਈਨਾ ਕਦੋਂ ਕਿੱਥੇ ਕੀ ਐਨਕਰੋਚ ਕਰੇਗਾ, ਕਿਉਂਕਿ ਚਾਈਨਾ ਨੇ ਇਹਨਾਂ ਨੂੰ ਇਹ ਸਪਸ਼ਟ ਕਿਹਾ ਹੋਇਆ ਕਿ ਭਾਈ ਅਸੀਂ ਇਸ LAC ਨੂੰ ਨਹੀਂ ਮੰਨਦੇ। ਹੁਣ ਇਸ ਪਿਛੋਕੜ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਇਹ ਤਾਂ ਅਮਰੀਕਾ ਦੀ ਪਾਲਿਸੀ ਜਿਹੜੀ ਹੈ, ਉਹ ਬੇਸ਼ੱਕ ਅਮਰੀਕਾ ਐਗਰੈਸਿਵ ਸਟਾਂਸ ਹੁੰਦਾ ਹੈ ਡਿਪਲੋਮੇਸੀ 'ਚ ਵੀ, ਔਰ ਉਹਦੇ 'ਚ ਜਦੋਂ ਰਿਪਬਲਿਕਨ ਇਨ ਪਲੇਸ ਹੁੰਦੇ ਨੇ, ਉਹ ਤਾਂ ਅਸੀਂ ਦੇਖਿਆ ਕਿ ਜੂਨੀਅਰ ਬੁਸ਼ ਦੇ ਵੇਲੇ ਖਾਮਖਾ ਇਰਾਕ ਦੀ ਵਾਰ, ਕਿਉਂਕਿ ਸਦਾਮ ਹੁਸੈਨ ਨੇ ਜਦੋਂ ਪ੍ਰੈਜ਼ੀਡੈਂਟ ਬੁਸ਼ ਦਾ ਪਿਓ ਸੈਕੰਡ ਟਰਮ ਹਾਰਿਆ ਸੀ ਤੇ ਗੋਲੀਆਂ ਚਲਾ ਕੇ ਸੈਲੀਬ੍ਰੇਟ ਕੀਤਾ ਸੀ, ਤੇ ਚਾਹੁੰਦਾ ਸੀ ਵੀ ਉਹ ਪਿਸਤੌਲ ਮੈਂ ਆਪਣੇ ਵਾਈਟ ਹਾਊਸ 'ਚ ਲਿਆ ਕੇ ਰੱਖਣੀ ਹੈ। ਔਰ ਜੋ ਫਿਰ ਸਦਾਮ ਹੁਸੈਨ ਦਾ ਹਾਲ ਕੀਤਾ, ਇਰਾਕ ਦਾ ਕੀਤਾ, ਉਹ ਇੱਕ ਵੱਖਰੀ ਕਹਾਣੀ ਹੈ। ਔਰ ਇਸੇ ਤਰ੍ਹਾਂ ਅਮਰੀਕਨ ਪਾਲਿਸੀ ਦੇ ਵਿੱਚ ਜਿਹੜਾ ਕੋਈ ਡਬਲ ਕ੍ਰਾਸ ਕਰੇ ਕਿ ਤੁਸੀਂ ਇੱਧਰ ਦੋਸਤੀ ਸ਼ੋਅ ਕਰ ਰਹੇ ਹੋ ਤੇ ਉਧਰ ਆਪੇ ਭਾਵੇਂ ਕਰ ਜਾਣ, ਉਹ ਕੋਈ ਨਹੀਂ ਹੈ, ਉਹ ਇਹਨਾਂ ਦੀ ਨੀਤੀ ਦਾ ਹਿੱਸਾ ਹੁੰਦਾ, ਪਰ ਇਹ ਟੋਲਰੇਟ ਨਹੀਂ ਕਰਦੇ ਕਿ ਕੋਈ ਸਾਡੇ ਨਾਲ ਇਸ ਕਿਸਮ ਦਾ ਧੋਖਾ ਕਰੇ। ਔਰ ਉਹ ਆਲਰੇਡੀ ਇੰਡੀਆ ਨੇ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਕੀਤਾ ਅਮਰੀਕਾ ਦੇ ਵਿੱਚ ਆ ਕੇ, ਜਿਹੜਾ ਹੈ ਉਹ ਕੰਟਰੀ ਦੀ ਸੋਵਰਨਿਟੀ ਨੂੰ ਵਾਇਲੇਟ ਕਰਨ ਦੀ ਕੋਸ਼ਿਸ਼ ਜ਼ਾਹਰ ਹੈ, ਇੰਟਰਨੈਸ਼ਨਲ ਲਾਅ ਨੂੰ, ਉਹ ਇਹਨਾਂ ਨੂੰ ਲੱਗਦਾ ਹੈ ਵੀ ਇਹ ਇਹਨਾਂ ਨੇ ਧੋਖਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਵੀ ਇੱਕ ਸਮਾਲ ਸੈਗਮੈਂਟ ਦੇ ਨਾਲ ਸੰਬੰਧਿਤ ਘਟਨਾ ਹੈ। ਪਰ ਜੋ ਕੁਝ ਯੂਕਰੇਨ ਦੇ ਵਿੱਚ, ਯੂਕਰੇਨ 'ਚ ਆਲਮੋਸਟ 2.5 ਸਾਲ ਪਹਿਲਾਂ ਰਸ਼ੀਅਨ ਆਰਮੀ ਨੇ ਅਟੈਕ ਕੀਤਾ, ਬਾਈਡਨ ਐਡਮਿਨਿਸਟ੍ਰੇਸ਼ਨ ਦੀ ਪ੍ਰੈਸਟੀਜ ਬਣੀ, ਕਿੰਨੇ ਜਿਹੜੀ ਹੈ ਹੈਲਪ ਜਾ ਰਹੀ ਹੈ ਉਹਨਾਂ ਨੂੰ, ਨੈਟੋ ਨੂੰ ਕੰਬਾਈਨ ਕੀਤਾ। ਔਰ ਉਸ ਮਾਮਲੇ 'ਚ ਇੰਡੀਆ ਨੇ ਜਿਵੇਂ ਬਾਈਪਾਸ ਹੀ ਨਹੀਂ ਕੀਤਾ ਅਮਰੀਕਾ ਨੂੰ, ਡਬਲ ਕ੍ਰਾਸ ਕੀਤਾ। UN ਜਨਰਲ ਅਸੈਂਬਲੀ 'ਚ, ਸਿਕਿਉਰਿਟੀ ਕੌਂਸਲ 'ਚ ਰਸ਼ੀਆ ਨੂੰ ਕੰਡੈਮ ਤੱਕ ਨਾ ਕਰਨਾ, ਔਰ ਫਿਰ ਜੇ ਉਹਨਾਂ ਦੀ ਇੰਡੀਆ ਦੀ $5 ਬਿਲੀਅਨ ਦੀ ਟ੍ਰੇਡ ਸੀ, ਉਹ $25 ਬਿਲੀਅਨ ਦੀ,
ਆਇਲ, ਕਰੂਡ ਆਇਲ, ਇਹ ਨਹੀਂ ਕਿ ਸਿਰਫ ਆਪਣੀਆਂ ਲੋੜਾਂ ਲਈ, ਉਹ ਤਾਂ ਬੰਦਾ ਜਸਟੀਫਾਈ ਕਰ ਸਕਦਾ ਹੈ ਕਿ ਸਾਨੂੰ ਚੀਪ ਐਨਰਜੀ ਚਾਹੀਦੀ ਹੈ, ਉਹਨੂੰ ਪ੍ਰੋਸੈਸ ਕਰਕੇ ਯੂਰਪ 'ਚ ਵੇਚਣਾ ਔਰ ਜਿਹੜੀਆਂ ਸੈਂਕਸ਼ਨਸ ਰਸ਼ੀਆ 'ਤੇ ਲਾਈਆਂ ਸੀ ਉਹਨਾਂ ਨੂੰ ਇਨਇਫੈਕਟਿਵ ਕਰਨਾ। ਔਰ ਇਹਦੇ ਥੱਲੇ ਇਹ 2.5 ਸਾਲ ਬਾਅਦ ਜਦੋਂ ਐਨ ਬਾਈਡਨ ਐਡਮਿਨਿਸਟ੍ਰੇਸ਼ਨ ਆਪਣੀ ਪ੍ਰੋ ਯੂਕਰੇਨ ਪਾਲਿਸੀ ਦੇ ਉੱਤੇ ਇੱਕ ਉਹ ਆਪਟਿਕ ਵੀ ਕ੍ਰੀਏਟ ਕਰ ਰਿਹਾ ਸੀ ਕਿ ਭਾਈ 32 ਮੁਲਕਾਂ ਦੇ ਨੁਮਾਇੰਦੇ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਵਾਈਟ ਹਾਊਸ ਸੱਦੇ ਹੋਏ ਸੀ 8-9 ਜੁਲਾਈ ਵਾਲੇ ਪੀਰੀਅਡ। ਐਨ ਉਸ ਪੀਰੀਅਡ 'ਚ ਮੋਦੀ ਦਾ ਜਾ ਕੇ ਪੁਤਨ ਨੂੰ ਚੰਬੜ ਜਾਣਾ, ਮਾਸਕੋ ਜਾ ਕੇ ਬੇਅਰ ਹੱਗ, ਉਹਦੇ ਡਾਚੇ 'ਚ ਜਾ ਕੇ ਖਾਣਾ ਖਾਣਾ ਔਰ ਉਹਦੇ ਗੁਣ ਗਾਣੇ ਔਰ ਮਾਈ ਡੀਅਰ ਫਰੈਂਡ ਔਰ ਦੂਜਾ ਤੀਜਾ, ਇਸ ਸਾਰੇ ਨੂੰ ਅਮਰੀਕਾ ਨੇ ਬਿਲਕੁਲ ਉਵੇਂ ਹੀ ਲਿਆ ਜਿਵੇਂ ਅਮਰੀਕਨ ਜਿਹੜੇ ਕਾਊਬॉय ਕਰੈਕਟਰ ਹੈ ਪੀ ਗਏ। ਔਰ ਕੱਲ ਵੀ ਅਸੀਂ ਡਿਸਕਸ ਕੀਤਾ ਸੀ ਕਿ ਈਵਨ ਇਹ ਕਹਿਣ ਲਈ ਵੀ ਅਮਰੀਕਾ ਦੇ ਡਿਪਟੀ ਸੈਕਟਰੀ ਆਫ ਸਟੇਟ ਔਰ ਦੂਜਿਆਂ ਨੇ ਇੰਡੀਆ ਨੂੰ ਇਹ ਵੀ ਕਿਹਾ ਸੀ ਕਿ ਵੀ ਜਿਵੇਂ ਉਹਨਾਂ ਦਾ ਕਵਾਤੜਾ ਕਿ ਕੌਣ ਹੈ ਫੋਰਨ ਸੈਕਟਰੀ, ਕਿ ਵੀ ਤੁਸੀਂ ਡੇਟ 'ਚ ਜਾਏ ਬੇਸ਼ੱਕ ਮੋਦੀ, ਉਹਨੂੰ ਇਸ ਡੇਟ ਨਾਲ ਨਾ ਕੰਪੇਅਰ ਕਰੋ ਜਿਹੜੀ ਜਦੋਂ ਕਿ ਇੱਥੇ ਇਹਨਾਂ ਦਾ ਨੈਟੋ ਦੇ ਹੋਣੇ ਨੇ ਬੰਦੇ। ਲੇਕਿਨ ਇੰਡੀਆ ਨੇ ਕੋਈ ਪਰਵਾਹ ਨਹੀਂ ਕੀਤੀ। ਹੁਣ ਮੈਂ ਦੇਖ ਰਿਹਾ ਵੀ ਕੋਈ ਦਿਨ ਐਸਾ ਨਹੀਂ, ਹਾਲਾਂ ਹੁੰਦਾ ਤੇ ਸਵਾਲ ਜਵਾਬ ਸੈਸ਼ਨ ਹੀ ਹੈ, ਕਿ ਅਮਰੀਕਾ ਹੁਣ ਇੰਡੀਆ ਇਹਨੂੰ ਕਹਿੰਦੇ ਨੇ ਕਿ ਮਜ਼ਾਕ ਬਣਾਉਣਾ। ਉਹ ਅਮਰੀਕਾ ਹੁਣ ਕਹਿੰਦਾ ਵੀ ਇੰਡੀਆ ਦੀ ਤਾਂ ਬਹੁਤ ਪੱਕੀ ਯਾਰੀ ਹੈ ਰਸ਼ੀਆ ਨਾਲ, ਵਾਹ ਵਾਹ ਵਾਹ। ਨਾਲ ਕਹਿੰਦੇ ਨੇ ਕਿ ਅਸੀਂ ਹੁਣ ਇੰਡੀਆ ਨੂੰ ਕਹਿ ਰਹੇ ਹਾਂ ਕਿ ਬਈ ਉਹ ਆਪਣੇ ਯਾਰ ਰੂਸ ਨੂੰ ਕਹੇ ਕਿ ਬਈ ਉਹ ਜਿਹੜੀ ਇਲੀਗਲ ਵਾਰ ਹੈ ਜੋ ਯੂਕਰੇਨ 'ਚ ਇਹਨੇ ਵਿੱਢੀ ਹੋਈ ਹੈ ਰਸ਼ੀਆ ਨੂੰ ਬੰਦ ਕਰੇ, ਕਿਉਂਕਿ ਇੰਡੀਆ ਦਾ ਬਹੁਤ ਯਾਰ ਹੈ ਰਸ਼ੀਆ। ਔਰ ਇਹ ਅੱਜ ਇਹਨਾਂ ਦੀ PTI ਦੀ ਮੇਨ ਨਿਊਜ਼ ਹੈ, US urges India to utilize ties with Russia, tell Putin to end illegal war against Ukraine। ਕਿ ਅਮਰੀਕਾ ਨੇ ਭਾਰਤ ਨੂੰ ਕਿਹਾ ਕਿ ਵੀ ਉਹ ਉਹਨਾਂ ਆਪਣੇ ਕਨੈਕਸ਼ਨ ਦਾ ਫਾਇਦਾ ਉਠਾਏ ਰਸ਼ੀਆ ਨਾਲ, ਤੇ ਪੁਤਿਨ ਨੂੰ ਕਹੇ ਕਿ ਐਂਡ ਕਰੇ ਉਹ ਇਲੀਗਲ ਵਾਰ। ਔਰ ਇਹ ਰਿਮਾਰਕ ਜਿਹੜੇ ਨੇ ਸਟੇਟ ਡਿਪਾਰਟਮੈਂਟ ਦੇ ਸਪੋਕਸਮੈਨ ਮੈਥਿਊ ਮਿਲਰ ਨੇ ਡੇਲੀ ਨਿਊਜ਼ ਕਾਨਫਰੰਸ ਮੰਡੇ ਯਾਨੀ ਕਿ ਪਿਛਲੇ ਕੱਲ ਕਹੇ ਨੇ। ਔਰ ਉਹਨਾਂ ਨੇ ਇਹਦਾ ਪੂਰਾ ਉਹਦਾ ਜਵਾਬ ਹੈ, ਇੰਡੀਆ ਹੈਜ਼ ਏ ਲੌਂਗ ਸਟੈਂਡਿੰਗ ਰਿਲੇਸ਼ਨਸ਼ਿਪ ਵਿਦ ਰਸ਼ੀਆ। ਇਹ ਇੰਡੀਆ ਕਿਉਂਕਿ ਆਪਣੇ 'ਚ ਕਹਿੰਦਾ ਜੀ ਵੀ ਹੈਵ ਏ ਲੌਂਗ ਸਟੈਂਡਿੰਗ, ਉਹ ਕਹਿੰਦੇ ਹਾਂ ਤੁਹਾਡੇ ਬਹੁਤ ਪੁਰਾਣਾ ਤੁਹਾਡਾ ਯਾਰ ਹੈ ਰਸ਼ੀਆ। ਆਈ ਥਿੰਕ ਦੈਟ ਇਜ਼ ਵੈਲ ਨੋਨ, ਇਹ ਪਤਾ ਹੈ ਵੀ ਤੁਹਾਡਾ ਹੈ। ਐਂਡ ਵੀ ਹੈਵ ਐਨਕਰੇਜਡ ਇੰਡੀਆ ਟੂ ਯੂਟੀਲਾਈਜ਼ ਦੈਟ ਰਿਲੇਸ਼ਨਸ਼ਿਪ ਵਿਦ ਰਸ਼ੀਆ। ਹੁਣ ਅਸੀਂ ਇੰਡੀਆ ਨੂੰ ਕਹਿ ਰਹੇ ਤੁਹਾਡਾ ਬੜਾ ਪੁਰਾਣਾ ਯਾਰ ਹੈ, ਹੁਣ ਇਸ ਯਾਰੀ ਦਾ ਫਾਇਦਾ ਲਓ। ਔਰ ਦੈਟ ਲੌਂਗ ਸਟੈਂਡਿੰਗ ਰਿਲੇਸ਼ਨਸ਼ਿਪ ਐਂਡ ਯੂਨੀਕ ਪੋਜੀਸ਼ਨ ਦੈਟ ਦੇ ਹੈਵ ਟੂ ਅਰਜ ਪ੍ਰੈਜ਼ੀਡੈਂਟ ਪੁਤਿਨ ਟੂ ਐਂਡ ਹਿਜ਼ ਇਲੀਗਲ ਵਾਰ, ਕਿ ਹੁਣ ਪੁਤਿਨ ਨੂੰ ਕਹੋ ਵੀ ਇਲੀਗਲ ਵਾਰ ਨੂੰ ਐਂਡ ਕਰੇ, ਐਂਡ ਟੂ ਫਾਈਂਡ ਏ ਜਸਟ ਪੀਸ, ਏ ਲਾਸਟਿੰਗ ਪੀਸ ਟੂ ਦਿਸ ਕਨਫਲਿਕਟ, ਕਿ ਵੀ ਇਹ ਪੱਕਾ ਅਮਨ ਵਾਲਾ ਮਾਹੌਲ ਕ੍ਰੀਏਟ ਹੋਏ। ਟੂ ਟੈਲ ਪੁਤਿਨ ਟੂ ਰਿਸਪੈਕਟ ਦਾ UN ਚਾਰਟਰ। ਇੰਡੀਆ ਨੂੰ ਕਹਿ ਰਹੇ ਨੇ ਕਿ ਜਾ ਕੇ ਉਹਨੂੰ ਦੱਸ ਦਿਓ ਪੁਤਿਨ ਨੂੰ ਕਿ UN ਦੇ ਚਾਰਟਰ ਨੂੰ ਰਿਸਪੈਕਟ ਕਰੇ। ਟੂ ਰਿਸਪੈਕਟ ਯੂਕਰੇਨਸ ਟੈਰੀਟੋਰੀਅਲ ਇੰਟੈਗ੍ਰਿਟੀ ਐਂਡ ਸੋਵਰਨਿਟੀ, ਯੂਕਰੇਨ ਦੀ ਜਿਹੜੀ ਟੈਰੀਟੋਰੀਅਲ ਇੰਟੈਗ੍ਰਿਟੀ ਔਰ ਪ੍ਰਭੂਸੱਤਾ ਹੈ ਉਹਦਾ ਸਨਮਾਨ ਕਰੇ। ਦੈਟ ਇਜ਼ ਵਾਟ ਵੀ ਵਿਲ ਕੰਟੀਨਿਊ ਟੂ ਇੰਪ੍ਰੈਸ ਅਪੋਨ ਗਵਰਨਮੈਂਟ ਆਫ ਇੰਡੀਆ। ਹੁਣ ਅਸੀਂ ਇਹਨਾਂ ਦੇ ਇਹ ਜਿਹੜਾ ਹੈ ਇਹਨਾਂ ਨੂੰ ਪ੍ਰੈਸ ਕਰਦੇ ਰਹਾਂਗੇ, ਚੋਕ ਕਰਦੇ ਰਹਾਂਗੇ, ਵਿਚ ਇਜ਼ ਐਨ ਇੰਪੋਰਟੈਂਟ ਪਾਰਟ ਆਫ ਆਵਰਸ, ਵੀ ਸਾਡਾ ਵੀ ਦੋਸਤ ਹੈ ਇੰਡੀਆ। ਇਸ ਲਈ ਇਹਨੂੰ ਅਸੀਂ ਹੁਣ ਕਹਿੰਦੇ ਰਹਾਂਗੇ ਵੀ ਪੁਤਿਨ ਤੁਹਾਡਾ ਯਾਰ ਹੈ, ਉਹਨੂੰ ਜਾ ਕੇ ਕਹੋ ਕਿ ਇਵੇਂ ਕਰੇ when it comes to their relationship with Russia। ਸੋ ਆਉਣ ਵਾਲਾ ਪੀਰੀਅਡ ਇੰਟਰਸਟਿੰਗ ਹੋਏਗਾ। ਔਰ ਜਿਵੇਂ ਮੈਂ ਕਿਸੇ ਇਹਨਾਂ ਦੇ ਸੀਨੀਅਰ ਨੂੰ ਪੁੱਛਿਆ ਸੀ ਜਿਹੜਾ ਪਾਲਿਸੀ ਜਾਂ ਟਰੰਪ ਸਪੋਰਟਰ ਹੈ ਕਿ ਵੀ ਟਰੰਪ ਜਿਹੜਾ ਹੈ ਉਹ ਜੇ ਟਰੰਪ ਆਉਂਦਾ ਜਿਸ ਦੀਆਂ ਸੰਭਾਵਨਾਵਾਂ ਨੇ ਤੇ ਇੰਡੀਆ ਬਾਰੇ ਕੀ ਹੋਏਗਾ। ਉਹਨੇ ਕਿਹਾ ਵੀ ਇਹ ਠੀਕ ਹੈ ਵੀ ਟਰੰਪ ਯੂਕਰੇਨ ਵਾਰ ਦੇ ਖਿਲਾਫ ਹੈ, ਰਸ਼ੀਆ ਪ੍ਰਤੀ ਕਿਤੇ ਨਾ ਕਿਤੇ ਸੌਫਟ ਵੀ ਹੈ, ਪਰ ਉਹ ਜਿਹੜੀ ਨੌਨਸੈਂਸ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਨਾਲ ਇੰਡੀਆ ਨੇ ਕੀਤੀ ਇਹਨੂੰ ਟੋਲਰੇਟ ਨਹੀਂ ਕਰੇਗਾ ਕਿਉਂਕਿ ਉਹ ਡਿਸਾਈਸਿਵ ਹੈ। ਉਹਨਾਂ ਨੇ ਕਿਹਾ ਵੀ ਇੰਡੀਆ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਰਾਦਰ ਮੋਰ ਰਫਲੀ ਜਿਹੜਾ ਹੈ ਉਹ ਲਏਗਾ ਦੈਨ, ਕਿਉਂਕਿ ਇੱਥੇ ਤਾਂ ਇਹ ਵਿਚਾਰੇ ਬੜੇ ਸਿਵਲਾਈਜ਼ ਤਰੀਕੇ ਨਾਲ ਆ ਰਹੇ ਨੇ। ਲੈਟ ਵੀ ਸੀ what happens। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਹਾਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਾਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ
ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tvd4.tv ਤੇ ਜਾ ਕੇ ਪੇਪਰ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166195984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਰਾਜ ਦੀ ਗੱਲ ਕਿਉਂ ਨਾ ਕਰੀਏ, ਅਸੀਂ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ। ਸ਼ਹੀਦ ਬਾਬਾ ਅਜੀਤ ਸਿੰਘ ਜੀ ਗੱਤਕਾ ਅਖਾੜਾ ਨਿਊ ਜਰਸੀ ਪੇਸ਼ ਕਰਦੇ ਨੇ ਨਾਰਥ ਅਮਰੀਕਾ ਦਾ ਗੱਤਕੇ ਦਾ ਮੁਕਾਬਲਾ ਪਿਛਲੇ 9 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ 10ਵਾਂ ਮੈਦਾਨੇ ਜੰਗ ਇਸ ਵਾਰ ਸਮਰਪਿਤ ਹੋਵੇਗਾ। ਤੀਜਾ ਘੱਲੂਘਾਰਾ ਜੋ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹੋਰ 37 ਗੁਰਧਾਮਾਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਜਿਹਦਾ ਮੂੰਹ ਤੋੜ ਜਵਾਬ ਦਮਦਮੀ ਟਕਸਾਲ ਦੇ 14ਵੇਂ ਜਹੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਵਣ ਦੀ ਅਗਵਾਈ ਵਿੱਚ ਭਾਈ ਸਾਹਿਬ ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ, ਬਾਬਾ ਠਾਰਾ ਸਿੰਘ ਅਤੇ ਨਾਲ ਦੇ ਸਿੰਘਾਂ ਸਿੰਘਣੀਆਂ ਨੇ ਮਹਾਨ ਕੁਰਬਾਨੀ ਕੀਤੀ ਅਤੇ ਪੰਜਾਬ ਦੇ ਵਿੱਚ ਚੱਲ ਰਹੇ ਮੌਜੂਦਾ ਸੰਘਰਸ਼ ਨੂੰ ਸਮਰਪਿਤ ਹੋਵੇਗਾ। ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। 20 ਤੇ 21 ਜੁਲਾਈ ਨੂੰ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਨਿਊ ਜਰਸੀ ਵਿਖੇ ਹੋਵੇਗਾ। ਅਮਰੀਕਾ ਤੇ ਕੈਨੇਡਾ ਦੇ ਉੱਚ ਕੋਟੀ ਦੇ ਗੱਤਕਈ ਭਾਗ ਲੈਣਗੇ। ਖਿਡਾਰੀਆਂ ਵਾਸਤੇ theyoung.org ਤੇ 6 ਜੁਲਾਈ ਤੱਕ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਆਪ ਜੀ ਜੰਗ ਦੇ ਅਫੀਸ਼ੀਅਲ ਪੇਜ ਨਾਲ ਸੰਪਰਕ ਕਰੋ। तो ਵੇਖੋ ਕੌਣ ਬਣੇਗਾ 2024 ਦਾ ਮੈਦਾਨੇ ਜੰਗ ਦਾ ਚੈਂਪੀਅਨ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by Gurdwara Dashmesh Culture Center. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ 5 ਅਗਸਤ 2019 ਨੂੰ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ਵਿੱਚ ਆਰਟੀਕਲ 370 ਖਤਮ ਕਰਕੇ ਉਸ ਦੇ ਸੂਬੇ ਦੀ ਹੋਂਦ ਵੀ ਮਿਟਾ ਦਿੱਤੀ। ਸੋ ਪਿਛਲੇ 5 ਸਾਲਾਂ ਤੋਂ ਲਗਾਤਾਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਜੰਮੂ ਕਸ਼ਮੀਰ ਵਿੱਚ ਜਿਹੜੀ ਹਾਲਤ ਹੈ ਜਾਂ ਹਾਲਾਤ ਨੇ ਉਹ ਆਮ ਵਾਂਗ ਨੇ, ਪਰ ਜੰਮੂ ਖੇਤਰ ਵਿੱਚ ਫੌਜ ਤੇ ਹਮਲੇ ਜਿਹੜੇ ਲਗਾਤਾਰ ਹੋ ਰਹੇ ਨੇ ਔਰ ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ 3 ਸਾਲਾਂ ਵਿੱਚ 119 ਭਾਰਤੀ ਫੌਜੀ ਕਸ਼ਮੀਰੀ ਜੁਝਾਰੂਆਂ ਹੱਥੋਂ ਮਾਰੇ ਗਏ ਨੇ। ਸੋ ਇਹ ਹਾਲਾਤ ਜਾਂ ਹਾਲਤ ਦੱਸਦੀ ਹੈ ਕਿ ਕਸ਼ਮੀਰੀਆਂ ਵਿੱਚ ਆਜ਼ਾਦੀ ਦੀ ਜ਼ੋਰਦਾਰ ਲਹਿਰ ਜਿਹੜੀ ਆ ਉਹ ਚੱਲ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਵਿਊਅਰਸ ਨੂੰ ਦੱਸਦੇ ਹੀ ਹੈ ਕਿ ਡਿਊ ਟੂ ਜਾਂ ਤਾਂ ਕੋਈ YouTube ਵੱਲੋਂ ਸ਼ਰਾਰਤ ਹੈ ਜਾਂ ਕੋਈ ਹੋਰ ਟੈਕਨੀਕਲ ਗਲਿਚ ਦੀ ਵਜ੍ਹਾ ਕਰਕੇ ਲਾਈਵ ਪ੍ਰੋਗਰਾਮ ਜਿਹੜਾ ਚੱਲ ਰਿਹਾ ਸੀ, ਜਿਹਨੂੰ 600-700 ਬੰਦਾ ਲਾਈਵ ਦੇਖ ਰਿਹਾ ਸੀ ਲਗਾਤਾਰ ਤਾਂ ਨਾ, ਉਹਦੇ 'ਚ ਇੰਟਰਪਸ਼ਨ ਹੋਈ ਹੈ ਔਰ ਹੁਣ ਦੁਬਾਰਾ ਉਹਨੂੰ ਸਟਾਰਟ ਕੀਤਾ ਹੈ। ਤੇ ਜਿਹੜੇ ਕਮੈਂਟ ਨੇ ਉਹ ਮੇਰੇ ਖਿਆਲ ਗਾਇਬ ਹੋ ਗਏ। ਹਾਂ, ਉਹ ਤਾਂ ਫਿਰ ਉਹਨਾਂ ਨੇ ਕੱਟ ਕਰ ਦਿੱਤਾ ਹੈ। ਦੇਖਦੇ ਹਾਂ ਅਸੀਂ ਜੇ ਰਿਟਰੀਵ ਕਰ ਸਕੇ। ਬਿਲਕੁਲ ਗੱਲ ਅਸੀਂ, ਕਿਉਂਕਿ ਪਿਛਲਾ ਸੈਗਮੈਂਟ ਵੀ ਸਾਡਾ ਇਸ ਥਾਟ ਨੂੰ ਹੀ ਅੱਗੇ ਤੋਰ ਰਿਹਾ ਸੀ ਕਿ ਇੰਡੀਆ ਨੇ ਜਿਹੜੀ ਲਾਈਨ ਅਗੇਂਸਟ ਚਾਈਨਾ 1962 'ਚ ਲਈ ਨਹਿਰੂ ਨੇ, ਉਸ ਦਾ ਖਮਿਆਜ਼ਾ ਕਿਵੇਂ ਉਹਨਾਂ ਨੂੰ ਭੁਗਤਣਾ ਪਿਆ ਜਦੋਂ 30,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਚੀਨ ਦੇ ਕੋਲ ਚਲੀ ਗਈ। ਔਰ ਇਸੇ ਤਰ੍ਹਾਂ ਦੁਬਾਰਾ ਜਿਹੜੀ ਦਿਲਵਦੀ ਕਰਦੇ ਆ 5 ਅਗਸਤ 2019 ਨੂੰ ਮੋਦੀ ਅਮਿਤ ਸ਼ਾਹ ਦੀ ਹਕੂਮਤ ਨੇ ਜੰਮੂ ਕਸ਼ਮੀਰ ਦਾ ਆਰਟੀਕਲ 370 35A ਦਾ ਜਿਹੜਾ ਕਾਨੂੰਨੀ ਦਰਜਾ ਉਹਨਾਂ ਨੂੰ ਦਿੱਤਾ ਹੋਇਆ ਸੀ, ਉਸ ਨੂੰ ਖ਼ਤਮ ਕੀਤਾ
ਔਰ ਈਵਨ ਵਰਸਟ ਇਹ ਕਿ ਜੰਮੂ ਕਸ਼ਮੀਰ ਦਾ ਸੂਬੇ ਦਾ ਵਜੂਦ ਖਤਮ ਕਰਕੇ ਉਸ ਨੂੰ 2 ਯੂਨੀਅਨ ਟੈਰੀਟਰੀਜ਼ ਦੇ ਵਿੱਚ ਕਨਵਰਟ ਕਰਤਾ। ਇੱਕ ਯੂਨੀਅਨ ਟੈਰੀਟਰੀ ਜੰਮੂ ਕਸ਼ਮੀਰ ਬਣਾ ਦਿੱਤੀ, ਇੱਕ ਲੱਦਾਖ ਬਣਾ ਦਿੱਤੀ। ਔਰ ਉਹ ਜਿਸ ਨੂੰ ਚਾਈਨਾ ਨੇ ਬਿਲਕੁਲ ਰਿਜੈਕਟ ਕੀਤਾ, ਕਿਉਂਕਿ ਲੱਦਾਖ ਨੂੰ ਯੂਨੀਅਨ ਟੈਰੀਟਰੀ ਬਣਾਉਣ ਦਾ ਮਤਲਬ ਸੀ ਕਿ ਜਿਹੜਾ UN ਸਿਕਿਉਰਿਟੀ ਕੌਂਸਲ ਦੇ ਮਤਿਆਂ ਦੇ ਥੱਲੇ ਜੰਮੂ ਕਸ਼ਮੀਰ ਨੂੰ ਡਿਸਪਿਊਟਡ ਟੈਰੀਟਰੀ ਐਲਾਨਿਆ ਹੋਇਆ ਸੀ, ਉਹ ਰੁਤਬਾ ਖਤਮ। ਔਰ ਚਾਈਨਾ ਨੂੰ, ਕਿਉਂਕਿ ਲੱਦਾਖ ਚਾਈਨਾ ਦੇ ਲਈ ਬਹੁਤ ਸੈਂਸਿਟਿਵ ਏਰੀਆ ਹੈ, ਚਾਈਨਾ ਉਹਨੂੰ ਕਦੇ ਵੀ ਭਾਰਤ ਦਾ ਹਿੱਸਾ ਨਹੀਂ ਮੰਨਦਾ। ਔਰ ਮੈਂ ਅਕਸਰ ਇਹ ਦੁਹਰਾਉਂਦਾ ਹੈ ਕਿ ਵੀ ਮਾਓ ਜ਼ੇਤੁੰਗ ਇਹ ਕਹਿੰਦਾ ਹੁੰਦਾ ਸੀ ਕਿ ਤਿੱਬਤ ਜਿਹੜਾ ਹੈ ਇਹ ਰੂਫ ਹੈ, ਛੱਤ ਹੈ, ਇਹ ਹਥੇਲੀ ਹੈ ਹੱਥ ਦੀ, ਔਰ 5 ਉਂਗਲਾਂ ਨੇ ਉਹਨਾਂ ਦੇ ਵਿੱਚ, ਜਿਹੜਾ ਸਿੱਕਮ, ਭੂਟਾਨ, ਨੇਪਾਲ, ਲੱਦਾਖ ਔਰ ਸਾਊਥ ਤਿੱਬਤ ਜਿਹਨੂੰ ਅਰੁਣਾਚਲ ਪ੍ਰਦੇਸ਼ ਕਹਿੰਦੇ ਨੇ। ਸੋ ਆਲਰੇਡੀ ਜਿਹੜਾ ਉਹ ਨੇਪਾਲ ਵੀ ਔਰ ਭੂਟਾਨ ਵੀ ਉਹਨਾਂ ਦੇ ਇਨਫਲੂਐਂਸ ਜਾ ਚੁੱਕਾ ਹੈ। ਔਰ ਜਿਹੜਾ ਉਹਨਾਂ ਨੇ ਲੱਦਾਖ ਔਰ ਅਰੁਣਾਚਲ ਪ੍ਰਦੇਸ਼ 'ਤੇ ਉਹਨਾਂ ਦਾ ਦਾਅਵਾ ਪੱਕਾ ਹੈ। ਸਿੱਕਮ ਨੂੰ ਇੰਡੀਆ ਨੇ ਐਨੈਕਸ ਕਰ ਲਿਆ ਹੋਇਆ, ਉਹ ਵੀ ਵਕਤ ਪਾ ਕੇ ਚਾਈਨਾ ਉਸ ਨੂੰ ਖੜਾ ਕਰੇਗਾ ਉਸ ਮੁੱਦੇ ਨੂੰ। ਲੇਕਿਨ ਇਸ ਸਾਰੇ ਦੇ ਚਲਦਿਆਂ ਜਿਉਂ ਹੀ ਇਹਨਾਂ ਨੇ ਖਤਮ ਕੀਤਾ, ਔਰ ਤੁਸੀਂ ਦਿਲਵਦੀ ਅਮਿਤ ਸ਼ਾਹ ਦੀ ਦੇਖੋ ਕਿ ਪਾਰਲੀਮੈਂਟ 'ਚ ਖਲੋ ਕੇ ਉਹਨੇ ਕਿਹਾ ਕਿ ਜੀ ਇਹ ਤਾਂ ਅਸੀਂ ਕੀਤਾ ਹੀ ਹੈ, ਅਸੀਂ ਅਕਸਾਈ ਚਿੰਨ੍ਹ ਵੀ ਵਾਪਸ ਲੈਣਾ। ਅਕਸਾਈ ਚਿੰਨ੍ਹ ਉਹੀ ਏਰੀਆ ਹੈ ਜਿਹੜਾ ਲੱਦਾਖ ਦੇ ਨਾਲ ਲੱਗਦਾ, 30,000 ਸਕੁਅਰ ਮਾਈਲ ਤੋਂ ਜ਼ਿਆਦਾ ਚਾਈਨਾ ਦੇ ਕੋਲ ਹੈ। ਔਰ ਅਸੀਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਨੂੰ ਵੀ ਆਪਣਾ ਹਿੱਸਾ ਬਣਾਉਣਾ ਹੈ, ਉਹ ਵੀ ਸਾਡਾ ਕਸ਼ਮੀਰ ਹੈ। ਔਰ ਚਾਈਨਾ ਨੇ ਉਸ ਦਾ ਜਵਾਬ ਦਿੱਤਾ। ਅਸੀਂ ਆਲਰੇਡੀ ਦੱਸਿਆ ਕਿ ਵੀ 2019 ਚ ਹੋਇਆ ਤਾਂ 2020 ਚ ਉਹਨਾਂ ਨੇ ਗਲਵਾਨ ਵੈਲੀ ਚ ਆ ਕੇ 20 ਭਾਰਤੀ ਫੌਜੀ ਔਰ ਅਫਸਰ ਮਾਰੇ। ਔਰ ਅੱਜ ਇਹਨਾਂ ਦੇ ਆਪਣੇ ਜਿਹੜਾ RSS ਆਈਡੀਆਲੋਗ ਸੁਬਰਾਮਨਿਅਮ ਸਵਾਮੀ ਮੰਨਦਾ ਹੈ ਕਿ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਪਿਛਲੇ 5 ਸਾਲ ਦੇ ਵਿੱਚ 2019 ਤੋਂ 2024 ਚ ਅਸੀਂ ਗੱਲ ਕਰ ਰਹੇ ਹਾਂ, ਉਹ ਚਾਈਨਾ ਨੇ ਭਾਰਤ ਦੀ ਖੋਈ ਹੈ। ਹੁਣ ਇਹਨਾਂ ਹਾਲਾਤਾਂ 'ਚ ਇਹਨਾਂ 5 ਸਾਲਾਂ 'ਚ ਇਹਨਾਂ ਨੇ ਬੜੇ ਡਰਾਮੇ ਕੀਤੇ। ਜਿਹੜੀ ਇਹਨਾਂ ਨੇ ਡਿਸਇਨਫੋ ਲੈਬ ਦੇ ਥੱਲੇ ਆਪਣੀਆਂ ਜਾਲੀ ਜਿਹੀਆਂ NGOs ਬਣਾਈਆਂ ਸੀ, ਉਹਨਾਂ ਰਾਹੀਂ ਯੂਰਪੀਅਨ ਪਾਰਲੀਮੈਂਟੇਰੀਅਨਸ ਦਾ ਇੱਕ ਡੈਲੀਗੇਸ਼ਨ ਕਸ਼ਮੀਰ ਭੇਜਿਆ ਔਰ ਇਹ ਦੱਸਿਆ ਕਿ ਜੀ ਉੱਥੇ ਤਾਂ ਹਾਲਾਤ ਦੇਖੋ ਨਾਰਮਲ ਨੇ। ਉਹ ਸਾਰਾ ਉਹਨਾਂ ਦਾ ਹੀ, ਇੰਡੀਅਨ ਏਜੰਸੀਆਂ ਦਾ ਹੀ ਸਾਰਾ ਫੰਡਡ ਪ੍ਰੋਜੈਕਟ ਸੀ। ਫਿਰ ਅਸੀਂ G20 ਦੇ ਦੌਰਾਨ ਦੇਖਿਆ, ਕਿਉਂਕਿ ਮੀਟਿੰਗ ਸਪੌਟਸ ਡਿਫਰੈਂਟ ਸੀ, ਸ੍ਰੀਨਗਰ ਦੇ ਵਿੱਚ ਵੀ ਸਪੌਟ ਰੱਖਿਆ ਗਿਆ ਇਹ ਦੱਸਣ ਦੇ ਲਈ ਕਿ ਦੇਖੋ ਜੀ ਜੰਮੂ ਕਸ਼ਮੀਰ ਤਾਂ ਨਾਰਮਲ ਹੈ। ਹੁਣ ਇਸ ਸਭ ਦੇ ਚੱਲਦਿਆਂ ਜਦੋਂ ਜੰਮੂ ਕਸ਼ਮੀਰ 'ਚ ਕਨਫਲਿਕਟ ਜਾਂ ਟਕਰਾਅ ਉਹ ਬਾਰਾਮੂਲਾ 'ਚ ਹੈ, ਉਹ ਅਨੰਤਨਾਗ 'ਚ ਹੈ, ਜਾਂ ਜੋ ਚਿੱਠੀ ਸਿੰਘਪੁਰਾ ਉਹ ਵੀ ਅਨੰਤਨਾਗ ਦਾ ਹਿੱਸਾ ਹੈ। ਅਤੇ ਕਸ਼ਮੀਰ ਵਾਦੀ ਦਾ ਹੀ ਹੁੰਦਾ ਸੀ ਕਿ ਵੀ ਲੜਾਈ ਤਾਂ ਉੱਥੇ ਹੀ ਹੈ, ਕਿਉਂਕਿ ਉੱਥੇ ਜਿਹੜੀ ਹੈ ਉਹ ਆਬਾਦੀ 95% ਤੋਂ ਜ਼ਿਆਦਾ ਮੁਸਲਮਾਨ ਆਬਾਦੀ ਹੈ, ਕਸ਼ਮੀਰੀ ਲੜਨ ਵਾਲੇ ਨੇ। ਔਰ ਇੱਧਰ ਜਦੋਂ ਜੰਮੂ ਰੀਜਨ ਦਾ ਜ਼ਿਕਰ ਹੁੰਦਾ ਸੀ ਉਦੋਂ ਹੀ ਤਾਂ ਹੁੰਦਾ ਸੀ, ਹਾਲਾਂ ਸਾਈਜ਼ੇਬਲ ਪਾਪੂਲੇਸ਼ਨ ਮੁਸਲਮਾਨਾਂ ਦੀ ਹੈ, ਲੇਕਿਨ ਹੁੰਦਾ ਸੀ ਵੀ ਇਹ ਤਾਂ ਹਿੰਦੂ ਮੈਜੋਰਿਟੀ ਬੈਲਟ ਹੈ ਔਰ ਇਹ ਤਾਂ ਪੀਸਫੁਲ ਹੋਣੀ ਚਾਹੀਦੀ ਹੈ। ਪਰ ਹੁਣ ਹੋਇਆ ਇਹ ਹੈ ਕਿ 2019 ਤੋਂ ਬਾਅਦ ਹਾਲਾਂ 5 ਸਾਲ ਤੋਂ 1 ਮਿਲੀਅਨ ਫੌਜ ਉੱਥੇ ਰੱਖੀ ਹੋਈ ਹੈ ਇਹਨਾਂ ਨੇ। ਉਸ ਸਾਰੇ ਦੇ ਥੱਲੇ ਪੂਰਾ ਜ਼ੁਲਮ ਚੱਲ ਰਿਹਾ ਔਰ ਇਹਦੇ ਬਾਵਜੂਦ ਜੰਮੂ ਰੀਜਨ ਦੇ ਵਿੱਚ ਇੰਨੇ ਹਮਲੇ ਹੋਏ ਨੇ ਔਰ ਲਗਾਤਾਰਤਾ ਨਾਲ ਹੋ ਰਹੇ ਨੇ। ਪਿਛਲੇ ਕੱਲ੍ਹ ਵੀ ਇੱਕ ਐਕਸ਼ਨ ਜਿਹਦੇ 'ਚ 5 ਫੌਜੀ ਮਾਰੇ ਗਏ, ਜਿਨ੍ਹਾਂ 'ਚ ਕੈਪਟਨ ਵੀ ਹੈ। ਅਜੇ 4 ਦਿਨ ਪਹਿਲਾਂ ਮੈਂ ਡੀਟੇਲ ਜਿਹੜੀ ਦੇਖੀ ਤੇ 40% ਅਟੈਕ ਪਿਛਲੇ 3 ਸਾਲਾਂ 'ਚ ਜੰਮੂ ਰੀਜਨ 'ਚ ਹੋਏ ਨੇ। ਹੁਣ ਇਹਦਾ ਕਾਰਨ, ਔਰ ਇਹਨਾਂ ਦਾ ਪ੍ਰਵੀਨ ਸਵਾਮੀ ਜਿਹੜਾ ਇੱਕ ਐਕਸਪਰਟ ਹੈ, ਅੱਛਾ ਇੰਡੀਪੈਂਡੈਂਟਲੀ, ਹਾਲਾਂ ਇੰਡੀਅਨ ਆਰਮੀ ਦਾ ਖੁਦ ਅਫਸਰ ਰਿਹਾ, ਤੇ ਉਹਨੇ ਕਿਹਾ ਵੀ ਇਹ ਜਿਹੜਾ ਇੰਡੀਆ ਦੀ ਕਸ਼ਮੀਰ ਪਾਲਿਸੀ ਹੈ ਉਹ ਡੈਡ ਐਂਡ ਤੇ ਪਹੁੰਚ ਗਈ ਕਿ ਇਹਨਾਂ ਨੇ ਇਸ ਹੱਦ ਤੱਕ ਜਿਹੜਾ ਉਹ ਇਹ ਚਲੇ ਗਏ ਕਿ ਚਾਈਨਾ ਨਾਲ ਤੁਸੀਂ ਪੰਗਾ ਵੀ ਲਿਆ। ਔਰ ਚਾਈਨਾ ਪਾਕਿਸਤਾਨ ਇਸ ਵੇਲੇ ਟੁਗੈਦਰ ਨੇ, ਪਹਿਲਾਂ ਵੀ ਸੀ, ਹੁਣ ਤਾਂ ਮਿਲੀਟੈਰਲੀ ਹੋਰ ਵੀ ਟੁਗੈਦਰ ਨੇ। ਜਿਹੜੀ ਫੌਜ ਇੰਡੀਆ ਨੇ ਜੰਮੂ ਰੀਜਨ ਔਰ ਦੂਜੇ ਜਿਹੜੀ ਹੈ ਡਿਪਿਊਟ ਕੀਤੀ ਹੋਈ ਸੀ, ਉਹ ਹੁਣ ਜੇ 60,000 ਜਾਂ 70,000 ਫੌਜ ਤੁਸੀਂ ਲੱਦਾਖ ਰੀਜਨ ਔਰ ਦੂਜੇ ਚੀਨ ਦੇ ਬਰਾਬਰ ਜਿਹੜਾ ਨੈਕ ਟੂ ਨੈਕ ਜਾ ਕੇ ਉਹਨਾਂ ਨਾਲ ਲੜਨਾ ਹੈ, ਤਾਂ ਫੌਜ ਤਾਂ ਉਨੀ ਹੈ। ਸੋ ਇਹ ਰੀਜਨ ਖਾਲੀ ਹੋਇਆ ਔਰ ਨਤੀਜੇ ਦੇ ਤੌਰ 'ਤੇ ਜਿਹੜੇ ਕਸ਼ਮੀਰੀ ਨੇ ਉਹਨਾਂ ਨੇ ਇਸ ਫੀਲਡ ਨੂੰ ਚੁਣਿਆ ਕਿ ਬਈ ਇੱਥੇ ਅਸੀਂ ਲੜਾਈ ਦਿਆਂਗੇ। ਔਰ ਹੁੰਦਾ ਇਹ ਹੈ ਵੀ 4 ਕਿਤੇ ਜੁਝਾਰੂ ਵੀ ਉਹਨਾਂ ਦੇ ਵੜ ਜਾਂਦੇ ਨੇ ਜੰਗਲ 'ਚ। ਇਹਨਾਂ ਦੀ ਫੌਜ ਹੈਲੀਕਾਪਟਰ ਕਈ ਦਿਨ ਲੱਗੇ ਰਹਿੰਦੇ ਨੇ, ਉਹ ਤੋਂ 3 ਗੁਣਾ ਨੂੰ ਮਾਰ ਕੇ ਮਰਦੇ ਨੇ। ਹੁਣ ਇਹਦਾ ਨਤੀਜਾ ਹੈ ਕਿ ਅੱਜ ਜਦੋਂ ਇਹ ਈਵਨ ਕਾਂਗਰਸ ਨੇ ਵੀ ਕਿਹਾ ਵੀ ਮੋਦੀ ਅਮਿਤ ਸ਼ਾਹ ਤੇ ਕਹਿੰਦੇ ਨੇ
ਕਿ ਹਾਲਾਤ ਨਾਰਮਲ ਹੋ ਗਏ ਕਸ਼ਮੀਰ 'ਚ। ਇਹ ਹੈ ਵਾਟ ਹੈਪਨਡ ਟੂ ਗ੍ਰੈਂਡ ਕਲੇਮਸ made by Prime Minister Modi. Congress slams government over Jammu and Kashmir attacks. Jammu region witnesses a spike in terror attacks over the past month. PTI ਦੀ ਖਬਰ ਆ, ਉਹਨੂੰ ਕਾਂਗਰਸ ਦਾ ਲੀਡਰ ਕਹਿ ਰਿਹਾ ਕਿ ਇਹਨਾਂ ਦੇ ਕਿੱਥੇ ਗਏ ਦਾਅਵੇ, ਔਰ ਇਹ ਖਬਰ ਦਾ ਹਿੰਦੂ ਦੀ ਹੈ। Since 2021, Jammu accounts for 40% of killings of security personnel in Jammu and Kashmir. ਕਿ 40% ਜੰਮੂ ਖੇਤਰ ਦੇ ਵਿੱਚ ਫੌਜੀ ਮਾਰੇ ਜਾ ਰਹੇ ਨੇ, ਮਾਰੇ ਜਾ ਚੁੱਕੇ ਨੇ, ਔਰ ਇਹਨਾਂ 'ਚ ਟੋਟਲ ਫਿਗਰ 119 ਸੋਲਜਰਸ ਦੀ ਹੈ, ਔਰ ਇਹ ਜੰਮੂ ਡਿਵੀਜ਼ਨ ਦੇ ਵਿੱਚ ਉਹਨਾਂ ਦੀ ਕਿਲਿੰਗਸ ਹੋਈਆਂ ਨੇ। ਉਹਨਾਂ ਨੇ ਕਿਹਾ ਕਿ ਔਨ ਮੰਡੇ 4 ਆਰਮੀ ਪਰਸਨਲ ਐਂਡ ਏ J&K ਪੁਲਿਸ ਆਫੀਸ਼ੀਅਲ ਵਰ ਕਿਲਡ ਬਾਈ ਅਨਆਈਡੈਂਟੀਫਾਈਡ ਟੈਰਰਿਸਟ ਇਨ ਦੇਸਾ ਫੋਰੈਸਟ ਏਰੀਆ ਇਨ ਡੋਡਾ ਡਿਸਟ੍ਰਿਕਟ। ਇਹ 160 ਕਿਲੋਮੀਟਰ ਹੈ ਜੰਮੂ ਤੋਂ ਡੋਡਾ ਡਿਸਟ੍ਰਿਕਟ ਜਿੱਥੇ ਇਹ ਹੋਇਆ। ਔਰ ਉਹਨਾਂ ਨੇ ਕਿਹਾ ਕਿ 2021 ਤੋਂ ਲੈ ਕੇ 51 ਸਿਕਿਉਰਿਟੀ ਪਰਸਨਲ ਜਿਹੜੇ ਨੇ ਉਹ ਪੁੰਛ, ਰਜੌਰੀ, ਕਠੂਆ, ਰਿਆਸੀ, ਡੋਡਾ ਤੇ ਉਧਮਪੁਰ ਜ਼ਿਲ੍ਹਿਆਂ 'ਚ ਮਾਰੇ ਜਾ ਚੁੱਕੇ ਨੇ। ਇਹ ਡਿਵੀਏਸ਼ਨ ਹੈ ਪਿਛਲੇ 3 ਸਾਲਾਂ 'ਚ। ਉਸ ਤੋਂ ਪਹਿਲਾਂ ਜਿਹੜੀ ਕਸ਼ਮੀਰ ਵਾਦੀ ਸੀ ਉਹ ਸੀ ਐਪੀ ਸੈਂਟਰ ਦਹਿਸ਼ਤਗਰਦੀ ਦਾ, ਹੁਣ ਜੰਮੂ ਰੀਜਨ ਬਣ ਗਿਆ। ਔਰ ਉਹਨਾਂ ਨੇ ਕਿਹਾ ਵੀ ਇਹ ਫਿਰ ਵੇਰਵਾ ਹੈ ਕਿ ਵੀ ਕਿੱਥੇ ਕਿੰਨੇ 12 ਸਿਕਿਉਰਿਟੀ ਪਰਸਨਲ ਇੱਥੇ ਮਾਰੇ ਗਏ, ਫਿਰ ਕਿੱਥੇ ਇਹ ਹੋਇਆ। ਔਰ ਇਹ ਸਾਰੇ ਦੇ ਚੱਲਦਿਆਂ ਭਾਵੇਂ ਕੋਈ ਕਸ਼ਮੀਰ ਟਾਈਗਰਸ ਨਾਂ ਦੀ ਜਥੇਬੰਦੀ ਹੈ ਜਿਹੜੀ ਇਸ ਦੀ ਜ਼ਿੰਮੇਵਾਰੀ ਲੈਂਦੀ ਹੈ, ਪਰ ਹੁਣ ਜਦੋਂ ਇਹਨਾਂ ਤੋਂ ਕਾਬੂ ਨਹੀਂ ਹੋ ਰਿਹਾ ਤੇ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਜੀ ਇਹ ਜਿਹੜੇ ਆ ਰਹੇ ਨੇ ਦਹਿਸ਼ਤਗਰਦ ਪਾਕਿਸਤਾਨ ਤੋਂ ਆ ਰਹੇ ਨੇ, ਔਰ ਇਹ ਸਾਡੇ ਕਸ਼ਮੀਰ ਬਾਰਡਰ ਤੋਂ ਨਹੀਂ ਆ ਰਹੇ। ਇਨਫਿਲਟ੍ਰੇਸ਼ਨ ਟੇਕਿੰਗ ਪਲੇਸ ਫਰੋਮ ਪੰਜਾਬ ਬਾਰਡਰ। ਜੰਮੂ ਐਂਡ ਕਸ਼ਮੀਰ DGP RR ਸਵੇਨ, ਇਹ ਜਿਹੜਾ ਸਵੇਨ ਜਿਹੜਾ DGP ਜੰਮੂ ਕਸ਼ਮੀਰ ਦਾ, ਉਹਨੇ ਕਿਹਾ ਕਿ ਵੀ ਇਹ ਜਿਹੜੇ ਆ ਰਹੇ ਨੇ ਪੰਜਾਬ ਬਾਰਡਰ ਤੋਂ, ਉਹ ਭਾਈ ਇੱਥੇ ਤਾਂ ਤੁਹਾਡੇ ਬਾਰਡਰ ਖੁੱਲ੍ਹਾ, ਪੰਜਾਬ ਬਾਰਡਰ ਤਾਂ ਵਾਘੇ ਤੋਂ ਲੈ ਕੇ ਹੁਸੈਨੀਵਾਲਾ ਤੱਕ ਤਾਰ ਲਾਈ ਹੋਈ ਹੈ, ਉਹਦੇ 'ਚ ਕਰੰਟ ਛੱਡਿਆ ਹੋਇਆ, ਤੇ ਉਹ ਕਿਹੜੇ ਵੇਲੇ ਉੱਥੋਂ ਪੰਜਾਬ ਕ੍ਰਾਸ ਕਰਦੇ ਨੇ, ਫਿਰ ਪੰਜਾਬ 'ਚੋਂ ਜੰਮੂ ਕਸ਼ਮੀਰ 'ਚ ਕਿਵੇਂ ਪਹੁੰਚਦੇ ਨੇ। ਸ਼ਰਮ ਆਉਣੀ ਚਾਹੀਦੀ ਹੈ ਝੂਠ ਬੋਲ, ਕਿਉਂਕਿ ਇੰਨਾ ਕੁ ਝੂਠ ਬੋਲਿਆ ਹੋਇਆ। ਔਰ ਇਹਨਾਂ ਦੇ ਦਾਅਵੇ ਹੁਣ ਜਦੋਂ ਫੌਜੀਆਂ ਦੀਆਂ ਲਾਸ਼ਾਂ ਤਿਰੰਗੇ 'ਚ ਲਿਪਟੀਆਂ ਹੋਈਆਂ ਘਰਾਂ 'ਚ ਆਉਂਦੀਆਂ ਨੇ, ਤੇ ਇਹ ਕਲੇਮ ਜਿਹੜਾ ਉਹ ਮਨੋਹਰ ਲਾਲ ਖੱਟੜ ਹਰਿਆਣੇ ਦਾ ਸੀ, ਉਹਨੇ ਕਿਹਾ ਜੀ ਹੁਣ ਅਸੀਂ ਹਰਿਆਣੇ 'ਚੋਂ ਜਾ ਕੇ ਬਹੂ ਲਿਆਵਾਂਗੇ, ਅਸੀਂ ਕੁੜੀਆਂ ਚੁੱਕ ਕੇ ਲਿਆਵਾਂਗੇ ਕਸ਼ਮੀਰੀਆਂ ਦੀਆਂ। ਇਹ ਮਤਲਬ ਸੀ ਕਿ ਜੀ ਮੋਦੀ ਨੇ ਰਾਹ ਪੱਧਰਾ ਕਰ ਦਿੱਤਾ, ਹੁਣ ਅਸੀਂ ਉਹਨਾਂ ਦੀਆਂ ਕੁੜੀਆਂ ਚੁੱਕਾਂਗੇ। ਤੇ ਹੁਣ ਹਾਲ ਇਹ ਹੈ ਵੀ ਇਹ ਉੱਥੋਂ ਕਫਨ ਚੁੱਕ ਰਹੇ ਨੇ, ਕਈਆਂ ਦੀਆਂ ਤਾਂ ਡੈੱਡ ਬਾਡੀਜ਼ ਵੀ ਮੇਰਾ ਖਿਆਲ ਉਹਨਾਂ ਤੋਂ ਤਰਲੇ ਕਰਕੇ ਲੈਂਦੇ ਹੋਣੇ ਨੇ ਕਿ ਭਾਈ ਇਹ ਦੇ ਦਿਓ ਡੈੱਡ ਬਾਡੀਜ਼, ਤੇ ਤਿਰੰਗੇ 'ਚ ਲਪੇਟ ਕੇ ਘਰਾਂ ਨੂੰ ਆ ਰਹੀਆਂ ਨੇ। ਸੋ ਇਸ ਸਭ ਦੇ ਚੱਲਦੇ ਆ ਇੱਕ ਪਾਸੇ ਇਹ ਚੱਲ ਰਿਹਾ, ਦੂਜੇ ਪਾਸੇ ਸੁਪਰੀਮ ਕੋਰਟ ਨੇ ਕਿਹਾ ਹੋਇਆ ਗੌਰਮੈਂਟ ਨੂੰ ਜੇ ਇੰਨੀ ਫਲਾਂ ਮਹੀਨੇ ਤੱਕ ਇਲੈਕਸ਼ਨਾਂ ਕਰਾਓ ਤੁਸੀਂ ਜੰਮੂ ਕਸ਼ਮੀਰ ਦੀ ਯੂਨੀਅਨ ਟੈਰੀਟਰੀ ਦੀਆਂ, ਤੇ ਹੁਣ ਨਾਲ ਦੀ ਨਾਲ ਜਿਹੜਾ ਜੰਮੂ ਕਸ਼ਮੀਰ ਦਾ ਲੈਫਟੀਨੈਂਟ ਗਵਰਨਰ ਹੈ ਉਹਨੂੰ ਸਾਰੀਆਂ ਪਾਵਰਸ ਪੁਲਿਸ ਦੀਆਂ ਦੂਜੀਆਂ ਦਿੱਤੀਆਂ ਜਾ ਰਹੀਆਂ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਝੂਠ ਦਾ ਜੋ ਹਾਲ ਹੁੰਦਾ ਹੈ, ਔਰ ਇਹੀ ਗੱਲ ਮਹਿਬੂਬਾ ਮੁਫਤੀ ਨੇ ਜਿਹੜੀ ਸਾਬਕਾ ਸਾਬਕਾ ਚੀਫ ਮਿਨਿਸਟਰ ਮਹਿਬੂਬਾ ਮੁਫਤੀ ਸੀਕਸ ਐਕਸ਼ਨ ਅਗੇਂਸਟ ਜੰਮੂ ਐਂਡ ਕਸ਼ਮੀਰ DGP ਫॉर ਫੇਲੀਅਰ ਟੂ ਕੰਟੇਨ ਮਿਲੀਟੈਂਸੀ ਕਮਿਊਨਲ ਏਜੰਡਾ। ਔਰ ਉਹਨੂੰ ਕਿਹਾ ਜੀ ਹੁਣ ਤੱਕ ਇਹਨੂੰ DGP ਨੂੰ ਸੈਕ ਕੀਤਾ ਜਾਣਾ ਚਾਹੀਦਾ ਸੀ, ਕਿਉਂਕਿ ਇੰਨੇ ਸੋਲਜਰ ਮਰ ਰਹੇ ਨੇ, ਉਹਦੀ ਜ਼ਿੰਮੇਵਾਰੀ ਹੈ। ਤੇ ਉਹ ਅੱਗੋਂ ਪੰਜਾਬ ਵਾਲਿਆਂ ਦੇ ਖਾਤੇ 'ਚ ਪਾ ਰਿਹਾ ਕਿ ਜੀ ਇਹ ਇੱਥੋਂ ਨਹੀਂ ਆ ਰਹੇ, ਉੱਥੋਂ ਆ ਰਹੇ ਨੇ। ਸੋ ਪਰ ਇੱਕ ਗੱਲ ਇੱਥੋਂ ਆ ਰਹੇ ਨੇ ਕਿ ਉੱਥੋਂ ਆ ਰਹੇ ਨੇ, ਇੱਕ ਗੱਲ ਕਲੀਅਰ ਹੈ ਕਿ ਭਾਈ ਜੰਮੂ ਕਸ਼ਮੀਰ ਇਹਨਾਂ ਦੇ ਕੰਟਰੋਲ 'ਚ ਨਹੀਂ ਹੈ। ਕਸ਼ਮੀਰੀਆਂ ਦੀ ਮਿਲੀਟੈਂਟ ਸਪਿਰਿਟ, ਉਹਨਾਂ ਦੇ ਕੋਲ ਹੋਰ ਕੋਈ ਰਾਹ ਬਚਿਆ ਹੀ ਨਹੀਂ ਜਦੋਂ ਤੁਸੀਂ ਡੈਮੋਕ੍ਰੇਸੀ ਦਾ ਖੁਦ ਹੀ ਕਾਣ ਕੀਤਾ। ਔਰ ਇਹ ਸਾਰਾ ਜਿਹੜਾ ਹੈ ਬਹੁਤ ਜਲਦੀ ਉੱਥੇ ਹੋਰ ਵੀ ਅਜੇ ਤਾਂ ਜਦੋਂ ਕਸ਼ਮੀਰ ਵਾਦੀ ਦੇ ਵਿੱਚ ਮਿਲੀਟੈਂਸੀ ਵਾਪਸ ਮੁੜੀ, ਉਹ ਇਹਨਾਂ ਤੋਂ ਕੰਟਰੋਲ ਨਹੀਂ ਹੋਣੀ। ਫੌਜ ਉਨੀ ਕੀ ਹੈ, ਚੀਨ ਨਾਲ ਵੀ ਪੰਗਾ ਲਿਆ ਹੋਇਆ, ਪਾਕਿਸਤਾਨ ਨੂੰ ਵੀ ਇਹ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਨੇ, ਕਸ਼ਮੀਰੀਆਂ 'ਤੇ ਜ਼ੁਲਮ ਕਰ ਰਹੇ ਨੇ। ਤੇ ਫਿਰ ਅਲਟੀਮੇਟਲੀ ਜਦੋਂ ਤੁਸੀਂ ਆਪਣਾ ਇਹ ਹਾਲ ਕਰ ਲੈਂਦੇ ਹੋ ਤੇ ਫਿਰ ਉਹੀ ਹਸ਼ਰ ਹੁੰਦਾ ਜੋ ਭਾਰਤ ਦਾ ਹੋ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ
ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਰਾਜ ਦੀ ਗੱਲ ਕਿਉਂ ਨਾ ਕਰੀਏ, ਅਸੀਂ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ। ਸ਼ਹੀਦ ਬਾਬਾ ਅਜੀਤ ਸਿੰਘ ਜੀ ਗੱਤਕਾ ਅਖਾੜਾ ਨਿਊ ਜਰਸੀ ਪੇਸ਼ ਕਰਦੇ ਨੇ ਨਾਰਥ ਅਮਰੀਕਾ ਦਾ ਗੱਤਕੇ ਦਾ ਮੁਕਾਬਲਾ ਪਿਛਲੇ 9 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ 10ਵਾਂ ਮੈਦਾਨੇ ਜੰਗ ਇਸ ਵਾਰ ਸਮਰਪਿਤ ਹੋਵੇਗਾ। ਤੀਜਾ ਘੱਲੂਘਾਰਾ ਜੋ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹੋਰ 37 ਗੁਰਧਾਮਾਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਜਿਹਦਾ ਮੂੰਹ ਤੋੜ ਜਵਾਬ ਦਮਦਮੀ ਟਕਸਾਲ ਦੇ 14ਵੇਂ ਜਹੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਵਣ ਦੀ ਅਗਵਾਈ ਵਿੱਚ ਭਾਈ ਸਾਹਿਬ ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ, ਬਾਬਾ ਠਾਰਾ ਸਿੰਘ ਅਤੇ ਨਾਲ ਦੇ ਸਿੰਘਾਂ ਸਿੰਘਣੀਆਂ ਨੇ ਮਹਾਨ ਕੁਰਬਾਨੀ ਕੀਤੀ ਅਤੇ ਪੰਜਾਬ ਦੇ ਵਿੱਚ ਚੱਲ ਰਹੇ ਮੌਜੂਦਾ ਸੰਘਰਸ਼ ਨੂੰ ਸਮਰਪਿਤ ਹੋਵੇਗਾ। ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। 20 ਤੇ 21 ਜੁਲਾਈ ਨੂੰ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਨਿਊ ਜਰਸੀ ਵਿਖੇ ਹੋਵੇਗਾ। ਅਮਰੀਕਾ ਤੇ ਕੈਨੇਡਾ ਦੇ ਉੱਚ ਕੋਟੀ ਦੇ ਗੱਤਕਈ ਭਾਗ ਲੈਣਗੇ। ਖਿਡਾਰੀਆਂ ਵਾਸਤੇ theyoung.org ਤੇ 6 ਜੁਲਾਈ ਤੱਕ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਆਪ ਜੀ ਜੰਗ ਦੇ ਅਫੀਸ਼ੀਅਲ ਪੇਜ ਨਾਲ ਸੰਪਰਕ ਕਰੋ। तो ਵੇਖੋ ਕੌਣ ਬਣੇਗਾ 2024 ਦਾ ਮੈਦਾਨੇ ਜੰਗ ਦਾ ਚੈਂਪੀਅਨ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by Gurdwara Dashmesh Culture Center. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂ ਪੋਸਟ ਨੇ ਇੱਕ ਆਰਟੀਕਲ ਪ੍ਰਕਾਸ਼ਿਤ ਕੀਤਾ ਹੈ ਜਿਸ ਵਿੱਚ ਨਿਹੰਗ ਸਿੰਘਾਂ ਨੂੰ ਹਿੰਸਕ, ਬੇਕਾਬੂ, ਨਸ਼ੇ ਵਿੱਚ ਗੜੋਚ ਅਤੇ ਭਾਰਤੀ ਸਟੇਟ ਲਈ ਖਤਰਾ ਦੱਸਿਆ ਜਾ ਰਿਹਾ ਹੈ। ਔਰ ਵਿਊਅਰਸ ਇਉਂ ਜਾਪਦਾ ਹੈ ਕਿ ਨਿਹੰਗ ਸਿੰਘਾਂ ਦੀ ਆਜ਼ਾਦ ਹਸਤੀ ਤੇ ਪਾਬੰਦੀ ਲਾਉਣ ਲਈ ਕੁਝ ਨਾ ਕੁਝ ਜਿਹੜਾ ਇਹ ਵਿਚਾਰ ਅਧੀਨ ਹੈ। ਸੋ ਹੋ ਸਕਦਾ ਹੈ ਕਿ ਹਿੰਦੂ ਤਵੀ ਜਿਹੜੇ ਏਜੰਡੇ ਵਾਲੇ ਨਹੀਂ ਜਿਹੜੇ ਸਿੱਖ ਕੌਮ ਨੂੰ ਸਬਕ ਸਿਖਾਉਣ ਦਾ ਜਿਹੜਾ ਏਜੰਡਾ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਖਾਸ ਤੌਰ 'ਤੇ ਜਿੱਥੇ ਸਾਡੇ ਨੌਜਵਾਨ ਬੱਚੇ ਬੱਚੀਆਂ ਗੁਰਸਿੱਖੀ ਰਸਤੇ ਵੱਲ ਤੁਰ ਰਹੇ ਨੇ ਜਾਂ ਤੁਰ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੇ ਵਿੱਚ ਕੁਛ ਇਸ ਕਿਸਮ ਦੀਆਂ ਰੁਚੀਆਂ ਜਿਹੜੀਆਂ ਨਿਹੰਗ ਬਾਣੇ ਦੇ ਵਿੱਚ ਜਿਹੜੀਆਂ ਨੇ, ਉਹਨਾਂ ਨੂੰ ਹਮੇਸ਼ਾ ਉਹਨਾਂ ਪ੍ਰਤੀ ਚਿੰਤਤ ਵੀ ਹੁੰਦੇ ਆ ਕਿ ਭਾਈ ਜਿੱਥੇ ਨਿਹੰਗ ਪਰੰਪਰਾ ਸਾਡੀ ਇੱਕ ਬਹੁਤ ਨਰੋਈ ਔਰ ਜਦੋਂ ਅਸੀਂ ਪ੍ਰਾਚੀਨ ਸਿੰਘਾਂ ਦਾ ਦੀਦਾਰ ਕਰਨਾ ਚਾਹੀਏ ਤਾਂ ਜ਼ਾਹਰ ਹੈ ਸਾਡੇ ਸਾਹਮਣੇ ਖਾਲਸਾਈ ਬਾਣੇ ਦੇ ਵਿੱਚ ਸਜੇ ਸ਼ਸਤਰਧਾਰੀ ਨਿਹੰਗ ਸਿੰਘਾਂ ਦਾ ਰੂਪ ਹੈ। ਔਰ ਅਸੀਂ ਵੀ ਦੇਖਦੇ ਹਾਂ ਕਿ ਭਾਈ ਜਿੱਥੇ ਕੋਈ ਕਮਜ਼ੋਰੀ ਜਾਂ ਕੋਈ ਵਕਤ ਦੇ ਨਾਲ ਜਾਂ ਕੋਈ ਵਾਰ ਸਰਕਾਰਾਂ ਦੀ ਦਖਲਅੰਦਾਜ਼ੀ ਨਾਲ ਕਈ ਵਾਰੀ ਹੋਰ ਰੀਜ਼ਨਸ ਕਰਕੇ ਵੀ ਆਉਂਦੀਆਂ ਨੇ, ਉਹਨਾਂ ਨੂੰ ਸੁਧਾਰਨ ਦੀ ਲੋੜ ਹੋਣੀ ਚਾਹੀਦੀ ਹੈ ਔਰ ਉਸ ਜਿਹੜਾ ਗੁਰੂ ਕੇ ਬਾਣੇ ਦਾ ਸਤਿਕਾਰ ਹੈ ਉਹ ਕਾਇਮ ਰਹਿਣਾ ਚਾਹੀਦਾ ਆਲਵੇਜ਼। ਪਰ ਮੈਂ ਅੱਜ ਜਦੋਂ ਹਿੰਦੂ ਪੋਸਟ ਪੋਰਟਲ ਦੇ ਉੱਤੇ ਇਹਨਾਂ ਦਾ ਇਹ ਆਰਟੀਕਲ ਦੇਖਿਆ ਤਾਂ ਮੈਨੂੰ ਲੱਗਿਆ ਕਿ ਵੀ ਸਾਡੀ ਤਾਂ ਇੱਥੇ ਚਿੰਤਾ ਥੋੜ੍ਹੀ ਬਹੁਤ ਇਸ ਨੂੰ ਕਿ ਭਾਈ ਭੰਗ ਜਾਂ ਦੂਜੇ ਦੀ ਬਦੌਲਤ ਨੌਜਵਾਨ ਬੱਚੇ ਬੱਚੀਆਂ, ਕਿਉਂਕਿ ਇੱਥੇ ਕੋਈ ਉਸ ਕਿਸਮ ਦਾ ਕੰਟਰੋਲ ਤਾਂ ਰਹਿੰਦਾ ਨਹੀਂ ਹੈ ਜਿਵੇਂ ਉੱਥੋਂ ਦਾ ਸਿਸਟਮ ਇੱਕ ਆਪਣੇ ਕਿਸਮ ਦਾ ਕਿ ਇਹਦੀ ਕੋਈ ਜਸਟੀਫਿਕੇਸ਼ਨ ਨਾ ਹੋਏ, ਬਾਕੀ ਤਾਂ ਚਲੋ ਜੋ ਹੈ। ਲੇਕਿਨ ਇਹ ਜਿਹੜਾ ਸਾਡਾ ਦੁਸ਼ਮਣ ਹੈ ਜਿਨ੍ਹਾਂ ਨੇ, ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰਾ ਐਸਾ ਕੁਛ ਨਿਹੰਗ ਬਾਣੇ ਦੇ ਵਿੱਚ ਹਿੰਦੂ ਤਵੀਆਂ ਨੇ, ਉਹ ਭਾਵੇਂ ਅਯੁੱਧਿਆ ਦੇ ਵਿੱਚ ਲੰਗਰ ਲਵਾਉਣ ਦੀ ਥਾਂ ਸੀ ਜਾਂ ਹਵਨ ਕਰਦਿਆਂ ਦੀਆਂ ਔਰ ਦੂਸਰਿਆਂ ਦੀਆਂ ਤਸਵੀਰਾਂ ਨੂੰ ਵਾਇਰਲ ਕਰਨਾ ਜਾਂ ਵੱਡਾ ਸਮਾਗਮ ਕਰਕੇ ਹਵਨ ਕਰਵਾਉਣਾ ਜਾਂ ਨਿਹੰਗਾਂ ਨੂੰ ਸਨਾਤਨ ਹਿੰਦੂ ਧਰਮ ਦੇ ਰਕਸ਼ਕ ਜਾਂ ਇਸ ਕਿਸਮ ਦਾ ਇੱਕ ਅੱਧਾ ਉਹਨਾਂ ਨੇ UK ਦੇ ਵਿੱਚ ਵੀ ਖੜਾ ਕੀਤਾ ਹੋਇਆ, ਪਤਾ ਨਹੀਂ ਕਿਹੜਾ ਸਿੰਘ ਜਿਹੜਾ ਉਹਨੂੰ ਸ਼ਿਵ ਜੀ ਦੇ ਨਾਲ ਜੋੜ ਕੇ ਜਿੱਤੇ ਸਨਾਤਨੀ ਪਰੰਪਰਾ ਅਤੇ
ਖੰਡੇ ਦੀ ਵਿਆਖਿਆ ਵੀ ਉਸ ਲਾਈਨ ਦੇ ਥੱਲੇ ਔਰ ਉਹਦੀ ਸ਼ੇਪ ਵੀ ਤਰਸ਼ੂਲ ਵਾਂਗ ਬਣਾਉਣ ਦੀ ਲਾਈਨ ਉਸ ਕੰਮ ਤੇ ਲਾਇਆ ਹੋਇਆ ਸੀ ਕਿ ਭਾਈ ਇਹਨਾਂ ਨੂੰ ਓਵਰਆਲ ਹੀ ਤੁਸੀਂ ਸਾਰੀ ਨਿਹੰਗ ਪਰੰਪਰਾ ਨੂੰ ਸਨਾਤਨੀ ਖਾਤੇ 'ਚ ਹੀ ਪਾਓ। ਪਰ ਮੈਨੂੰ ਲੱਗਦਾ ਵੀ ਉਹਨਾਂ ਨੂੰ ਇਹ ਲੱਗ ਰਿਹਾ ਵੀ ਮੁੱਖ ਧਾਰਾ ਸਿੱਖਾਂ ਦੇ ਵਿੱਚ ਇਹ ਸੌਦਾ ਵਿਕ ਨਹੀਂ ਰਿਹਾ ਔਰ ਜਿਹੜੀਆਂ ਕੁਝ ਘਟਨਾਵਾਂ ਪਿਛਲੇ ਪੀਰੀਅਡ ਦੇ ਵਿੱਚ ਹੋਈਆਂ ਹੁਣ ਇਹਨਾਂ ਦੇ ਲਈ ਤਾਂ ਜਦੋਂ ਇਹ ਨਿਹੰਗ ਲਫ਼ਜ਼ ਇਹਨਾਂ ਲਈ ਤਾਂ ਖਾਲਸਾਈ ਬਾਣੇ ਦੇ ਵਿੱਚ ਜਿਸ ਨੇ ਚੋਲਾ ਪਾਇਆ ਕਛਹਿਰਾ ਜਾਂ ਉਸ ਨੇ ਦੁਮਾਲਾ ਸਜਾਇਆ ਚੱਕਰ ਲਾਇਆ ਜਾਂ ਨਹੀਂ ਲਾਇਆ ਜੇ ਉਸ ਦੇ ਕੋਲ ਉਹਦੇ 'ਚੋਂ ਵੀ ਉਹਨਾਂ ਨੂੰ ਨਿਹੰਗ ਹੀ ਨਜ਼ਰ ਆਉਂਦਾ। ਹਾਲਾਂਕਿ ਇਹਨਾਂ ਦੇ ਆਪਣੇ ਡਿਸਪਲਿਨ ਨੇ ਆਪਣੇ ਜਥੇ ਨੇ ਬੁੱਢਾ ਦਲ ਤਰਨਾ ਦਲ ਉਹਨਾਂ 'ਚ ਕਿਹਨੂੰ ਮੈਂਬਰ ਕਿਹਦੇ ਕੋਲ ਕਿਹੜੇ ਹਥਿਆਰ ਹੋਣੇ ਨੇ ਉਹਨਾਂ ਨੂੰ ਜਿਹੜਾ ਉਹ ਨਿਹੰਗ ਜਥੇਦਾਰ ਇਸ਼ੂ ਕਰਦੇ ਨੇ। ਕੁਛ ਜਿਹੜੇ ਆਟੋਮੈਟਿਕ ਵੈਪਨ ਜਾਂ ਦੂਜੇ ਨੇ ਉਹ ਤਾਂ ਸਰਕਾਰ ਦੀ ਹੈ ਉਹ ਨਿਹੰਗ ਜਥੇਦਾਰਾਂ ਕੋਲ ਹੱਕ ਨਹੀਂ ਕਿ ਵੀ ਉਹ ਕੋਈ ਬੰਦੂਕ ਜਾਂ ਪਿਸਤੌਲ ਜਾਂ ਰਿਵਾਲਵਰ ਉਹਨਾਂ ਨੂੰ ਜਿਹੜਾ ਲਾਇਸੈਂਸ ਦੇ ਪਰ ਉਹ ਵੀ ਉਹ ਲੈ ਲੈਂਦੇ ਨੇ ਥਰੂ ਦਾ ਪ੍ਰੋਪਰ ਸਿਸਟਮ। ਹੁਣ ਮੈਨੂੰ ਇਹ ਲੱਗਦਾ ਵੀ ਇਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਜਿਹੜਾ ਜਿਸ ਕਦਰ ਖਾਲਸਾਈ ਬਾਣਾ ਖਾਲਸਾਈ ਸਪਿਰਿਟ ਦੀ ਪੋਪੂਲੈਰਿਟੀ ਹੈ ਨੌਜਵਾਨ ਜਿਹੜੇ ਨੇ ਦੋ ਘਟਨਾਵਾਂ ਖਾਸ ਤੌਰ ਤੇ ਜਿਹੜੀਆਂ ਪਿਛਲੇ ਪੀਰੀਅਡ 'ਚ ਪੰਜਾਬ 'ਚ ਹੋਈਆਂ ਜਿਵੇਂ ਸੁਧੀਰ ਸੂਰੀ ਜਿਹੜਾ ਕਿ ਬਿਲਕੁਲ ਨਫ਼ਰਤ ਦੇ ਨਾਲ ਭਰਿਆ ਹੋਇਆ ਸਿੱਖਾਂ ਦੇ ਖਿਲਾਫ ਔਰ ਪਿੰਡਾਂ ਵਾਲਿਆਂ ਦੇ ਖਿਲਾਫ ਜ਼ਹਿਰ ਉਗਲਦਾ ਸੀ ਉਹਨੂੰ ਸੰਦੀਪ ਸਿੰਘ ਨੇ ਸੋਧਿਆ ਕਲੀਨਲੀ। ਹਾਲਾਂਕਿ ਉਹਦਾ ਕੋਈ ਨਿਹੰਗ ਸਿੰਘਾਂ ਦੇ ਨਾਲ ਤਾਂ ਕੋਈ ਤਾਲੁਕ ਨਹੀਂ ਸੀ ਲੇਕਿਨ ਖਾਲਸਾਈ ਸਪਿਰਿਟ ਜਾਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਜੋੜਿਆ। ਪਰ ਇਹ ਜ਼ਰੂਰ ਹੋਇਆ ਵੀ ਨਿਹੰਗ ਸਿੰਘਾਂ ਦੇ ਜਥਿਆਂ ਨੇ ਜਾ ਕੇ ਜਦੋਂ ਉਹਨੇ ਸਿੰਘ ਨੇ ਕੰਮ ਕੀਤਾ ਤੇ ਉਹਨਾਂ ਨੇ ਜਾ ਕੇ ਉਹਦੇ ਘਰ ਦੀ ਪ੍ਰੋਟੈਕਸ਼ਨ ਵੀ ਕੀਤੀ ਔਰ ਦੂਸਰੇ ਵੀ ਕੀਤੇ ਉਹਨੂੰ ਵੀ ਇਹ ਨਿਹੰਗਾਂ ਨਾਲ ਜੋੜ ਰਹੇ ਨੇ। ਔਰ ਪਿਛਲੇ ਦਿਨਾਂ 'ਚ ਜਿਹੜੀ ਫੌਜ ਜਿਹੜੀ ਗੁਰੂ ਕੀ ਫੌਜ ਦੇ ਥੱਲੇ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਇੱਕ ਜਿਹੜਾ ਸੰਦੀਪ ਥਾਪਰ ਨਾਂ ਦਾ 58 ਸਾਲਾਂ ਦਾ ਜਿਹੜਾ ਸ਼ਿਵ ਸੈਨਾ ਲੀਡਰ ਜਿਹੜਾ ਬੜਾ ਜਿਸ ਨੇ ਜੂਨ 6 ਵਾਲੇ ਮੌਕੇ 'ਤੇ ਘੱਲੂਘਾਰਾ ਹਫਤੇ 'ਚ ਲੱਡੂ ਵੰਡੇ ਔਰ ਪਿੰਡਾਂ ਵਾਲਿਆਂ ਦੇ ਖਿਲਾਫ ਪੋਸਟਾਂ ਪਾਈਆਂ ਔਰ ਦੂਸਰੀਆਂ ਇਹ ਗੱਲ ਮੈਂ ਨਹੀਂ ਕਹਿ ਰਿਹਾ ਆਮ ਆਦਮੀ ਪਾਰਟੀ ਦਾ ਹੀ ਰਾਜ ਸਭਾ ਮੈਂਬਰ ਮਿਸਟਰ ਸਾਨੀ ਉਹਨੇ ਕਿਹਾ ਸੀ ਵੀ ਠੀਕ ਹੈ ਅਸੀਂ ਹਿੰਸਾ ਦੇ ਖਿਲਾਫ ਹੈ। ਉਸ ਦੇ ਖਿਲਾਫ ਦੋ ਨਿਹੰਗਾਂ ਨੇ ਉਹਨੂੰ ਹਮਲਾ ਕਰਕੇ ਜ਼ਖਮੀ ਕੀਤਾ ਹਾਲਾ ਬਚ ਗਿਆ ਉਹ ਨਿਹੰਗ ਸਿੰਘ ਜਿਹੜੇ ਨੇ ਉਹ ਜੇਲ੍ਹ 'ਚ ਨੇ ਤੇ ਲੇਕਿਨ ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਦੇਖਿਆ ਹੋਇਆ ਸੀ ਅਸੀਂ ਤਾਂ ਖੁਦ ਉੱਥੋਂ ਹਸਪਤਾਲ 'ਚੋਂ ਨਿਕਲੇ ਡੀ ਐਡਿਕਸ਼ਨ ਸੈਂਟਰ ਤੋਂ ਤੇ ਸਾਡੀ ਨਜ਼ਰ ਪੈ ਗਈ ਸਕੂਟਰ ਤੇ ਅਸੀਂ ਉਹਨੂੰ ਢਾ ਲਿਆ। ਫਿਰ ਹੁਣ ਉਸ ਘਟਨਾ ਨੂੰ ਆਧਾਰ ਬਣਾ ਕੇ ਇੱਕ ਜਿਹੜਾ ਇਹ ਆਰਟੀਕਲ ਐਨਾਲਿਸਿਸ ਆਫ ਨਿਹੰਗ ਸਿੱਖਸ ਹਿਸਟਰੀ ਆਫ ਵਾਇਲੈਂਸ ਐਂਡ ਲਾਲੈਸਨੈਸ ਇਹ ਹਿੰਦੂ ਪੋਸਟ ਦੇ ਵਿੱਚ ਕਿ ਭਾਈ ਇਹ ਤਾਂ ਨਿਹੰਗ ਤਾਂ ਗੈਰ ਕਾਨੂੰਨੀ ਕੰਮ ਕਰਨ ਵਾਲੇ ਨੇ ਵਾਇਲੈਂਟ ਲੋਕ ਨੇ ਔਰ ਇਸ ਦੇ ਉੱਤੇ ਉਹਨਾਂ ਨੇ ਇਸ 5 ਜੂਨ ਦੀ ਇਹ ਘਟਨਾ ਜਿਹੜੀ ਹੈ ਇਹ ਉਸ ਨੂੰ ਦੀ ਸ਼ੁਰੂਆਤ ਕਰਕੇ ਕਿ ਭਾਈ ਕਿਵੇਂ ਸੰਦੀਪ ਥਾਪਰ ਦੇ ਉੱਤੇ ਜਿਹੜਾ ਹਿੰਦੂ ਲੀਡਰ ਸੀ ਸ਼ਿਵ ਸੈਨਾ ਦਾ ਜਿਹੜਾ ਖਾਲਿਸਤਾਨ ਦੇ ਖਿਲਾਫ ਬੋਲਦਾ ਸੀ ਉਸ ਨੂੰ ਦੋ ਨਿਹੰਗਾਂ ਨੇ ਜਿਹੜਾ ਅਟੈਕ ਕਰਕੇ ਜ਼ਖਮੀ ਕੀਤਾ ਕਿਉਂਕਿ ਇਹ ਜਿਹੜਾ ਸੰਦੀਪ ਥਾਪਰ ਹੈ ਇਹ ਸਿੱਖ ਹਾਰਟਲੈਂਡ 'ਚ ਬੈਠ ਕੇ ਜਿਹੜਾ ਹਿੰਦੂਆਂ ਦੇ ਹੱਕਾਂ ਦੀ ਗੱਲ ਕਰਦਾ ਸੀ। ਫਿਰ ਇਹਦੇ 'ਚ ਉਹਨੇ ਸੁਧੀਰ ਸੂਰੀ ਨੂੰ ਜੋੜ ਲਿਆ ਕਿ 2022 ਦੇ ਵਿੱਚ ਇੱਕ ਹੋਰ ਸ਼ਿਵ ਸੈਨਾ ਦਾ ਲੀਡਰ ਜਿਹੜਾ ਖਾਲਿਸਤਾਨ ਦੇ ਖਿਲਾਫ ਸੀ ਉਹਨੂੰ ਗੋਪਾਲ ਮੰਦਰ ਦੇ ਸਾਹਮਣੇ ਜਿਹੜਾ ਉਹਨਾਂ ਨੇ ਜਿਹੜਾ ਸੰਦੀਪ ਸਿੰਘ ਨੇ ਸੋਧਿਆ ਔਰ ਨਿਹੰਗਾਂ ਨੇ ਉਹਦੇ ਘਰ ਦੀ ਜਿਹੜੀ ਹੈ ਉਹਨੂੰ ਗਾਰਡ ਕੀਤਾ ਸੀ। ਫਿਰ ਉਹਨੇ ਕਿਹਾ ਵੀ ਹੁਣ ਇਹ ਪੈਰਾਗ੍ਰਾਫ 2 ਮੈਂ ਇਨ ਓਰੀਜਨਲ ਪੜ੍ਹਾਂਗਾ ਇਹਦੇ ਤੋਂ ਜਿਸ ਤੋਂ ਮੈਨੂੰ ਇਹ ਅੰਦਾਜ਼ਾ ਹੁੰਦਾ ਕਿ ਹਿੰਦੂ ਤੋਂ ਵੀ ਏਜੰਡਾ ਉਹ ਮਾਹੌਲ ਸਿਰਜ ਰਿਹਾ ਹੈ ਜਿਹਦੇ ਥੱਲੇ ਇਵੈਂਚੁਅਲੀ ਹੋਏਗਾ ਕਿ ਵੀ ਇਹ ਜਿਹੜੇ ਹਥਿਆਰ ਰੱਖਣ ਦਾ ਜਾਂ ਦੂਜਾ ਇਹਨਾਂ ਦੇ ਉੱਤੇ ਹੀ ਪਾਬੰਦੀ ਲਾਈ ਜਾਏ ਨਿਹੰਗਾਂ ਦੇ ਹੀ ਪਾਬੰਦੀ ਲਾਈ ਜਾਏ। ਹੁਣ ਇਹ ਲਿਖਦਾ ਹੈ ਕਿ ਨਿਹੰਗ ਇਜ਼ ਨਾਓ ਲੁਕਡ ਐਟ ਐਜ਼ ਅਨਦਰ ਮੋਰ ਦੈਨ ਏ ਮੈਨੇਸ ਇਨ ਭਾਰਤ for all the violence that they do under the garb of protecting their ਸਿੱਖੀ ਕਿ ਸਿੱਖੀ ਬਚਾਉਣ ਦੇ ਨਾਂ ਥੱਲੇ ਜੋ ਇਹ ਭਾਰਤ ਭਰ ਦੇ ਵਿੱਚ ਹਿੰਸਾ ਫੈਲਾ ਰਹੇ ਨੇ ਇਹ ਇੱਕ ਬਹੁਤ ਵੱਡਾ ਮੈਨੇਸ ਜੇ ਮੈਨੇਸ ਲਫ਼ਜ਼ ਦਾ ਧਿਆਨ ਹੋਏ ਕਿ ਜਦੋਂ ਜਿਹੜਾ 10 ਅਕਤੂਬਰ 1947 ਨੂੰ ਇਹ ਸਰਕੂਲਰ ਜਾਰੀ ਕੀਤਾ ਗਿਆ ਸੀ ਕਿ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼ ਕਿ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਇੱਥੇ ਉਹ ਕਹਿ ਰਹੇ ਨੇ ਵੀ ਇਹ ਹੁਣ ਸਿੱਖੀ ਬਚਾਉਣ ਦੇ ਨਾਂ ਥੱਲੇ ਨਿਹੰਗ ਭਾਰਤ ਦੇ ਹਿੰਦੂਆਂ ਦੇ ਲਈ ਇੱਕ ਮੈਨੇਸ ਬਣ ਗਏ ਨੇ।
so is the hatred that the large number of Sikhs themselves have turned their back on Nihang। ਉਹਨੇ ਕਿਹਾ ਜੀ ਈਵਨ ਸਿੱਖ ਵੀ ਨਹੀਂ ਇਹਨਾਂ ਨੂੰ ਪਸੰਦ ਕਰਦੇ, ਬਹੁਤ ਸਾਰੇ ਸਿੱਖ ਇਹਨਾਂ ਤੋਂ ਦੂਰ ਨੇ। and don't associate with the violence they propagate in the manner। ਫਿਰ ਉਹ ਕਹਿੰਦਾ ਵੀ violent behavior bordering on fanaticism by Nihangs is not a new phenomena। ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਵੀ ਇਹ ਨਿਹੰਗ ਜਿਹੜੇ ਨੇ ਵਾਇਲੈਂਟ ਨੇ ਔਰ ਇਹਨਾਂ ਦਾ ਬਿਹੇਵੀਅਰ ਹੈ। ਫਿਰ ਉਹ 19ਵੀਂ ਸਦੀ ਦੇ ਵਿੱਚ ਜਿਹੜੇ ਅੰਗਰੇਜ਼ ਗੋਰੇ ਲਾਹੌਰ ਆਏ, ਉਹਨਾਂ ਨੇ ਨਿਹੰਗਾਂ ਬਾਰੇ ਕੀ ਲਿਖਿਆ। ਹੁਣ ਇਹਦੇ 'ਚ ਦੇਖੋ ਇਹ ਕਿੰਨਾ ਬੇਈਮਾਨ ਇਹ ਸਾਰਾ ਹਿੰਦੂਤਵਾ ਵਾਲਾ ਇਹ ਲਿਖਾਰੀ ਤਬਕਾ ਹੈ ਵੀ ਇੱਕ ਪਾਸੇ ਉਹੀ ਨਿਹੰਗ ਨੇ। ਜੇ ਹੁਣ ਤੁਸੀਂ 18ਵੀਂ ਸਦੀ ਦੀ ਗੱਲ ਕਰਨੀ ਹੈ ਜਾਂ 18ਵੀਂ ਸਦੀ 'ਚ ਉਹਦੇ 'ਚ ਔਸਬੋਰਨ ਨੇ ਕੀ ਕਿਹਾ, WG ਔਸਬੋਰਨ ਨੇ, ਜਾਂ ਐਮਲੀ ਏਡਨ ਜਿਹੜੀ ਅਰਲ ਆਫ ਆਕਲੈਂਡ ਦੀ ਭੈਣ ਸੀ ਉਹਨੇ ਕੀ ਕਿਹਾ। ਇਹਦੇ ਬਜਾਏ ਪਹਿਲਾਂ ਤਾਂ ਪੰਜਾਬ ਦੀਆਂ ਲੋਕ ਬੋਲੀਆਂ 'ਚ ਜਾਓ ਕਿ ਭਾਈ ਇਹੀ ਤੁਹਾਡੀਆਂ ਭਾਰਤ ਦੀਆਂ ਹਿੰਦੂ ਧੀਆਂ ਜਿਹੜੀਆਂ ਨੇ ਜਾਂ ਨੂੰਹਾਂ ਜਿਨ੍ਹਾਂ ਨੂੰ ਤੁਸੀਂ ਅਬੈਂਡਨ ਕੀਤਾ ਹੋਇਆ ਸੀ, ਉਹ ਤਾਂ ਆਵਾਜ਼ ਮਾਰਦੀਆਂ ਸੀ ਕਿ ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ ਨੂੰ। ਜਦੋਂ ਬਸਰਾ, ਬਗਦਾਦ ਔਰ ਗਜ਼ਨੀ ਦੇ ਵਿੱਚ ਟਕੇ ਦੇ ਵਿੱਚ ਤੁਹਾਡੀਆਂ ਬਹੁ ਬੇਟੀਆਂ ਨਿਲਾਮ ਹੁੰਦੀਆਂ ਸੀ ਤੇ ਉਦੋਂ ਤਾਂ ਆਵਾਜ਼ ਕੱਛ ਵਾਲਾ ਬਾਬਾ ਨਿਹੰਗ ਹੀ ਸੀ, ਹੋਰ ਤਾਂ ਕੌਣ ਸੀ। ਉਹੀ ਖਾਲਸਾ ਜਿਹੜਾ ਸ਼ਸਤਰਾਂ ਦੇ ਨਾਲ ਆਰਮ ਟੂ ਦਾ ਟੀਥ ਸੀ, ਜਿਹੜਾ ਪ੍ਰੋਟੈਕਟ ਕਰਕੇ ਘਰ 'ਚ ਪਹੁੰਚਾਉਂਦਾ ਸੀ। ਔਰ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਜੀ ਉਹਨਾਂ ਨੂੰ ਡਿਸਓਨ ਕੀਤਾ ਜਾਂ 18ਵੀਂ ਸਦੀ 'ਚ ਐਮਲੀ ਨੇ ਇਹ ਕਿਹਾ ਤੇ ਔਸਬੋਰਨ ਨੇ ਇਹ ਕਿਹਾ। ਪੰਜਾਬ ਦੀਆਂ ਲੋਕ ਬੋਲੀਆਂ 'ਚ ਤਾਂ ਇਹ ਸੀ ਕਿ ਜਿਹਦੇ 'ਚ ਇਹ ਬੋਲੀ ਹੈ ਪੰਜਾਬ ਦੇ ਵਿੱਚ ਕਿ ਭਾਈ ਬਾਹਰ ਆਏ ਨਹੀਂ ਨਿਹੰਗ, ਬੂਆ ਖੋਲ੍ਹਦੇ ਨਿਸੰਗ, ਕਿ ਬਾਕੀਆਂ ਤੋਂ ਖੌਫ ਹੈ ਲੇਕਿਨ ਜਦੋਂ ਇੱਕ ਨਿਹੰਗ ਆ ਗਿਆ ਤਾਂ ਉਹਨਾਂ ਨੂੰ ਹੁੰਦਾ ਸੀ ਕਿ ਹੁਣ ਅਸੀਂ ਸੁਰੱਖਿਅਤ ਹੈ। ਹੁਣ ਉਸ ਕਰੈਕਟਰ ਨੂੰ ਇਹ ਕਿਉਂਕਿ ਇਹਨਾਂ ਦਾ ਏਜੰਡਾ ਬੜਾ ਨੈਫੇਰੀਅਸ ਹੈ, ਇਹ ਉਹਨੂੰ ਕੋਟ ਕਰ ਰਿਹਾ ਹੈ। ਜੇ ਕਿ ਜੀ ਉਹ ਜਦੋਂ ਔਸਬੋਰਨ ਆਇਆ, WG ਔਸਬੋਰਨ ਮਿਲਟਰੀ ਵੇਅਰ ਦਾ ਮਿਲਟਰੀ ਸੈਕਟਰੀ ਟੂ ਦਾ ਅਰਲ ਆਫ ਆਕਲੈਂਡ, ਉਹਨੇ ਨਿਹੰਗਾਂ ਬਾਰੇ ਕੀ ਲਿਖਿਆ ਬੜਾ, ਉਹਨੇ ਕਿਹਾ ਜੀ ਇਹ ਵਰਥਲੈਸ ਰੇਸ ਹੈ, ਰਿਲੀਜੀਅਸ ਫੈਨੈਟਿਕ ਨੇ, ਇਹ ਕਿਸੇ ਕਾਨੂੰਨ ਨੂੰ ਨਹੀਂ ਮੰਨਦੇ। ਰਣਜੀਤ ਸਿੰਘ ਦੇ ਸਾਹਮਣੇ ਵੀ ਇਹ ਕਿਸੇ ਦੇ ਗਲ ਪੈ ਜਾਂਦੇ ਨੇ, ਹਮੇਸ਼ਾ ਤਲਵਾਰ ਤੇ ਹੀ ਦੇ ਮੁੱਠੇ ਤੇ ਹੀ ਹੱਥ ਰੱਖਦੇ ਨੇ। ਇਹਨਾਂ ਦਾ ਇਹ ਜਿਹੜਾ ਹੈਗਾ ਕਿ ਦੇ ਹੈਵ ਦੋ ਹੱਥ ਨੇ, ਦੋਨਾਂ 'ਚ ਉਹਨਾਂ ਦੇ ਸੌਰਡ ਤਲਵਾਰਾਂ ਹੁੰਦੀਆਂ ਨੇ, ਦੋ ਤਲਵਾਰਾਂ ਉਹਨਾਂ ਨੇ ਆਪਣੇ ਗਾਤਰੇ 'ਚ ਰੱਖੀਆਂ ਹੁੰਦੀਆਂ ਨੇ, ਪਿੱਛੇ ਉਹਨਾਂ ਨੇ ਮੈਚਲੌਕ ਐਟ ਦੇਅਰ ਬੈਕ ਐਂਡ 3 or 4 pairs ਆਫ ਕੁਆਇਟਸ ਫੈਸ਼ਨ ਰਾਊਂਡ ਦੇਅਰ ਟਰਬਨ, 4-5 ਚੱਕਰ ਉਹਨਾਂ ਦੀ ਪੱਗ ਤੇ। ਵੀ ਤੁਹਾਨੂੰ ਕੀ ਤਕਲੀਫ ਹੈ? ਉਹ ਤਾਂ ਕਹਿੰਦਾ ਵੀ ਆਰਮ ਟੂ ਦਾ ਟੀਥ, ਉਹ ਤਾਂ ਹੈ ਹੀ ਇਹ ਨੇ। ਨਫ਼ਰਤ ਇਸ ਲਈ ਇਹ ਔਸਬੋਰਨ ਨੂੰ ਜਾਂ ਇਹ ਜਿਹੜੀ ਐਮਲੀ ਈਡਨ ਨੂੰ ਕੋਟ ਕੀਤਾ, ਜਿਹਨੇ ਕਿਹਾ ਕਿ ਅਲਾਰਮਿੰਗ ਕਲਾਸ ਆਫ ਪੀਪਲ who make it a rule never to live on anything they have not gained by plunder or force। ਕਿ ਉਹ ਤਾਂ ਉਹੀ ਚੀਜ਼ ਨਾਲ ਗੁਜ਼ਾਰਾ ਕਰਦੇ ਜਿਹੜਾ ਲੁੱਟ ਕੇ ਲਿਆਉਂਦੇ ਨੇ। ਵੀ ਇਹ ਕਰੈਕਟਰ ਇਹ ਬਹੁਤ ਖਤਰਨਾਕ, ਕਿਉਂਕਿ ਅਕਾਲੀ ਫੂਲਾ ਸਿੰਘ ਦੀ ਕਮਾਂਡ ਥੱਲੇ ਨਿਹੰਗ ਸਿੰਘ ਉਹ ਆਜ਼ਾਦ ਰੂਹ ਦੇ ਮਾਲਕ ਸੀ, ਜਿਹੜੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਸੀ। ਔਰ ਇਹਨਾਂ ਨੂੰ ਗੋਰਿਆਂ ਨੂੰ ਤਾਂ ਦੇਖਦੇ ਹੋ ਤਲਵਾਰਾਂ ਖਿੱਚ ਲੈਂਦੇ ਸੀ। ਉਹ ਕਹਿੰਦੇ ਸੀ ਇਹ ਬਿੱਲੇ ਜਿਹੜੇ ਤੂੰ ਰੱਖੇ ਨਾ ਯਾਰ ਬਣਾਏ, ਇਹਨਾਂ ਨੇ ਖਾਣਾ ਪੰਜਾਬ ਨੂੰ, ਇਹਨਾਂ ਨੂੰ ਦੂਰ ਕਰੋ, ਕੱਢੋ ਇਹਨਾਂ ਨੂੰ ਇੱਥੋਂ। ਹਾਂਜੀ। ਔਰ ਹੁਣ ਉਹ ਕਿਉਂਕਿ ਜਦੋਂ ਉਹਨਾਂ ਵੱਲ ਪੈਂਦੇ ਸੀ ਤਾਂ ਉਹ ਤਾਂ ਦੌੜਦੇ ਸੀ। ਤੇ ਮਹਾਰਾਜਾ ਰਣਜੀਤ ਸਿੰਘ ਨੇ ਈਵਨ ਜਿਹੜੇ ਉਹਦੇ ਆਪਣੇ ਜਰਨਲ ਵੀ ਰੱਖੇ ਹੋਏ ਸੀ ਫਰੈਂਚ ਜਾਂ ਯੂਰਪੀਅਨ, ਉਹਨਾਂ ਨੂੰ ਕਿਹਾ ਵੀ ਬਾਕੀਆਂ ਤੋਂ ਅਸੀਂ ਤੁਹਾਨੂੰ ਪ੍ਰੋਟੈਕਟ ਕਰਦੇ, ਇਹਨਾਂ ਤੋਂ ਜਾਨ ਆਪਣੀ ਆਪ ਹੀ ਬਚਾਓ, ਤੁਸੀਂ ਇਹਨਾਂ ਤੋਂ ਦੂਰ ਰਹੋ। ਇਹ ਜਿਹੜਾ ਸੋ ਉਹ ਉਹਨਾਂ ਦਾ ਪੈਟਰੀਓਟਿਜ਼ਮ ਸੀ, ਆਪਣਾ ਕੌਮ ਪ੍ਰਸਤੀ ਸੀ। ਅਕਾਲੀ ਫੂਲਾ ਸਿੰਘ ਔਰ ਬਾਕੀ ਇਹ ਸਮਝਦੇ ਸੀ ਕਿ ਬਈ ਇਹ ਅਲਟੀਮੇਟਲੀ ਇਹ ਦੋਸਤਾਨਾ ਐਵੇਂ ਡਰਾਮੇਬਾਜ਼ੀ ਕਰ ਰਹੇ ਨੇ, ਦੋਸਤ ਨਹੀਂ ਨੇ। ਫਿਰ ਜਿਹੜਾ ਇਹਨੇ ਆਫੀਸ਼ੀਅਲ ਬ੍ਰਿਟਿਸ਼ ਗਵਰਨਮੈਂਟ ਦੇ ਨੂੰ ਕੋਟ ਕੀਤਾ ਕਿ ਬਈ ਇਹ ਜਿਹੜੇ ਨੇ ਦੇਅਰ ਫੈਨੈਟਿਸਿਜ਼ਮ ਬਾਰਡਰਸ ਔਨ ਇਨਸੈਨਿਟੀ, ਕਿ ਇੰਨੇ ਫੈਨੈਟਿਕ ਨੇ ਤਾਂ ਸ਼ਦਾਈ ਹੋ ਜਾਣੇ। they seem to be at war with all mankind, ਜਿਵੇਂ ਸਭ ਦੇ ਖਿਲਾਫ ਇਹਨਾਂ ਨੇ ਜੰਗ ਵਿੱਢੀ ਹੋਈ ਹੈ। they are considered a lawless and sanguinary class who would have rendered the country desolate had they not been vigorously coerced by ਰਣਜੀਤ ਸਿੰਘ। ਉਹਨੂੰ ਕਿਹਾ ਜੇ ਰਣਜੀਤ ਸਿੰਘ ਨੇ ਕਾਬੂ ਥੱਲੇ ਨਾ ਰੱਖਿਆ ਹੁੰਦਾ ਇਹਨਾਂ ਨੇ ਸਭ ਤਬਾਹ ਕਰ ਦੇਣਾ ਸੀ। ਇਹ ਉਹਨਾਂ ਦਾ ਖੌਫ ਸੀ ਔਰ ਇਹੀ ਕਾਰਨ ਸੀ ਕਿ ਜਿੰਨੀਆਂ ਕੀ ਲੜਾਈਆਂ ਮੁਲਤਾਨ ਦੀ, ਪਿਸ਼ਾਵਰ ਦੀ, ਨਸ਼ਹਿਰੇ ਦੀ, ਜਮਰੌਦ ਦੀ ਜਿਹੜੀ ਹੈ ਉਹ ਸਿੱਖਾਂ ਨੇ ਸਿੱਖ ਰਾਜ ਵੇਲੇ ਜਿੱਤੀਆਂ ਗਈਆਂ, ਸਭ ਤੋਂ ਮੂਹਰੇ ਨਿਹੰਗ ਸਿੰਘ ਹੁੰਦੇ ਸੀ, ਜਿਹੜੇ ਜਾ ਕੇ ਕਿਲੇ ਦੀ ਜਿਹੜੀ ਦੀਵਾਰ ਹੈ ਉਹਨੂੰ ਫਾਂਦ ਕੇ ਅੰਦਰ ਜਾ ਕੇ ਹੱਥੋਂ ਹੱਥ ਲੜਨ ਦੇ ਲਈ ਜਿਹੜੇ ਉਹ ਤਿਆਰ ਹੁੰਦੇ ਸੀ।
ਔਰ ਇਹ ਜਿਹੜਾ ਉਹਨੇ ਫਿਰ ਕਿਸੇ ਦਾ ਤਜਰਬਾ ਦਿੱਤਾ ਉਹਨੂੰ, ਕੈਪਟਨ ਲੈਪਰਡ ਵੌਨ, ਉਹਨੇ ਕਿਹਾ ਕਿ ਜੀ ਐਜ਼ ਵੀ ਅਪਰੋਚ ਦਾ ਅਕਾਲੀਜ਼ ਦੋ ਸੈਵੇਜ ਹੋਰਡ ਸੈਟ ਅਪ ਏ ਸਕॉर्नफुल ਸ਼ਾਊਟ, ਸਾਨੂੰ ਦੇਖਦੇ ਆ ਉਹ ਜ਼ੋਰ ਜ਼ੋਰ ਦੀ ਜਕਾਰੇ ਗਜਾਉਣ ਲੱਗ ਗਏ। ਸਮ ਗੈਲਪਡ ਆਊਟ ਆਫ ਦਾ ਰੈਂਕਸ ਐਂਡ ਵਿਦ ਅਪਲਿਫਟਡ ਹੈਂਡਸ ਅਬਿਊਜ਼ਡ ਅਸ, ਕਿ ਕੁਛ ਜਿਹੜੇ ਨੇ ਉਹਨਾਂ ਨੇ ਘੋੜਿਆਂ ਦੀ ਚਾਲ ਤੇਜ਼ ਕੀਤੀ, ਸਾਨੂੰ ਗਾਲੀ ਗਲੋਚ ਕਰਨ ਲੱਗੇ। ਹਿਜ਼ ਹਾਈਨੈਸ ਮਹਾਰਾਜਾ ਸ਼ੇਰ ਸਿੰਘ ਹਾਊਐਵਰ ਕੈਪਟ ਹਿਜ਼ ਕੂਲ ਐਂਡ ਟੁਕ ਨੋ ਨੋਟਿਸ। ਇਹ ਸ਼ੇਰ ਸਿੰਘ ਲੜਕਾ ਮਹਾਰਾਜਾ ਰਣਜੀਤ ਸਿੰਘ, ਉਹਨੇ ਕਿਹਾ ਵੀ ਉਹ ਸ਼ਾਂਤ ਰਿਹਾ, ਉਹਨੇ ਕੁਛ ਨਹੀਂ। ਵਟਸੋਐਵਰ ਐਂਡ ਸੈਡ ਹੀ ਵਾਸ ਗਲੈਡ ਦੈਟ ਦੇ ਹੈਡ ਨਾਟ ਪੈਲਟਡ ਅਸ ਵਿਦ ਮਡ। ਉਹਨੇ ਸ਼ੇਰ ਸਿੰਘ ਨੇ ਕਿਹਾ ਵੀ ਸ਼ੁਕਰ ਕਰੋ ਇਹਨਾਂ ਨੇ ਤੁਹਾਡੇ ਤੇ ਮੂੰਹ ਤੇ ਚਿੱਕੜ ਨਹੀਂ ਸੁੱਟਿਆ, ਨਹੀਂ ਉਹ ਇਹ ਨਹੀਂ ਪਸੰਦ ਕਰਦੇ ਤੁਹਾਡੀਆਂ ਸ਼ਕਲਾਂ ਨੂੰ ਐਵੇਂ। ਹੁਣ ਐਜ਼ ਦੇ ਹੈਡ ਡਨ ਟੂ ਮੈਨ ਵਿਦ ਰਣਜੀਤ ਸਿੰਘ ਔਨ ਸਿਮਿਲਰ ਓਕੇਜ਼ਨ। ਕਹਿੰਦਾ ਵੀ ਇਹ ਮਹਾਰਾਜਾ ਰਣਜੀਤ ਸਿੰਘ, ਉਹ ਕਹਿੰਦਾ ਮੇਰੇ ਪਿਤਾ ਦੇ ਹੁੰਦਿਆਂ ਵੀ ਜਿਹੜਾ ਇਹ ਨਿਹੰਗ ਜਿਹੜੇ ਨੇ ਇਹ ਤਾਂ ਉੱਤੇ ਮਿੱਟੀ ਸੁੱਟ ਦਿੰਦੇ ਸੀ, ਚਿੱਕੜ ਦੇ ਵਿੱਚ ਰਗੜ ਦਿੰਦੇ ਹੋਣੇ ਨੇ ਵੀ ਇਹ ਗੋਰੇ ਆਏ, ਇਹਨਾਂ ਦੀ ਜਰਾ ਚਮੜੀ ਨੂੰ ਭੂਰੇ ਕਰੀਏ ਚਿੱਟੇ ਤੋਂ। ਹੁਣ ਇਸ ਸਾਰੇ ਨੂੰ ਕੋਟ ਕਰਕੇ ਕਹਿ ਰਿਹਾ ਕਿ ਵੀ ਇਹ ਜਿਹੜਾ ਸਾਰੇ ਅਕਾਊਂਟ ਨੇ ਇਹ ਸ਼ੋਅ ਕਰਦੇ ਨੇ ਵਨ ਆਫ ਦਾ ਥਿੰਗਸ ਦੈਟ ਇਜ਼ ਕਾਮਨ ਅਕ੍ਰੋਸ ਆਲ ਦਾ ਹਿਸਟੋਰੀਕਲ ਅਕਾਊਂਟਸ ਕੰਸਰਨਿੰਗ ਨਿਹੰਗਸ ਇਜ਼ ਦਾ ਬਰੂਟ ਵਾਇਲੈਂਸ ਦੈਟ ਦੇ ਐਕਸਰਸਾਈਜ਼, ਕਿ ਵੀ ਇਹ ਬਹੁਤ ਵਾਇਲੈਂਟ ਲੋਕ ਨੇ। ਦੇਰ ਇਜ਼ ਕਾਮਨੈਲਿਟੀ ਆਫ ਡਿਸਰਿਗਾਰਡ ਟੂਵਰਡਸ ਦਾ ਲਾਅ, ਉਹ ਤਾਂ ਮੰਨਦਾ ਹੀ ਨਹੀਂ, ਲਾਅ ਤਾਂ ਅਕਾਲ ਪੁਰਖ ਦੀ ਫੌਜ ਹੈ, ਉਹ ਰੱਬ ਤੋਂ ਬਿਨਾਂ ਨਹੀਂ ਕਿਸੇ ਦਾ, ਇਹ ਕਿਹੜਾ ਤੁਹਾਡਾ ਇੰਡੀਅਨ ਲਾਅ ਮੰਨਣਗੇ ਉਹ। ਐਂਡ ਦੇ ਫੀਲ ਲਾਈਕ ਈਵਨ ਇਨ ਦਾ ਐਕਸਪੈਂਸ ਆਫ ਬੀਇੰਗ ਇਨਕਾਰਸਰੇਟਡ ਬਾਈ ਦਾ ਸਟੇਟ, ਉਹ ਕਹਿੰਦੇ ਭਾਵੇਂ ਉਹਨਾਂ ਨੂੰ ਜੇਲ੍ਹਾਂ 'ਚ ਡੱਕ ਦਿਓ, ਉਹ ਨਹੀਂ ਕਿਸੇ ਕਾਨੂੰਨ ਨੂੰ ਮੰਨਦੇ। ਹੁਣ ਇਹ ਸਾਰਾ ਕਹਿ ਕੇ ਕਿ ਵੀ ਇਹ ਫਿਰ ਉਹ ਭੰਗ ਦੇ ਉੱਤੇ ਆ ਗਿਆ ਕਿ ਭਾਈ ਇਹ ਜਿਹੜਾ ਇਹਨੂੰ ਸ਼ਹੀਦੀ ਦੇ ਕਹਿੰਦੇ ਨੇ ਸੁੱਖਾ, ਔਰ ਇਹ ਜੋ ਛਕ ਲੈਣ ਫਿਰ ਬਿਲਕੁਲ ਹੀ ਪਰਵਾਹ ਨਹੀਂ ਕਰਦੇ। ਔਰ ਇਸ ਸਾਰੇ ਦੇ ਔਰ ਜਿਹੜੇ ਐਂਡ ਹੈ ਉਹ ਬੜਾ ਖਤਰਨਾਕ ਹੈ ਇਸ ਆਰਟੀਕਲ ਦਾ। ਦੇਅਰ ਇਜ਼ ਐਨ ਅਰਜੈਂਟ ਨੀਡ ਫॉर द ਸਟੇਟ ਟੂ ਐਕਸਰਸਾਈਜ਼ ਕੰਟਰੋਲ ਓਵਰ ਦੈਮ, ਕਿ ਸਟੇਟ ਨੂੰ ਇਹਨਾਂ ਨੂੰ ਕੰਟਰੋਲ ਕਰਨ ਦੇ ਲਈ ਹੁਣ ਕੋਈ ਕਰਨ ਦਾ ਬਹੁਤ ਅਹਿਮ ਮੌਕਾ, ਅਰਜੈਂਟ ਹੁੰਦਾ, ਬਹੁਤ ਜ਼ਰੂਰੀ ਹੈ। ਹਾਊਐਵਰ ਦਾ ਪ੍ਰੋਬਲਮ is some sects of Sikh support the Nihang's action। ਕਹਿੰਦੇ ਸਮੱਸਿਆ ਇਹ ਹੈ ਵੀ ਸਿੱਖਾਂ ਦੇ ਕੁਝ ਫਿਰਕੇ ਨਿਹੰਗਾਂ ਨੂੰ ਸਪੋਰਟ ਕਰਦੇ ਨੇ, ਸਾਰੇ ਸਪੋਰਟ ਕਰਦੇ ਨੇ, ਠੀਕ ਹੈ ਇਹਨਾਂ ਦੀਆਂ ਕਮਜ਼ੋਰੀਆਂ ਵੱਲ ਅਸੀਂ ਪੁਆਇੰਟ ਆਊਟ ਕਰਦੇ ਹਾਂ, ਲੇਕਿਨ ਇਹ ਲਾਲੈਸਨੈਸ ਜਿਹਨੂੰ ਇਹ ਕਹਿੰਦੇ ਨੇ, ਇਹੀ ਤਾਂ ਸਾਡੀ ਸਟਰੈਂਥ ਹੈ ਕਿ ਭਾਈ ਅਸੀਂ ਅਗੰਮੀ ਅਕਾਲ ਪੁਰਖ ਕੀ ਫੌਜ, ਅਕਾਲ ਪੁਰਖ ਦੇ ਕਾਨੂੰਨ ਨੂੰ ਅਸੀਂ ਮੰਨਦੇ ਹਾਂ। the mess the Sikh sects that support Nihangs are creating would manifest a Frankenstein-like situation in the near future, ਕਿ ਜਿਹੜੇ ਸਿੱਖ ਇਹਨਾਂ ਨੂੰ ਸਪੋਰਟ ਕਰਦੇ ਨੇ ਇਹ ਫਰੈਂਕਨਸਟਾਈਨ ਇਸ ਦੇ ਉੱਤੇ ਉਹ ਈਵਨ ਜਿਹਨੂੰ ਜਦੋਂ ਅਡਵਾਨੀ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਬਾਰੇ ਲਿਖਿਆ ਤਾਂ ਉਹਨਾਂ ਨੂੰ ਫਰੈਂਕਨਸਟਾਈਨ ਲਾਈਕ ਕਿਹਾ ਸੀ। ਔਰ ਭਸਮਾਸੁਰ ਕਿ ਇੱਕ ਰਾਖਸ਼ਸ ਜਿਹੜਾ ਕ੍ਰੀਏਟ ਕੀਤਾ, ਪਰ ਬਾਅਦ 'ਚ ਉਹ ਜਿਹਨੂੰ ਕਹਿੰਦੇ ਨੇ ਜਿੰਨੀ ਬੋਟਲ 'ਚ ਨਹੀਂ ਆਇਆ ਔਰ ਉਹ ਖਤਰਾ ਬਣਿਆ। ਫਿਰ ਉਹ ਕਹਿੰਦਾ ਕਿ ਵੀ ਇਫ ਯੂ ਮੇਕ ਏ ਮੌਨਸਟਰ that you can't control, then one day you will be at the receiving end of the violence from the monster, ਕਿ ਵੀ ਜੇ ਤੁਸੀਂ ਜਿਸ ਜਿੰਨੀ ਨੂੰ ਬਣਾਇਆ ਉਹਨੂੰ ਕਾਬੂ ਨਾ ਕਰੋ ਤੇ ਇੱਕ ਦਿਨ ਤੁਹਾਨੂੰ ਖਾ ਜਾਏਗਾ। ਸੋ ਇਹ ਹਿੰਦੂ ਪੋਸਟ ਇਹ ਕਹਿ ਰਹੀ ਹੈ ਕਿ ਨਿਹੰਗ ਹੁਣ ਮੈਨਿਸ ਬਣ ਗਏ ਨੇ ਹਿੰਦੂਆਂ ਦੇ ਲਈ, ਤੇ ਇਹਨਾਂ ਦੇ ਉੱਤੇ ਪਾਬੰਦੀ ਲਾਓ ਔਰ ਇਸ ਫਰੈਂਕਨਸਟਾਈਨ ਦਾ ਐਂਡ ਕਰੋ। ਇਹ ਇਹਦਾ ਸੋ ਇਹਦਾ ਮਤਲਬ ਇਹ ਹੈ ਵੀ ਕੁਝ ਖਤਰਨਾਕ ਆਉਣ ਵਾਲੇ ਪੀਰੀਅਡ 'ਚ ਇਹ ਹੋਣ ਜਾ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਰਾਜ ਦੀ ਗੱਲ ਕਿਉਂ ਨਾ ਕਰੀਏ, ਅਸੀਂ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ। ਸ਼ਹੀਦ ਬਾਬਾ ਅਜੀਤ ਸਿੰਘ ਜੀ ਗੱਤਕਾ ਅਖਾੜਾ ਨਿਊ ਜਰਸੀ ਪੇਸ਼ ਕਰਦੇ ਨੇ ਨਾਰਥ ਅਮਰੀਕਾ ਦਾ ਗੱਤਕੇ ਦਾ ਮੁਕਾਬਲਾ। ਪਿਛਲੇ 9 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ 10ਵਾਂ ਮੈਦਾਨੇ ਜੰਗ ਇਸ ਵਾਰ ਸਮਰਪਿਤ ਹੋਵੇਗਾ। ਤੀਜਾ ਘੱਲੂਘਾਰਾ ਜੋ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹੋਰ 37 ਗੁਰਧਾਮਾਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਜਿਹਦਾ ਮੂੰਹ ਤੋੜ ਜਵਾਬ ਦਮਦਮੀ ਟਕਸਾਲ ਦੇ 14ਵੇਂ ਜਹੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਵਣ ਦੀ ਅਗਵਾਈ ਵਿੱਚ ਭਾਈ ਸਾਹਿਬ ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ, ਬਾਬਾ ਠਾਰਾ ਸਿੰਘ ਅਤੇ ਨਾਲ ਦੇ ਸਿੰਘਾਂ ਸਿੰਘਣੀਆਂ ਨੇ ਮਹਾਨ ਕੁਰਬਾਨੀ ਕੀਤੀ ਅਤੇ ਪੰਜਾਬ ਦੇ ਵਿੱਚ ਚੱਲ ਰਹੇ ਮੌਜੂਦਾ ਸੰਘਰਸ਼ ਨੂੰ ਸਮਰਪਿਤ ਹੋਵੇਗਾ। ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। 20 ਤੇ 21 ਜੁਲਾਈ ਨੂੰ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਨਿਊ ਜਰਸੀ ਵਿਖੇ ਹੋਵੇਗਾ। ਅਮਰੀਕਾ ਤੇ ਕੈਨੇਡਾ ਦੇ ਉੱਚ ਕੋਟੀ ਦੇ ਗੱਤਕਈ ਭਾਗ ਲੈਣਗੇ। ਖਿਡਾਰੀਆਂ ਵਾਸਤੇ theyoung.org ਤੇ 6 ਜੁਲਾਈ ਤੱਕ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਹੈ।
ਵਧੇਰੇ ਜਾਣਕਾਰੀ ਲਈ ਆਪ ਜੀ ਜੰਗ ਦੇ ਅਫੀਸ਼ੀਅਲ ਪੇਜ ਨਾਲ ਸੰਪਰਕ ਕਰੋ। ਤੋ ਵੇਖੋ ਕੌਣ ਬਣੇਗਾ 2024 ਦਾ ਮੈਦਾਨੇ ਜੰਗ ਦਾ ਚੈਂਪੀਅਨ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਸ਼ੇਅਰ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਢਿੱਲੋਂ ਸਾਹਿਬ ਦੀ ਜਿਹੜੀ ਹੈਗੀ ਹੈ ਨਜ਼ਮ ਅਨਜੀਲਡਿੰਗ ਸਪਿਰਿਟ ਏ ਕਾਲ ਫॉर ਯੂਨਿਟੀ। ਸੋ ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਦੇ ਵਿਚਾਰ ਸੁਣਦੇ ਆ, ਜਿਹੜੇ ਤੁਹਾਡੇ ਜਿਹੜੇ ਮੈਸੇਜ ਨੇ, ਜਿਹੜੇ ਜਿਸ ਤਰ੍ਹਾਂ ਕਿ ਸਾਡਾ ਪ੍ਰੋਗਰਾਮ ਵਿੱਚ ਹੀ ਚੱਲਦੇ ਉਹਨਾਂ ਨੇ ਬੰਦ ਕਰ ਦਿੱਤਾ, ਔਰ ਜਿਹੜੇ ਤੁਹਾਡੇ ਮੈਸੇਜ ਸੀ ਕਾਫੀ ਸਾਰੇ ਬੜੇ ਵਧੀਆ ਮੈਸੇਜ ਮੈਂ ਸਾਰੇ ਰੀਡ ਕੀਤੇ ਨੇ, ਪਰ ਮੈਨੂੰ ਨਾਮ ਯਾਦ ਨਹੀਂ ਹੈਗੇ, ਬਟ ਬਹੁਤ ਵਧੀਆ ਮੈਸੇਜ ਸੀ। ਸੋ ਉਹ ਸਾਰੇ ਡਿਸਪੇਅਰ ਹੋ ਗਏ ਨੇ, ਅਸੀਂ ਰਿਟਰੀਵ ਨਹੀਂ ਕਰ ਸਕੇ। ਜਿਹੜੇ ਹੁਣ ਲਾਈਵ ਮੈਸੇਜ ਨੇ ਉਹ ਆਪਾਂ ਡਿਸਕਸ ਕਰਨ ਜਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿੱਥੇ ਆਪਣੇ ਵਿਊਅਰਸ ਤੋਂ ਮਾਫੀ ਚਾਹੁੰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਕਿ ਬਹੁਤ ਹਾਈ ਪਿਚ 'ਤੇ ਸ਼ੁਰੂ ਹੋਇਆ ਹੈ, ਔਰ ਬੀਬੀ ਹਰਮੀਤ ਕੌਰ ਢਿੱਲੋਂ ਨੇ ਕਿਵੇਂ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਵਿੱਚ 50,000 ਲੋਕਾਂ ਦੀ ਹਾਜ਼ਰੀ 'ਚ ਉਸ ਦੀ ਸ਼ੁਰੂਆਤ ਸਿੱਖ ਅਰਦਾਸ ਨਾਲ ਕੀਤੀ, ਔਰ ਐਨ ਜਦੋਂ ਕਿ 500-600 ਬੰਦਾ ਲਾਈਵ ਉਸ ਨੂੰ ਦੇਖ ਰਿਹਾ ਸੀ, ਔਰ ਇੱਕਦਮ ਜਿਹੜਾ ਉਸ ਪ੍ਰੋਗਰਾਮ ਨੂੰ ਡਿਸਕੰਟੀਨਿਊ ਕਰ ਦਿੱਤਾ ਗਿਆ YouTube ਵੱਲੋਂ। ਔਰ ਜਦੋਂ ਤੱਕ ਅਸੀਂ ਹੁਣ ਇਹਨੂੰ ਵਾਪਸ ਕੀਤਾ ਹੈ, ਬਹੁਤ ਸਾਰੇ ਵਿਊਅਰਸ ਨੂੰ ਸ਼ਾਇਦ ਲੱਗਾ ਹੋਏਗਾ ਵੀ ਪਤਾ ਨਹੀਂ ਕਿਉਂ ਬੰਦ ਹੋ ਗਿਆ। ਸੋ ਇਹ ਤੁਹਾਨੂੰ ਸਾਡੇ ਨਾਲ ਬੇਅਰ ਕਰਨਾ ਪਏਗਾ। ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ, ਈਵਨ ਸਾਡੇ ਪ੍ਰੋਗਰਾਮ ਨੂੰ ਬਲੌਕ ਕਰਨ ਲਈ YouTube ਤੇ Facebook ਤੋਂ ਤਾਂ ਪਹਿਲਾਂ ਹੀ ਗਾਇਬ ਹੈ, ਫਾਇਰਵਾਲ ਕ੍ਰੀਏਟ ਕੀਤੀ ਹੋਈ ਹੈ। ਸੋ ਜਦੋਂ ਵੀ ਪ੍ਰੋਗਰਾਮ ਸ਼ੁਰੂ ਹੁੰਦਾ ਇੱਕਦਮ ਤੁਸੀਂ ਉਹਨੂੰ ਲਾਈਕ ਕਰੋ, ਸ਼ੇਅਰ ਕਰੋ ਔਰ ਕਮੈਂਟ ਕਰੋ, ਤਾਂ ਕਿ ਇਸ ਫਾਇਰਵਾਲ ਦਾ ਮੂੰਹ ਭੰਨਿਆ ਜਾ ਸਕੇ। ਇਹੀ ਇੱਕ ਤਰੀਕਾ ਜਿਹੜਾ ਸਾਨੂੰ ਕਿਸੇ ਨੇ ਸੁਝਾਇਆ। ਔਰ ਜਿਵੇਂ ਸਾਡੇ ਵੀਰ ਗੁਰਬਾਜ ਸਿੰਘ ਢਿੱਲੋਂ ਬੜੇ ਉੱਚ ਪਾਏ ਦੀਆਂ ਉਹਨਾਂ ਦੀਆਂ ਨਜ਼ਮਾਂ ਨੇ, ਅੰਗਰੇਜ਼ੀ ਦੇ ਵਿੱਚ ਪੰਥਕ ਦਰਦ ਨਾਲ ਭਰੇ ਹੋਏ ਨੇ, ਔਰ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਕੀ ਜਿਹੜੇ ਚੈਲੰਜਸ ਨੇ ਉਸ ਨੂੰ ਬੜੇ ਸਫਿਸਟੀਕੇਟ ਅੰਦਾਜ਼ ਦੇ ਵਿੱਚ ਜਿਹੜਾ ਉਹ ਪੇਸ਼ ਕਰਦੇ ਨੇ। ਔਰ ਜਦੋਂ ਸਾਡੇ ਚੋਂ ਸਾਡੇ ਵੀਰ ਭੈਣਾਂ ਏਕਤਾ ਦੀ ਗੱਲ ਕਰਦੇ ਨੇ, ਤੇ ਇਹੀ ਅੱਜ ਦਾ ਉਹਨਾਂ ਦੀ ਜਿਹੜੀ ਨਜ਼ਮ ਅਸੀਂ ਸ਼ੇਅਰ ਕਰ ਰਹੇ ਹਾਂ, ਅਨਯੀਲਡਿੰਗ ਸਪਿਰਿਟ ਏ ਕਾਲ ਫॉर ਯੂਨਿਟੀ, ਕਿ ਭਾਈ ਜਿਹੜੀ ਸਾਡੀ ਸਪਿਰਿਟ ਹੈ ਗੁਰੂ ਕੇ ਖਾਲਸੇ ਦੀ, ਉਹ ਤਾਂ ਅਨਯੀਲਡਿੰਗ ਹੈ, ਨਾ ਝੁਕਣ ਵਾਲੀ ਹੈ। ਔਰ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਕਿ ਈਵਨ ਉਹ ਅਨਯੀਲਡਿੰਗ ਸਪਿਰਿਟ ਜਿਹੜੀ ਬੇਸ਼ੱਕ ਕਮਜ਼ੋਰੀਆਂ ਵੀ ਨੇ ਨਿਹੰਗਾਂ ਦੇ ਜਥਿਆਂ ਦੇ ਵਿੱਚ, ਲੇਕਿਨ ਬੇਸਿਕ ਟ੍ਰੇਨਿੰਗ ਤਾਂ ਇਹੀ ਹੈ ਨਾ ਵੀ ਅਕਾਲ ਪੁਰਖ ਤੋਂ ਬਿਨਾਂ ਕਿਸੇ ਦਾ ਪੈ ਨਹੀਂ। ਹੁਣ ਉਹ ਵੀ ਉਹਨਾਂ ਲਈ ਖਤਰਾ ਜਿਹੜਾ ਉਹਨਾਂ ਨੂੰ ਹਿੰਦੂ ਤਵੀਆਂ ਨੂੰ ਲੱਗਣ ਲੱਗ ਗਿਆ ਕਿ ਬਈ ਇਹ ਤਾਂ ਮੈਨੇਸ ਬਣ ਗਏ ਨੇ ਹਿੰਦੂਆਂ ਦੇ ਲਈ, ਔਰ ਇਹਨਾਂ ਦੇ ਉੱਤੇ ਪਾਬੰਦੀ ਲਾਓ, ਇਹਨਾਂ ਨੂੰ ਕਾਬੂ ਕਰੋ। ਸੋ ਇਹਨਾਂ ਦੀ ਨਜ਼ਮ ਹੈ, ਸੋਢੀ would have lived if traitors had not marked his fate. Bhai Gurjant Singh's life they had give if treachery had not sealed his date. ਹੁਣ ਜਿਨ੍ਹਾਂ ਨੇ ਜਿਹੜੇ ਮੂਵਮੈਂਟ ਦੇ ਇਤਿਹਾਸ ਤੋਂ ਵਾਕਿਫ ਨੇ ਕਿ ਕਿਵੇਂ ਸੁਰਿੰਦਰ ਸਿੰਘ ਸੋਢੀ, ਜਿਸ ਨੂੰ ਸੰਤ ਪਿੰਡਾਂ ਵਾਲੇ ਆਪਣੀ ਸੱਜੀ ਬਾਂਹ ਕਹਿੰਦੇ ਸੀ, ਕਿਵੇਂ ਜਿਹੜਾ ਲੌਂਗੋਵਾਲ ਦਾ ਸੈਕਟਰੀ ਸੀ ਗੁਰਚਰਨ ਸਿੰਘ ਨਕਸਲੀ, ਉਸ ਨੇ ਸਾਜ਼ਿਸ਼ ਕਰਕੇ ਕਿਵੇਂ ਪੂਰੀ ਇੱਕ ਕਾਤਲਾਂ ਦੀ ਟੀਮ ਹਾਇਰ ਕਰਕੇ ਉਸ ਦਾ ਮਰਡਰ ਕੀਤਾ। ਔਰ ਇਸੇ ਤਰ੍ਹਾਂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਿਹੜੇ ਨੇ ਉਹਨਾਂ ਦਾ ਵੀ, ਕਿਉਂਕਿ ਜਿਸ ਘਰ 'ਚ ਉਹਨਾਂ ਦਾ ਮੁਕਾਮ ਟਿਕਾਣਾ ਸੀ ਉਹਦੇ 'ਤੇ ਹੀ ਫਾਈਨਲੀ ਆ ਕੇ ਧਾਵਾ ਹੋਇਆ। ਔਰ ਇਹ ਅੱਜ ਤੱਕ ਵੀ ਮਿਸਟਰੀ ਹੈ ਕਿ ਕੀ ਹੋਇਆ, ਲੇਕਿਨ ਇਹ ਹੈ ਕਿ ਕਿਤੇ ਨਾ ਕਿਤੇ ਇਹ ਮੁਖਬਰੀ ਜਿਹੜੀ ਹੈ, ਸੋਢੀ would have lived if traitors had not marked his fate. Bhai Gurjant Singh's life they had give if treachery had not sealed his date. Bhai Avtar Singh Brahma strong, in Chamb's skies helicopters fell, but traitors cut his life so long, his heroics no tales to tell. ਭਾਈ ਅਵਤਾਰ ਸਿੰਘ ਬ੍ਰਹਮਾ ਜਿਹੜੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਪਹਿਲੇ ਚੀਫ ਸੀ, ਇਹਨਾਂ ਦੀ ਟ੍ਰੇਨਿੰਗ ਨਿਹੰਗ ਜਥੇ ਬਾਬਾ ਬਿਧੀ ਚੰਦ ਸੁਰ ਸਿੰਘ ਵਾਲਿਆਂ ਦੇ ਜਥੇ 'ਚ ਹੋਈ ਸੀ। ਇੱਕੋ ਵੇਲੇ 2 ਘੋੜਿਆਂ ਦੀ ਇਹ ਸਵਾਰੀ ਕਰਦੇ ਸੀ, ਜ਼ਿਆਦਾ ਵੇਲੇ ਘੋੜੇ ਦੇ ਉੱਤੇ। ਔਰ ਇਹ ਵੀ ਇਹਨਾਂ ਦੇ ਬਾਰੇ ਜਿਹੜਾ ਹਥਿਆਰ ਵੀ ਲੇਟੈਸਟ ਚਲਾ ਲੈਂਦੇ ਸੀ। ਇਹ ਵੀ ਆਉਂਦਾ ਹੈ ਕਿ ਛੰਬ ਸੈਕਟਰ 'ਚ ਉਹਨਾਂ ਨੇ ਇੱਕ ਹੈਲੀਕਾਪਟਰ ਵੀ ਸੁੱਟ ਲਿਆ ਸੀ। ਔਰ ਉਹਨਾਂ ਦਾ ਦੀ ਜਿਹੜੀ ਅਵਤਾਰ ਸਿੰਘ ਬ੍ਰਹਮਾ ਦੀ ਸ਼ਹੀਦੀ
ਬਾਰਡਰ ਕ੍ਰਾਸ ਕਰਦਿਆਂ ਰਾਜਸਥਾਨ ਵਾਲੇ ਪਾਸਿਓਂ ਹੋਈ, ਕਿਤੇ ਆ ਕੇ ਟਿਕੇ ਸੀ ਜਿੱਥੇ ਕਿ ਮੁਖਬਰੀ ਹੋਈ, ਸੋ ਉਹਦੇ ਵੱਲ ਉਹਨਾਂ ਨੇ ਇਸ਼ਾਰਾ ਕੀਤਾ। ਅੱਛਾ। ਭਾਈ ਅਵਤਾਰ ਸਿੰਘ ਬ੍ਰਹਮਾ ਸਟਰੋਂਗ in Chum's skies helicopter fell, but traitors cut his life so long, his heroics no tales to tell. Aurangzeb's cruel edicts roared, no turban, no janau to wear, no kadial, no drum adored, no horse to ride, a land in despair. ਹੁਣ ਢਿੱਲੋਂ ਸਾਹਿਬ ਹਿਸਟਰੀ 'ਚ ਚਲੇ ਗਏ ਕਿ ਔਰੰਗਜ਼ੇਬ ਦੇ ਜ਼ਮਾਨੇ 'ਚ ਇਹ ਸ਼ਾਹੀ ਫਰਮਾਨ ਜ਼ਾਲਮਾਨਾ ਆਇਆ ਕਿ ਕੋਈ ਪੱਗ ਨਹੀਂ ਬੰਨ੍ਹ ਸਕਦਾ, ਕੋਈ ਜਨੇਊ ਨਹੀਂ ਪਾ ਸਕਦਾ, ਕੋਈ ਘੜਿਆਲ ਨਹੀਂ ਰੱਖ ਸਕਦਾ, ਕੋਈ ਜਿਹੜਾ ਡਰਮ ਨਗਾਰਾ ਨਹੀਂ ਰੱਖ ਸਕਦਾ, ਕੋਈ ਘੋੜੇ 'ਤੇ ਨਹੀਂ ਚੜ੍ਹ ਸਕਦਾ। ਔਰ ਇਹ ਫਰਮਾਨ ਜਿਹੜੇ ਸੀ ਰਾਇਲ, ਉਹਨਾਂ ਨੇ ਸਾਰੇ ਲੋਕਾਂ ਨੂੰ ਨਿਰਾਸ਼ ਕੀਤਾ ਹੋਇਆ ਸੀ। Aurangzeb's cruel edicts roared, no turban, no janau to wear, no kadial, no drum adored, no horse to ride, a land in despair. But the master of words replied, with swords and sings by his side, a turban and kalgi tied, on horses in pride they had ride. ਕਿ ਭਾਈ ਪਰ ਦੀਨ ਦੁਨੀਆ ਦਾ ਮਾਲਕ ਗੁਰੂ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ, ਉਹਨਾਂ ਦਾ ਇਸ ਸ਼ਾਹੀ ਫਰਮਾਨ 'ਤੇ ਜਵਾਬ ਸੀ। ਤਲਵਾਰਾਂ ਦੇ ਨਾਲ ਲੈਸ ਸਿੰਘ ਜਿਹੜੇ ਉਹਨਾਂ ਦੇ ਖੱਬੇ ਸੱਜੇ ਸਨ, ਉਹਨਾਂ ਨੇ ਦਸਤਾਰ ਗੁਰੂ ਸਾਹਿਬ ਦੀ ਸਜੀ, ਸਿਰ 'ਤੇ ਕਲਗੀ ਹੈ ਔਰ ਸਾਰੇ ਸਿੰਘ ਘੋੜਿਆਂ ਦੇ ਉੱਤੇ। ਔਰ ਇਹੀ ਖਾਲਸਾ ਸੋਏ ਜੋ ਚੜ੍ਹੇ ਤਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਗੁਰੂ ਸਾਹਿਬ ਨੇ ਕਿਹਾ ਖਾਲਸਾ ਹੀ ਉਹ ਹੈ ਜਿਹੜਾ ਘੋੜੇ ਦੀ ਸਵਾਰੀ ਕਰੇ। ਅੱਛਾ। Times may shift, faces change, yet battles echo, still the same. Dashmesh sun, mountain king's range, the righteous burn in justice flame. ਕਿ ਵਕਤ ਬਦਲ ਗਏ, ਬੇਸ਼ੱਕ ਵਕਤ ਦੇ ਨਾਲ ਹਾਕਮਾਂ ਦੇ ਚਿਹਰੇ ਬਦਲ ਜਾਂਦੇ ਨੇ, ਪਰ ਅੱਜ ਵੀ ਜਿਹੜਾ ਜੰਗੀ ਨਗਾਰਾ ਔਰ ਨਗਾਰੇ 'ਤੇ ਚੋਟ ਹੈ, ਅੱਜ ਵੀ ਸਿੰਘਾਂ ਨੂੰ ਉਵੇਂ ਉਤਸ਼ਾਹਿਤ ਕਰਦੀ ਹੈ। ਦਸ਼ਮੇਸ਼ ਦੇ ਪਿਤਾ ਜਿਹੜੇ ਬਾਦਸ਼ਾਹ ਨੇ ਔਰ ਉਹ ਹਮੇਸ਼ਾ ਹੀ ਬਾਦਸ਼ਾਹਾਂ ਵਾਂਗ ਜਿਉਂਦੇ ਨੇ, ਬਹਾਦਰ ਯੋਧੇ ਨੇ, ਉਹਨਾਂ ਦੇ ਅੰਦਰ ਹਮੇਸ਼ਾ ਹੀ ਸੱਚ, ਹੱਕ, ਇਨਸਾਫ ਦੇ ਲਈ ਅੱਗ ਬਲਦੀ ਹੈ, ਜਿਹਨੂੰ ਫਾਇਰ ਇਨ ਦਾ ਬੈਲੀ ਕਹਿੰਦੇ ਨੇ। ਉਹਨਾਂ ਦੇ ਅੰਦਰ ਉਹ ਜਗਦੀ ਜੋਤ ਹੈ। ਨੋ ਬੌਂਡ ਵਿਦ ਅੰਮ੍ਰਿਤਪਾਲ ਸਿੰਘ, ਯੈਟ ਇਨ ਪੇਨ ਵੀ ਆਲ ਆਰ ਬਾਉਂਡ, ਇਨ ਹਾਰਡ ਐਂਡ ਈਜ਼ੀ ਟਾਈਮਸ ਵੀ ਕਲਿੰਗ, ਇਨ ਕਮਿਊਨਲ ਕਰਾਈਜ਼ ਸੋਲਿਸ ਫਾਊਂਡ। ਕਿ ਵੀ ਅੰਮ੍ਰਿਤਪਾਲ ਸਿੰਘ ਨਾਲ ਕਿਸੇ ਦੀ ਕੋਈ ਰਿਸ਼ਤੇਦਾਰੀ ਨਹੀਂ ਹੈ, ਪਰ ਜਿਉਂ ਹੀ ਜੋ ਉਹਦੀ ਸਾਗਾ ਹੈ ਦੁੱਖ ਦੀ, ਹਰ ਸਿੱਖ ਆਪਣੇ ਅੰਦਰ ਮਹਿਸੂਸ ਕਰਦਾ ਹੈ। ਨੋ ਬੌਂਡ ਵਿਦ ਅੰਮ੍ਰਿਤਪਾਲ ਸਿੰਘ, ਯੈਟ ਇਨ ਪੇਨ ਵੀ ਆਲ ਆਰ ਬਾਉਂਡ। ਜਿਹੜਾ ਦਰਦ ਹੈ ਸਾਰੀ ਕੌਮ ਨੂੰ ਇਕੱਠੇ ਇੱਕ ਥਾਂ 'ਤੇ ਬੰਨ੍ਹਦਾ ਹੈ। ਔਰ ਔਖੇ ਵਕਤ ਹੋਣ ਸੌਖੇ ਹੋਣ, ਅਸੀਂ ਜਦੋਂ ਕੌਮੀ ਆਵਾਜ਼ ਉੱਠਦੀ ਹੈ, ਉਸ 'ਚੋਂ ਜਦੋਂ ਜਕਾਰਾ ਗੂੰਜਦਾ ਹੈ, ਜਦੋਂ ਕੌਮ ਦੀ ਗੱਲ ਹੁੰਦੀ ਹੈ, ਸਾਰੇ ਹੀ ਅਸੀਂ ਉਸ 'ਚੋਂ ਧਰਵਾਸ ਲੱਭ ਲੈਂਦੇ ਹਾਂ। ਇਹ ਡ੍ਰੀਮ ਆਫ ਨੈਸ਼ਨਲ ਹੋਮ ਅਨਮੈਟ, ਗਵਰਨਮੈਂਟਸ ਐਂਡ ਕਲਟਸ ਬਿਟਰੇ, our own at times forget, but in struggle we find our way. ਕਿ ਭਾਈ ਸਾਡਾ ਅਲਟੀਮੇਟ ਸੁਪਨਾ ਆਪਣਾ ਕੌਮੀ ਘਰ ਬਣਾਉਣ ਦਾ ਹੈ। ਔਰ ਬੇਸ਼ੱਕ ਸਰਕਾਰਾਂ ਵੀ ਜ਼ੁਲਮ ਕਰਦੀਆਂ ਨੇ, ਉਹਨਾਂ ਨੇ ਜੋ ਖੜੇ ਕੀਤੇ ਹੋਏ ਗੁਰੂ ਡੰਮ ਵਾਲੇ ਨੇ, ਕਲਟ ਨੇ, ਉਹ ਵੀ ਬਿਟਰੇ ਕਰਦੇ ਨੇ। our own at times, ਕਈ ਵਾਰ ਆਪਣੇ ਵੀ ਬੇਗਾਨਿਆਂ ਵਾਂਗ ਬਿਹੇਵ ਕਰਦੇ ਨੇ, ਪਰ ਸਾਡੇ ਸਾਹਮਣੇ ਇੱਕੋ ਹੀ ਰਸਤਾ ਹੈ, fight and fight and fight. Struggle and struggle and struggle. A dream of national home unmet, governments and cults betray, our own at times forget, but in struggle we find our way. In hunger strike his words so clear, not foreign soil, our fight is here, a gift so vast to preserve, but doubts and fear draw us near. ਇਹ ਜਦੋਂ ਅਸੀਂ ਅੱਡ-ਅੱਡ ਤਰੀਕਿਆਂ ਦੇ ਨਾਲ ਆਪਣੀ ਸਟਰਗਲ ਦੀ ਗੱਲ ਕਰਦੇ, ਫਿਰ ਅਸੀਂ ਆਪਣੇ ਆਪ 'ਚ ਵੀ ਇਹ ਦੇਖਦੇ ਹਾਂ ਕਿ ਇਹ ਗੁਰੂ ਨੇ ਸਾਨੂੰ ਗਿਫਟ ਦਿੱਤੀ ਹੋਈ ਹੈ ਟੂ ਪ੍ਰੀਸੇਵੀਅਰ, ਕਿ ਅਸੀਂ ਉਸ ਰਿਜ਼ਿਲੀਐਂਸ, ਕਦੇ ਹਾਰ ਨਾ ਮੰਨਣਾ। ਪਰ ਕਈ ਵਾਰ ਜਿਹੜੇ ਖੌਫ ਔਰ ਡਰ ਹੈ, ਉਹ ਵੀ ਸਾਨੂੰ ਨੇੜੇ ਲੈ ਆਉਂਦਾ ਹੈ ਕਿ ਦੁਸ਼ਮਣ ਕਿਵੇਂ ਸਾਨੂੰ ਮਾਰ ਮੁਕਾਉਣ 'ਤੇ ਤੁਲਿਆ ਹੋਇਆ ਹੈ। ਵਟ ਫੇਟ ਫਾਰ ਅੰਮ੍ਰਿਤਪਾਲ ਸਿੰਘ ਨਾਓ, in chains or free,
Khalsa remains a slave's life we will not allow, our spirit undaunted sustains। ਕਿ ਬਈ MP ਵੀ ਬਣ ਗਿਆ, 2 ਲੱਖ ਦੇ ਕਰੀਬ ਵੋਟਾਂ ਨਾਲ ਵੀ ਜਿੱਤਿਆ, 100 ਵੀ ਸਟਿਲ ਇਨ ਚੇਂਜ। ਇਹ ਸਾਡਾ ਖਾਲਸੇ ਦੇ ਸਾਹਮਣੇ ਚੈਲੰਜ ਹੈ ਵੀ ਅਸੀਂ ਕਿੱਥੇ ਹਾਂ, ਕਿ ਅਸੀਂ ਇੱਕ ਗੁਲਾਮ ਦੀ ਜ਼ਿੰਦਗੀ ਜੀਣੀ ਹੈ ਜਿਹੜੀ ਵੀ ਵਿਲ ਨਾਟ ਅਲਾਓ, ਅਸੀਂ ਬਿਲਕੁਲ ਨਹੀਂ। ਔਰ ਸਾਡੀ ਸਪਿਰਿਟ ਜਿਹੜੀ ਹੈ ਅਨਡਾਉਂਟਡ ਹੈ, ਜਿਹੜੀ ਨਾ ਡਿੱਗਣ ਵਾਲੀ ਹੈ, ਨਾ ਹਾਰਨ ਵਾਲੀ ਹੈ। ਸਰਬੱਤ ਖਾਲਸਾ ਕਾਲ ਐਂਡ ਸਟੈਂਡ ਫਾਰ ਜਸਟਿਸ ਫਾਰ ਯੂਨਿਟੀਜ਼ ਗ੍ਰੇਸ, ਲਾਈਕ ਮਿਸਲ ਸਟਰੋਂਗ ਹੈਂਡ ਇਨ ਹੈਂਡ, ਟੂਗੈਦਰ ਵੀ ਵਿਲ ਰੀਕਲੇਮ ਆਵਰ ਪਲੇਸ। ਕਿ ਅਲਟੀਮੇਟਲੀ ਸਾਡੀ ਸਟਰੈਂਥ ਫੁੱਟ ਦੇ ਵਿੱਚ ਨਹੀਂ ਹੈ, ਸਰਬੱਤ ਖਾਲਸਾ ਦੇ ਰੂਪ 'ਚ ਯੂਨਾਈਟ ਹੋ ਕੇ ਇਨਸਾਫ ਲਈ ਖਲੋ ਕੇ, ਜਿਵੇਂ ਮਿਸਲ ਜਿਹੜੇ ਨੇ ਮਿਸਲਾਂ ਵਾਲੇ ਸੀ, ਉਹ ਹੱਥ ਨਾਲ ਹੱਥ ਮਿਲਾ ਕੇ ਕਿਵੇਂ ਮਜ਼ਬੂਤੀ ਦੇ ਨਾਲ ਸੀ, ਔਰ ਉਸੇ ਤਰ੍ਹਾਂ ਜਿਵੇਂ ਉਹਨਾਂ ਨੇ ਪੰਜਾਬ ਆਪਣਾ ਕਲੇਮ ਕੀਤਾ ਸੀ, ਟੂਗੈਦਰ ਵੀ ਵਿਲ ਰੀਕਲੇਮ ਆਵਰ ਪਲੇਸ। ਵਿਕਟਰੀ ਵੋਂਟ ਬੀ ਇਨ ਡਿਸਐਰੇ, ਲਾਸਟ ਪੈਰਾਗ੍ਰਾਫ ਹੈ, ਯੂਨਾਈਟਿਡ ਦਾ ਹੈਡ, victory won't be in disarray, united the head will rise, in unity we will find our way, with courage we break the skies। ਨਾਈਸ। ਕਿ ਵੀ ਅਸੀਂ ਜਿਹੜਾ ਸਾਤੋਂ ਐਲਿਊਡ ਨਹੀਂ ਕਰ ਰਹੀ ਵਿਕਟਰੀ, ਜਿੱਤ ਸਾਡੇ ਤੋਂ ਦੂਰ ਨਹੀਂ ਹੈ। ਹਾਂ, ਇਕੱਠੇ ਹੋ ਕੇ ਅਸੀਂ ਸਿਰ ਚੁੱਕ ਕੇ ਜਿਹੜਾ ਹੈ ਉਹ ਇਸ ਧਰਤੀ ਦੇ ਉੱਤੇ ਜੀਵਾਂਗੇ। ਤਾਕਤ ਦੇ ਨਾਲ ਹੀ ਸਾਡਾ ਜਿਹੜਾ ਰਸਤਾ ਹੈ ਉਹ ਅਸੀਂ ਇਸ ਰਸਤੇ ਤੇ ਗਮਜ਼ਨ ਹੋਵਾਂਗੇ। ਇਨ ਯੂਨਿਟੀ ਵੀ ਵਿਲ ਫਾਈਂਡ ਆਵਰ ਵੇ, ਵਿਦ ਕਰੇਜ, ਹੌਸਲੇ ਨਾਲ, ਯੂਨਿਟੀ ਨਾਲ ਵੀ ਬ੍ਰੇਕ ਦਾ ਸਕਾਈਜ਼। ਅਸੀਂ ਅਸਮਾਨ ਨੂੰ ਥੱਲੇ ਜ਼ਮੀਨ ਤੇ ਲਿਆਉਣ ਦੀ ਹਿੰਮਤ ਰੱਖਦੇ ਹਾਂ। ਔਰ ਇਹ ਸੱਚਮੁੱਚ ਰਿਮਾਰਕੇਬਲ ਯੂਨਿਟੀ ਦਾ ਮੈਸੇਜ ਹੈ, ਔਰ ਅਨਡਾਉਂਟਡ ਸਪਿਰਿਟ, ਰੈਜ਼ਿਲੀਅੰਸ ਔਰ ਐਕਸੈਲਸ਼ੀਅਰ। ਅੱਗੇ ਵਧੋ, ਅੱਗੇ ਵਧੋ, ਐਕਸੈਲਸ਼ੀਅਰ, ਔਰ ਅਸੀਂ ਹੋਵਾਂਗੇ ਕਾਮਯਾਬ। ਜਿਹਨੂੰ ਮਾਰਟਨ ਲੂਥਰ ਕਿੰਗ ਨੇ ਕਿਹਾ ਸੀ, ਵੀ ਸ਼ੈਲ ਓਵਰਕਮ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਅੱਧੇ ਤੇ ਡਿਸਟਰਬਿਊਰ ਹੋ ਗਏ ਨੇ, ਜਿਹੜੇ ਹੈਗੇ ਨੂੰ ਆਪਾਂ ਕਰਦੇ ਹਾਂ ਤੁਹਾਡੇ ਨਾਲ ਸ਼ੇਅਰ। ਬਸਰਾ 4759 ਫਤਿਹ ਬੁਲਾਉਂਦੇ, ਨਿਹੰਗ ਸਿੰਘ ਜੀ ਫਤਿਹ ਬੁਲਾਉਂਦੇ, ਧਰਮ ਸਿੰਘ ਜੀ ਫਤਿਹ ਬੁਲਾਉਂਦੇ, ਸਤਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਸਾਨੂੰ। ਔਰ ਨਿਹੰਗ ਸਿੰਘ ਜੀ ਕਹਿੰਦੇ ਜੀਓ। ਹਰਮੀਤ ਕੌਰ ਢਿੱਲੋਂ, ਗੋਡ ਬਲੈਸ ਯੂ, ਮੇ ਯੂ ਲਿਵ ਲੌਂਗ। ਔਰ ਅਮਰਦੀਪ ਖਾਲਸਾ ਜੀ ਫਤਿਹ ਬੁਲਾਉਂਦੇ ਨੇ। ਸੁਖਵਿੰਦਰ ਸਿੰਘ ਜੀ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਔਰ ਫਤਿਹ ਬੁਲਾਉਂਦੇ ਨੇ। ਔਰ ਇਸ ਤਰ੍ਹਾਂ ਅਵਤਾਰ ਸਿੰਘ ਜੀ ਖਾਲਸਾ ਜ਼ਿੰਦਾਬਾਦ। ਕੁਲਦੀਪ ਕੌਰ ਜੀ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ, ਚੀਵੀਰੀ ਫੋਰਸ ਜ਼ਿੰਦਾਬਾਦ। ਨੂਪਾ ਜੀ ਵੀ ਕਹਿੰਦੇ ਨੇ ਕਿ ਵਿੱਚੋਂ ਕਹਿੰਦੇ ਪ੍ਰੋਗਰਾਮ ਬੰਦ ਹੋ ਗਿਆ ਸੀ ਕਿ VPN ਤੇ ਬੁੱਕ ਤੇ ਜਿਹੜਾ ਤੁਸੀਂ ਕਹਿੰਦੇ ਸਰਚ ਕਰੋ ਤੇ ਚਲਾਓ ਪਾਸਵਰਡ, ਕੁਝ ਦਿਨਾਂ ਬਾਅਦ ਬਦਲ ਦੇਣਗੇ ਤੇ ਨਵਾਂ ਜਿਹੜਾ ਪਾਸਵਰਡ ਅਪਡੇਟ ਕਰ ਦੇਣਗੇ। ਸੋ ਹਰਮਨ ਪੰਨੂ ਜੀ ਔਰ ਮਨਜੀਤ ਮਠਾਰੂ ਜੀ, ਪ੍ਰੋਗਰੈਸਿਵ ਨੇਸ਼ਨ ਖਾਲਿਸਤਾਨ, ਖਾਲਸਾ ਜ਼ਿੰਦਾਬਾਦ, ਟੀਵੀ ਫੋਰਸ ਜ਼ਿੰਦਾਬਾਦ। ਅਵਜਿੰਦਰ ਸਿੰਘ ਸੋਦਾ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਨਿਹੰਗ ਸਿੰਘ ਜੀ ਡਾਕਟਰ ਸਾਹਿਬ ਜੀ, ਇਹਨਾਂ ਨੂੰ ਕਿਸਾਨ ਮੋਰਚੇ 'ਚ ਵੀ ਨਿਹੰਗ ਸਿੰਘ ਦਾ ਜਿਹੜਾ ਰੋਲ ਵੀ ਹੈ ਉਹ ਚੁੱਭਦਾ ਸੀ। ਹਾਂ, ਤੁਸੀਂ ਬਿਲਕੁਲ ਠੀਕ ਕਿਹਾ, ਕਿਉਂਕਿ ਇਹ ਕਰੰਟ ਸੀ। ਜਿਵੇਂ ਇਹਨਾਂ ਨੇ RSS ਦੇ ਗੁੰਡਿਆਂ ਰਾਹੀਂ ਉੱਥੇ ਕਿਸਾਨਾਂ ਨੂੰ ਇਹ ਖੰਡਾਉਣਾ ਚਾਹੁੰਦੇ ਸੀ, ਨਿਹੰਗ ਸਿੰਘ ਇੱਕ ਕੰਧ ਬਣ ਕੇ ਖਲੋਤੇ, ਬਹੁਤ ਵੱਡਾ ਰੋਲ ਸੀ ਜੀ। ਗੁਰਦੇਵ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਏ ਸਿੰਘ ਖਾਲਿਸਤਾਨ ਮੋਮੈਂਟਮ ਗੈਦਰਿੰਗ ਪੇਸ। ਬਲਵਿੰਦਰ ਸਿੰਘ ਨਹੀਂ, ਤੁਸੀਂ ਮਿਸ ਕੀਤਾ ਮਠਾਰੂ ਜੀ ਦਾ। ਉਹਨਾਂ ਨੇ ਕਿਹਾ ਕਿ ਨਿਹੰਗ's culture operation was executed by English regime very brutally during annexation of Punjab by English after ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ। ਇਹ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ, ਕਿਉਂਕਿ ਅੰਗਰੇਜ਼ਾਂ ਨੇ ਆਪਣੀਆਂ ਖੁਫੀਆ ਡਾਇਰੀਆਂ 'ਚ ਲਿਖਿਆ ਸੀ ਕਿ ਬਾਕੀ ਸਾਰੇ ਅਸੀਂ ਮੈਨੇਜ ਕਰ ਲਏ ਨੇ, ਬਟ these fanatics under the command of ਫੂਲਾ ਸਿੰਘ are uncontrollable। ਇਹ ਕਿਉਂਕਿ ਜਦੋਂ ਅਕਾਲੀ ਫੂਲਾ ਸਿੰਘ ਅਜੇ ਹਯਾਤੀ 'ਚ ਸਨ ਜੀ, ਇਸ ਲਈ ਜੋ ਹੀ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕੀਤਾ, ਨਿਹੰਗ ਸਿੰਘਾਂ ਦੀ ਵੱਡੀ ਗਿਣਤੀ ਦੇ ਵਿੱਚ ਕਤਲੇਆਮ ਸ਼ੁਰੂ ਕੀਤੀ। ਇਹ ਚੱਲਦਾ ਵਹੀਰ ਵੀ ਉਦੋਂ ਹੀ ਤੁਰਿਆ ਤੇ ਜਾ ਕੇ ਹਜ਼ੂਰ ਸਾਹਿਬ ਮੁਕਾਮ ਕਰਦ, ਕਿਉਂਕਿ ਹਜ਼ੂਰ ਸਾਹਿਬ ਉਦੋਂ ਨਿਜ਼ਾਮ ਹੈਦਰਾਬਾਦ ਦੀ ਰਿਆਸਤ ਸੀ। ਸੋ ਉਹ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨਾਲ ਫਰੈਂਡਲੀ ਰਿਲੇਸ਼ਨ ਸੀ, ਸੋ ਉਹਨਾਂ ਦਾ ਬਚਾਅ ਹੋਇਆ। ਇਹ ਭੰਗ ਵਾਲਾ ਪਾਰਟ ਵੀ ਜ਼ਿਆਦਾ ਜਿਹੜਾ ਉਸ ਦੌਰ ਦੇ ਵਿੱਚ ਇਹਨਾਂ ਨੇ ਜਿਹੜਾ ਪੋਪੂਲਰ ਕੀਤਾ।
ਔਰ ਬਾਅਦ 'ਚ ਜਦੋਂ ਉਹਨਾਂ ਨੂੰ ਲੱਗਾ ਵੀ ਹੁਣ ਇਹ ਜਿਹੜੇ ਬਚ-ਬੁਚ ਗਏ ਨੇ ਇਹ ਕੋਈ ਸਾਡੇ ਲਈ ਖਤਰਾ ਨਹੀਂ, ਫਿਰ ਉਹਨਾਂ ਨੂੰ ਅਨੰਦਪੁਰ ਸਾਹਿਬ ਔਰ ਅਕਾਲ ਤਖਤ ਔਰ ਦੂਜੇ ਦੇ ਉੱਤੇ ਬਿਠਾਤਾ ਔਰ ਬਾਅਦ ਦੇ ਵਿੱਚ ਅਕਾਲੀ ਮੂਵਮੈਂਟ ਦੇ ਖਿਲਾਫ ਵੀ ਇਹਨਾਂ ਨੂੰ ਇਸਤੇਮਾਲ ਕੀਤਾ। ਸੋ ਇਹ ਮਠਾਰੂ ਜੀ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਵੱਡੇ ਪੈਮਾਨੇ ਦੇ ਉੱਤੇ ਇਹਨਾਂ ਦਾ ਕਤਲੇਆਮ ਅੰਗਰੇਜ਼ਾਂ ਨੇ ਕੀਤਾ, ਜਿਹੜੇ ਸੱਚਮੁੱਚ ਦੇ ਅਸਲੀ ਨਿਹੰਗ ਸੀ। ਜੀ ਬਲਵਿੰਦਰ ਸਿੰਘ ਮਲਹੋਤਰਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਹਰਬੰਸ ਸਚਦੇਵ ਜੀ ਕਹਿੰਦੇ ਵੈਰੀ ਗੁੱਡ ਸਰ। ਔਰ ਇਸੇ ਤਰ੍ਹਾਂ ਹਰਵਿੰਦਰ ਸਿੰਘ ਜੀ ਗੁੱਡ ਨਿਊਜ਼। ਅਮਰਿੰਦਰ ਸਿੰਘ ਜੀ ਵੀ ਸਾਨੂੰ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ। ਰਾਜ ਦਲੀਪ ਸਿੰਘ ਜਿਹੜੇ ਸੰਧੂ ਨੇ ਉਹ ਕਹਿੰਦੇ ਵੈਰੀ ਗੁੱਡ ਐਜ਼ ਆਲਵੇਜ਼, ਵੀਲ ਆਫ ਸਿੱਖ ਵਿਊ ਪੁਆਇੰਟਸ ਕਹਿੰਦੇ ਨੇ ਹੈਟਸ ਆਫ ਟੂ ਸਿਸਟਰ ਹਰਮੀਤ ਢਿੱਲੋਂ। ਫਿਰ ਕਹਿੰਦੇ ਨੇ ਕਿ ਵੈਰੀ ਸੂਨ ਸਿਕਸ ਵਿਲ ਹੈਵ ਖਾਲਸਾ ਰਾਜ, ਖਾਲਸਾ ਜ਼ਿੰਦਾਬਾਦ। ਨਿਹੰਗ ਸਿੰਘ ਜੀ ਤਾਰੀਫ ਕਰਦੇ ਕਿਆ ਬਾਤ ਹੈ, ਅਮੇਜ਼ਿੰਗ ਪੋਇਟਰੀ, ਨੋ ਵਰਡਸ ਟੂ ਪ੍ਰੇਜ਼। ਬਿਲਕੁਲ ਤੁਸੀਂ ਠੀਕ ਫਰਮਾਇਆ। ਢਿੱਲੋਂ ਸਾਹਿਬ ਜਿਸ ਖੂਬਸੂਰਤੀ ਦੇ ਨਾਲ ਔਰ ਜਿਸ ਸਪਿਰਿਟ ਦੇ ਨਾਲ ਲਿਖਦੇ ਨੇ ਔਰ ਜਿੰਨੀ ਖੂਬਸੂਰਤ ਲੈਂਗੁਏਜ ਔਰ ਬੈਲੈਂਸ ਹੈ, ਪੂਰਾ ਮੀਟਰ ਹੈ, ਇਹ ਰਿਮਾਰਕੇਬਲ ਹੈ, ਗੁਰੂ ਦੀ ਬਲੈਸਿੰਗ ਹੈ। ਰਣਜੋਤ ਸਿੰਘ, ਪਰਮਿੰਦਰ ਐਂਡ ਪਰਮਜੀਤ ਸਿੰਘ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TV 4 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।